वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਟੀਵੀ 84 ਦੇ ਸਾਡੇ ਬਹੁਤ ਹੀ ਪਿਆਰੇ ਸੂਝਵਾਨ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 12 ਜੂਨ 2020 29 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਕੈਨੇਡਾ roku chat box ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸ ਦਈਏ ਜੋ ਆਪਣੇ ਸ਼ੋਅ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਮੇਨ ਇਸ਼ੂ ਨੇ ਉਹਨਾਂ ਬਾਰੇ ਥੋੜਾ ਜਿਹਾ ਤੁਹਾਨੂੰ ਟੱਚ ਬੇਸ ਕਰ ਦਈਏ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਦੋ ਖਬਰਾਂ ਦਾ ਤੁਹਾਡੇ ਨਾਲ ਜ਼ਿਕਰ ਕਰਾਂਗੇ ਉਸ ਤੋਂ ਬਾਅਦ ਕਰੋਨਾ ਅਪਡੇਟ ਹੋਏਗੀ ਸੋ ਪਹਿਲੇ ਸੈਗਮੈਂਟ ਦੇ ਵਿੱਚ ਪਹਿਲੀ ਖਬਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਸਿੱਖ ਕਿਸਾਨਾਂ ਦੇ ਉਜਾੜੇ ਤੋਂ ਬਾਅਦ ਹੁਣ ਯੂਪੀ ਸਰਕਾਰ ਵੱਲੋਂ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ ਪਿਛਲੇ 70 ਸਾਲਾਂ ਤੋਂ ਜਿਨ੍ਹਾਂ ਜ਼ਮੀਨਾਂ ਤੇ ਸਿੱਖ ਵਾਈ ਕਰ ਰਹੇ ਹਨ ਉਹਨਾਂ ਨੂੰ ਗੈਰ ਕਾਨੂੰਨੀ ਕਬਜ਼ਾ ਦੱਸ ਕੇ ਸਿੱਖ ਕਿਸਾਨਾਂ ਦੀ ਫਸਲ ਉਜਾੜੀ ਜਾ ਰਹੀ ਹੈ ਅਤੇ ਘਰਾਂ ਨੂੰ ਢਾਉਣ ਦੀ ਜੋ ਮਨਸੂਬਾਬੰਦੀ ਕੀਤੀ ਜਾਂਦੀ ਹੈ ਜਾਰੀ ਹੈ ਇਸ ਵਿਸ਼ੇ ਤੇ ਗੱਲਬਾਤ ਹੋਵੇਗੀ ਐਂਡ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਰੋਨਾ ਵਾਇਰਸ ਤੇ ਚੱਲਦਿਆਂ ਭਾਰਤੀ ਨਕਸ਼ੇ ਵਿੱਚ ਮੁਸਲਮਾਨਾਂ ਨਾਲ ਭੇਦਭਾਵ ਬਰਾਬਰ ਜਾਰੀ ਹੈ ਦਿੱਲੀ ਯੂਨੀਵਰਸਿਟੀ ਦੇ ਇੱਕ ਮੁਸਲਮਾਨ ਪ੍ਰੋਫੈਸਰ ਦੀ ਕਰੋਨਾ ਨਾਲ ਇਸ ਲਈ ਮੌਤ ਹੋ ਗਈ ਕਿਉਂਕਿ ਦਿੱਲੀ ਦੇ 6 ਪ੍ਰਾਈਵੇਟ ਹਸਪਤਾਲਸ ਨੇ ਉਸ ਨੂੰ ਦਾਖਲ ਕਰਨ ਤੋਂ ਮਨਾ ਕਰ ਦਿੱਤਾ ਸੀ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਕਰੋਨਾ ਅਪਡੇਟ ਬਾਰੇ ਅਸੀਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬਿਹਾਰ ਨਾਲ ਲੱਗਦੀ ਨੇਪਾਲ ਦੀ ਸਰਹੱਦ ਤੇ ਨੇਪਾਲੀ ਫੌਜ ਵੱਲੋਂ ਜਾਰੀ ਕੀਤੀ ਫਾਇਰਿੰਗ ਵਿੱਚ ਇੱਕ ਭਾਰਤੀ ਮਾਰਿਆ ਗਿਆ ਅਤੇ 3 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਇਸੇ ਦੇ ਨਾਲ ਹੀ ਇੱਕ ਦੂਸਰੀ ਖਬਰ ਹੈ ਦੂਸਰੇ ਪਾਸੇ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਨੇ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਭਾਰਤ ਨੇ ਨਿਊਟਰਲ ਰਹਿਣ ਦੀ ਥਾਂ ਅਮਰੀਕਾ ਦਾ ਸਾਥ ਦਿੱਤਾ ਤਾਂ ਇਸ ਦੇ ਨਤੀਜੇ ਬਹੁਤ ਹੀ ਮਾੜੇ ਹੋਣਗੇ ਇਸ ਬਾਰੇ ਗੱਲਬਾਤ ਕਰਾਂਗੇ ਕਿ ਚੀਨ ਭਾਰਤ ਟਕਰਾਅ ਤਾਜ਼ਾ ਹਾਲਾਤ ਕੀ ਨੇ ਇਸ ਬਾਰੇ ਆਪਾਂ ਵਿਚਾਰਾ ਕਰਾਂਗੇ ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਵਰਲਡ ਬੈਂਕ ਦਾ ਕਹਿਣਾ ਹੈ ਕਿ ਚੀਨ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣਨ ਦੇ ਨਾਲ ਪਾਕਿਸਤਾਨ ਦੀ ਆਰਥਿਕਤਾ ਵਿੱਚ ਅਗਲੇ 10 ਸਾਲਾਂ ਵਿੱਚ 14% ਵਾਧਾ ਹੋਵੇਗਾ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਸਾਰੇ ਮੁੱਦਿਆਂ ਬਾਰੇ ਦੇਖੋ ਜੋ ਕੁਛ ਪਿਛਲੇ 36 ਵਰਿਆਂ ਤੋਂ ਸਿੱਖਾਂ ਨਾਲ ਹੋ ਰਿਹਾ ਜੂਨ 84 ਦੇ ਪਹਿਲੇ ਹਫਤੇ ਜਿਹੜੀ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਗਈ ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀ ਨੀਤੀ ਹੈ ਭਾਰਤ ਦੀ ਸਿੱਖਾਂ ਪ੍ਰਤੀ ਇਸ ਦਾ ਆਗਾਜ਼ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਹੀ ਹੋ ਜਾਂਦਾ ਹੈ ਔਰ ਜਦੋਂ ਅਸੀਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਉਹਨਾਂ ਦਾ ਸਰਕੂਲਰ ਜਿਹੜਾ 10 ਅਕਤੂਬਰ 1947 ਨੂੰ ਉਹਨਾਂ ਵੱਲੋਂ ਸਰਕੂਲੇਟ ਕੀਤਾ ਜਾਂਦਾ ਹੈ ਡਿਪਟੀ ਕਮਿਸ਼ਨਰਸ ਨੂੰ ਉਸ ਦਾ ਜ਼ਿਕਰ ਕਰਦੇ ਹਾਂ ਫਿਰ ਅਸੀਂ ਇਸ ਗੱਲ ਦਾ ਵੀ ਜ਼ਿਕਰ ਕਰਦੇ ਹਾਂ ਕਿ ਕਿਵੇਂ
ਬਾਕੀ ਭਾਰਤ ਦੇ ਵਿੱਚ ਜ਼ਬਾਨ ਤੇ ਆਧਾਰਿਤ, ਜ਼ਬਾਨ ਬੇਸਡ, ਲੈਂਗੁਏਜ ਬੇਸਡ ਸੂਬੇ ਜਿਹੜਾ ਕਿ ਉਹਨਾਂ ਦੀ ਲਿੰਗੁਇਸਟਿਕ ਡਿਮਾਰਕੇਸ਼ਨ ਦੇ ਥੱਲੇ ਉਹਨਾਂ ਨੇ ਨਵੇਂ ਸੂਬੇ ਕ੍ਰੀਏਟ ਕੀਤੇ, ਸਾਰੀਆਂ ਜ਼ਬਾਨਾਂ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ। ਪਰ ਜਦੋਂ ਪੰਜਾਬੀ ਜ਼ਬਾਨ ਦਾ ਮਸਲਾ ਸਾਹਮਣੇ ਆਇਆ ਤੇ ਇਹ ਕਹਿ ਕੇ ਪੰਜਾਬੀ ਸੂਬਾ ਬਣਾਉਣ ਤੋਂ ਨਾ ਕਰ ਦਿੱਤੀ ਗਈ ਕਿ ਇਹ ਤਾਂ ਗੰਵਾरों की भाषा है, लैंग्वेज ऑफ द इलिटरेट। मैं इस दे नाल इस ਲਈ ਸ਼ੁਰੂਆਤ ਕਰ ਰਹੇ ਹਾਂ ਕਿ ਅੱਜ ਉਹ ਦਿਨ ਹੈ। ਬਹੁਤ ਵਾਰ ਅਸੀਂ ਜੂਨ 84 ਤੋਂ ਬਾਅਦ ਸਾਡਾ ਨੈਰੇਟਿਵ ਬਣਦਾ ਹੈ ਜ਼ਿਆਦਾ ਗੱਲਾਂ ਦਾ, ਪਰ 15 ਅਗਸਤ 1947 ਤੋਂ ਲੈ ਕੇ ਜੂਨ 84 ਤੱਕ ਕੀ ਵਾਪਰਿਆ, ਕਿਵੇਂ ਸਿੱਖਾਂ ਦੀਆਂ ਪੋਲੀਟੀਕਲ, ਰਿਲੀਜੀਅਸ, ਸੋਸ਼ਲ, ਇਕਨੋਮਿਕਲ ਐਸਪੀਰੇਸ਼ਨਸ ਨੂੰ ਕ੍ਰਸ਼ ਕੀਤਾ ਗਿਆ, ਉਹਨਾਂ ਨੂੰ ਐਜ਼ ਏ ਕਮਿਊਨਿਟੀ ਮੈਲਾਈਨ ਕੀਤਾ ਗਿਆ, ਕਿਵੇਂ ਉਹਨਾਂ ਦੇ ਖਿਲਾਫ ਇੱਕ ਜਿਹੜਾ ਉਹਨਾਂ ਨੇ ਬਹੁਤ ਸਾਰੀਆਂ ਥਾਵਾਂ ਤੇ ਝੂਠੇ ਕੇਸ ਔਰ ਉਹਨਾਂ ਨੂੰ ਡਿਪਰਾਈਵ ਕੀਤਾ ਗਿਆ ਉਹਨਾਂ ਰਾਈਟਸ ਤੋਂ ਵੀ ਜਿਹੜਾ ਉਹਨਾਂ ਦਾ ਕਨਸਟੀਟਿਊਸ਼ਨ ਬਾਕੀ ਸ਼ਹਿਰੀਆਂ ਨੂੰ ਦਿੰਦਾ ਸੀ। ਸੋ ਜ਼ਾਹਰ ਹੈ ਕਿ ਜਦੋਂ ਪੰਜਾਬੀ ਸੂਬੇ ਨੂੰ ਬਣਾਉਣ ਤੋਂ ਨਾ ਕੀਤੀ ਗਈ ਤੇ ਪੰਜਾਬ ਦੇ ਵਿੱਚ ਇੱਕ ਐਜੀਟੇਸ਼ਨ ਸ਼ੁਰੂ ਹੋਈ। ਔਰ ਅੱਜ ਦਾ ਦਿਨ 12 ਜੂਨ ਦਾ ਉਹ ਦਿਨ ਹੈ ਜਦੋਂ ਕਿ ਠੀਕ 60 ਸਾਲ ਪਹਿਲਾਂ ਅੱਜ ਤੋਂ 12 ਜੂਨ 1960 ਨੂੰ ਦਿੱਲੀ ਦੇ ਵਿੱਚ, ਜਿੱਥੇ ਕਿ ਹਜ਼ਾਰਾਂ ਸਿੱਖ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਇਕੱਠੇ ਹੋਏ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਪਰਸੀਕਿਊਸ਼ਨ ਚੱਲ ਰਹੀ ਸੀ, ਹਜ਼ਾਰਾਂ ਸਿੱਖ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਸੀ, ਪੰਜਾਬੀ ਸੂਬਾ ਜ਼ਿੰਦਾਬਾਦ ਲਫ਼ਜ਼ ਕਹਿਣ ਦੇ ਉੱਤੇ ਹੀ ਪਾਬੰਦੀ ਸੀ, ਦੇਸ਼ ਧਰੋਹ ਇਸ ਨੂੰ ਬਿਆਨਿਆ ਗਿਆ ਸੀ। ਪਰ ਉਹ ਹਜ਼ਾਰਾਂ ਸਿੱਖ ਜਦੋਂ ਦਿੱਲੀ ਦੇ ਵਿੱਚ ਪੀਸਫੁਲੀ ਆਪਣੇ ਇਸ ਹੱਕ ਦੇ ਲਈ, ਪੰਜਾਬ ਦੇ ਸਿੱਖਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਲਈ ਇਕੱਠੇ ਹੋਏ ਤੇ ਪੁਲਿਸ ਨੇ ਬੇਤਹਾਸ਼ਾ ਲਾਠੀਚਾਰਜ ਕੀਤਾ, ਟੀਅਰ ਗੈਸ ਸ਼ੈਲਸ ਛੱਡੇ ਔਰ ਗੋਲੀ ਚਲਾਈ, ਜਿਹਦੇ ਨਾਲ ਇੱਕ ਅੰਦਾਜ਼ੇ ਮੁਤਾਬਕ 3 ਦਰਜਨ ਤੋਂ ਜ਼ਿਆਦਾ ਸਿੱਖ ਮਾਰੇ ਗਏ, ਜਿਨ੍ਹਾਂ ਦੀਆਂ ਲਾਸ਼ਾਂ ਜਬਰਾਂ ਦੇ ਵਿੱਚ ਸੁੱਟੀਆਂ ਗਈਆਂ ਔਰ 200 ਤੋਂ ਜ਼ਿਆਦਾ ਜ਼ਖਮੀ ਹੋਏ। ਸੋ ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਸੀ। ਦਿੱਲੀ ਇੰਟਰਨੈਸ਼ਨਲ ਮੀਡੀਆ ਦੇ ਲਿਹਾਜ਼ ਨਾਲ ਵੀ ਭਾਵੇਂ ਇਲੈਕਟ੍ਰੋਨਿਕ ਮੀਡੀਆ ਅਜੇ ਨਹੀਂ ਸੀ ਸਾਹਮਣੇ ਆਇਆ, ਲੇਕਿਨ ਪ੍ਰਿੰਟ ਮੀਡੀਆ ਸਾਰਾ ਉੱਥੇ ਮੌਜੂਦ ਸੀ ਔਰ ਇਸ ਦੀ ਰਿਪੋਰਟਿੰਗ ਉਸ ਵੇਲੇ ਦੀ ਸ਼ਿਕਾਗੋ ਟ੍ਰਿਬਿਊਨ, ਨਿਊਯਾਰਕ ਟਾਈਮਸ ਔਰ ਗਾਰਡੀਅਨ ਅਖਬਾਰ ਲੰਡਨ ਦੀ ਔਰ ਉਹਨਾਂ ਦੀਆਂ ਦੂਸਰੀਆਂ ਨਿਊਜ਼ ਏਜੰਸੀਜ਼ ਨੇ ਵੀ ਕੀਤੀ। ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ। ਉਸ ਵੇਲੇ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਉਸ ਦੇ ਇਹ ਜਿਹੜੇ ਬਿਆਨ ਨੇ ਔਨ ਰੈਕਰਡ ਨੇ ਕਿ ਪੰਜਾਬੀ ਸੂਬਾ ਤੋਂ ਮੇਰੀ ਲਾਸ਼ ਪਰ ਬਣੇਗਾ। ਹੁਣ ਜ਼ਾਹਰ ਹੈ ਕਿ ਜੋ ਕੁਝ ਇੰਦਰਾ ਗਾਂਧੀ ਉਹਦੀ ਧੀ ਨੇ ਕੀਤਾ ਜਾਂ ਬਾਅਦ ਦੇ ਵਿੱਚ ਉਸ ਦੇ ਦੋਤੇ ਰਾਜੀਵ ਗਾਂਧੀ ਨੇ ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਕੀਤੀ, ਇਹ ਕੋਈ ਆਲ ਆਫ ਏ ਸਡਨ ਸਿਰਫ ਵੋਟਾਂ ਲੈਣ ਲਈ ਇੰਦਰਾ ਗਾਂਧੀ ਦਾ ਟੈਕਟਿਕ ਨਹੀਂ ਸੀ। ਇਸ ਦੀਆਂ ਜੜ੍ਹਾਂ ਅਸੀਂ ਉਸ ਨੀਤੀ ਦੇ ਵਿੱਚ ਦੇਖਦੇ ਹਾਂ ਜਿਹੜੀ ਜ਼ਾਹਰ ਹੈ ਜਦੋਂ ਅਫਜ਼ਲ ਅਹਿਸਨ ਰੰਧਾਵਾ ਵੈਰੀਆਂ ਕੱਢ ਵਿਖਾਲਿਆ, 5 ਸਦੀਆਂ ਦਾ ਵੈਰ ਕਹਿੰਦੇ ਨੇ, ਤੇ ਜਿਨ੍ਹਾਂ ਦੇ ਕੋਲ ਜਦੋਂ ਪੋਲੀਟੀਕਲ ਪਾਵਰ ਆਉਂਦੀ ਹੈ 15 ਅਗਸਤ 1947 ਨੂੰ 5 ਸਦੀਆਂ ਬਾਅਦ, ਜਦੋਂ ਕਿ ਸਿੱਖ ਕੌਮ ਦੀ ਹੋਂਦ ਜਿਹੜੀ ਹੈ ਉਹ ਐਸਟੈਬਲਿਸ਼ ਹੋ ਚੁੱਕੀ ਹੈ, ਤੇ ਫਿਰ ਸਾਰਾ ਜਿਹੜਾ ਸਟੇਟ ਤੰਤਰ ਹੈ ਉਹ ਇੱਕ ਯਤ ਹੋ ਕੇ ਇੱਕ ਉਹਨਾਂ ਦੀ ਪੂਰੀ ਇੱਕ ਫੋਕਸ ਦੇ ਨਾਲ ਕਿ ਕਿਵੇਂ ਸਿੱਖਾਂ ਨੂੰ ਦਬਾਉਣਾ ਹੈ ਹਰ ਪਲੇਟਫਾਰਮ ਤੋਂ, ਉਹ ਜਿਹੜਾ ਹੈ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੇ ਨੇ। ਸੋ ਅੱਜ ਅਸੀਂ 60 ਸਾਲ ਬਾਅਦ ਜਦੋਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਤੇ ਜਿੱਥੇ ਅਸੀਂ ਜੂਨ 84 ਨੂੰ ਲੈ ਕੇ ਸ਼ਹੀਦਾਂ ਨੂੰ ਯਾਦ ਕੀਤਾ, ਅਸੀਂ ਉਹਨਾਂ ਦਿੱਲੀ ਦੇ ਸਿੰਘ ਸਿੰਘਣੀਆਂ ਨੂੰ ਜਿਹੜੇ ਪੁਲਿਸ ਦੀ ਬਰੂਟੈਲਿਟੀ ਦਾ ਸ਼ਿਕਾਰ ਹੋਏ, ਮਾਰੇ ਗਏ, ਸ਼ਹੀਦ ਹੋਏ, ਜ਼ਖਮੀ ਹੋਏ, ਉਹਨਾਂ ਸਾਰਿਆਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ ਤਾਂ ਕਿ ਸਾਨੂੰ ਇਹ ਅਹਿਸਾਸ ਹੋਏ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ ਤੇ ਕਿਵੇਂ ਸਾਡੀ 47 ਦੌਰ ਦੀ ਨਾਅਹਿਲ ਔਰ ਬਿਲਕੁਲ ਵਕਾਊ ਮਾਲ ਜਿਹੜੀ ਸਾਡੀ ਅਕਾਲੀ ਲੀਡਰਸ਼ਿਪ ਸੀ, ਉਹਨਾਂ ਨੇ ਕਿਵੇਂ ਸਾਨੂੰ ਇਹਨਾਂ ਹਿੰਦੂ ਤਵੀਆਂ ਦੇ ਨਾਲ, ਇਹਨਾਂ ਬ੍ਰਾਹਮਣਵਾਦੀਆਂ ਦੇ ਨਾਲ ਨੂੜ ਕੇ ਸਾਡੇ ਲਈ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਇੱਕ ਨਵੀਂ ਗੁਲਾਮੀ ਦਾ ਦੌਰ ਸ਼ੁਰੂ ਕੀਤਾ। ਹੁਣ ਇਸ ਦੇ ਨਾਲ ਅਸੀਂ ਇਹ ਵੀ ਜਦੋਂ ਗੱਲ ਕਰਦੇ ਹਾਂ ਕਿ ਕਿਵੇਂ
47 ਦੀ ਬਰਬਾਦੀ ਤਬਾਹੀ ਨੇ ਸਿੱਖ ਕੌਮ ਨੂੰ ਜੇ ਅਸੀਂ ਗਿਣਤੀ ਦੇ ਲਿਹਾਜ਼ ਨਾਲ ਦੇਖੀਏ, ਨੰਬਰਸ ਦੇ ਲਿਹਾਜ਼ ਨਾਲ ਬਾਕੀ ਕੌਮਾਂ ਨਾਲੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ। ਹਿੰਦੂਆਂ ਨੂੰ ਉਹਨਾਂ ਦਾ ਮੁਲਕ ਇੰਡੀਆ ਮਿਲਿਆ ਔਰ ਕਾਇਦੇ ਆਜ਼ਮ ਦੀ ਚੰਗੀ ਕਿਆਦਤ ਦੇ ਥੱਲੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ, ਲੇਕਿਨ ਅਸੀਂ ਤਬਾਹੀ ਵੀ ਕਰਵਾਈ ਔਰ ਪੱਲੇ ਵੀ ਕੁਛ ਨਹੀਂ ਪਿਆ ਜਾਂ ਅਸੀਂ ਕੁਛ ਵੀ ਹਾਸਲ ਨਹੀਂ ਕੀਤਾ। ਔਰ ਲਗਭਗ 40% ਟੋਟਲ ਸਿੱਖ ਪੋਪੂਲੇਸ਼ਨ ਜਿਹੜੀ ਲਹਿੰਦੇ ਪੰਜਾਬ ਚੋਂ, ਸਿੰਧ ਚੋਂ ਜਾਂ ਦੂਸਰੀਆਂ ਰਿਆਸਤਾਂ ਚੋਂ ਜਿਹੜੀ ਆ ਉਜੜ ਕੇ ਇੱਧਰ ਆਈ, ਉਹਨਾਂ ਦੇ ਨਾਲ ਇਹਨਾਂ ਨੇ ਕੀ ਵਰਤਾਰਾ ਕੀਤਾ। ਸਿਰਫ ਕ੍ਰਿਮੀਨਲ ਟ੍ਰਾਈਬ ਨੇ ਹੀ ਨਹੀਂ ਬਣਾਇਆ, ਇਸ ਗੱਲ ਨੂੰ ਯਕੀਨੀ ਬਣਾਇਆ ਇਹ ਕਹਿ ਕੇ ਕਿ ਜੀ ਜਿਹੜੇ ਇਹ ਨੇ ਪੰਜਾਬ ਤੋਂ ਉਧਰੋਂ ਆਏ ਇੱਥੇ ਹੀ ਐਡਜਸਟ ਕੀਤੇ ਜਾਣ। ਉਹਨੇ ਪੰਜਾਬ ਦੇ ਹਿੱਸੇ ਜਦੋਂ ਅਜੇ ਪੈਪਸੂ ਜਿਹਦੇ ਚ 6 ਸਿੱਖ ਰਿਆਸਤਾਂ ਸੀ, ਅੱਡ ਸਟੇਟ ਸੀ, ਉਹਦੇ ਚ ਉਹਨਾਂ ਨੂੰ ਨਹੀਂ ਸੈਟਲ ਹੋਣ ਦਿੱਤਾ ਗਿਆ। ਔਰ ਕਿਉਂਕਿ ਜਿਹੜੇ ਮੁਸਲਮਾਨ ਈਸਟ ਪੰਜਾਬ ਚੋਂ ਗਏ ਸਨ ਉਹਨਾਂ ਦੇ ਕੋਲ ਜ਼ਮੀਨਾਂ ਘੱਟ ਸੀ ਰਿਲੇਟਿਵਲੀ, ਜਿਹੜੇ ਉੱਥੋਂ ਸਿੱਖ ਆਏ ਮੁਰੱਬਿਆਂ ਦੇ ਮਾਲਕ ਲੈਲਪੁਰ, ਸਰਗੋਦਾ, ਮਿੰਟਗੁਮਰੀ, ਲਾਹੌਰ, ਸਿਆਲਕੋਟ, ਇਹਨਾਂ ਸਾਰੇ ਇਲਾਕਿਆਂ ਤੋਂ। ਸੋ ਉਹਨਾਂ ਨੇ ਇੱਕ ਕ੍ਰਾਈਟੇਰੀਆ ਰੱਖਿਆ ਕਿ ਜੀ ਤੁਹਾਨੂੰ ਰੁਪਈਏ ਦੇ ਬਦਲੇ ਜਿਹੜੀ ਹੈ ਉਹ ਚਵਾਨੀ ਮਿਲੇਗੀ। ਜੇ ਤੁਹਾਡੀ 100 ਏਕੜ ਜ਼ਮੀਨ ਸੀ ਤੇ ਇੱਥੇ ਸਿਰਫ 25 ਏਕੜ, ਔਰ ਉਹ ਵੀ ਉਹਦਾ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਉਹਦੀ ਵੰਡ ਕੀਤੀ ਕਿ ਉਹਦੇ ਨਤੀਜੇ ਵਜੋਂ ਜਿਹੜੇ ਉੱਤਰੋਂ ਕਿਸਾਨ ਆਏ ਉਹਨਾਂ ਨੂੰ ਲੱਗਾ ਕਿ ਭਾਈ ਇੱਥੇ ਪੰਜਾਬ ਦੇ ਵਿੱਚ ਤਾਂ ਸਾਡਾ ਟੱਬਰ ਵੀ ਨਹੀਂ ਪੜਨਾ ਹੈ, ਕਿਉਂਕਿ ਉਦੋਂ ਅਜੇ ਟਿਊਬਵੈਲ ਨਹੀਂ ਸਨ ਕੋਈ ਹੋਰ, ਔਰ ਜੇ ਉਹਨਾਂ ਨੂੰ ਜ਼ਮੀਨ ਵੀ ਮਿਲੀ ਤੇ 8-8 ਟੁਕੜਿਆਂ ਦੇ ਵਿੱਚ ਕੋਈ ਇੱਕ ਜ਼ਿਲ੍ਹੇ 'ਚ ਹੈ ਕੋਈ ਦੂਜੇ 'ਚ ਹੈ, ਔਰ ਉਹਨਾਂ ਨੂੰ ਲੱਗਾ ਕਿ ਭਾਈ ਅਸੀਂ ਤਾਂ ਭੁੱਖੇ ਮਰਾਂਗੇ। ਸੋ ਉਹਨਾਂ ਨੇ ਅਗੇਨ ਜਿਵੇਂ ਉਹਨਾਂ ਨੇ ਪਾਕਿਸਤਾਨ ਵਿਚਲੀਆਂ ਜਿਹੜੀਆਂ 12 ਸੀ, ਨੀਲੀ ਬਾਰ, ਸੰਦਲੀ ਬਾਰ, ਉਹਨਾਂ ਨੂੰ ਜਿਹੜਾ ਬੜੀ ਮੁਸ਼ਕਲ ਦੇ ਨਾਲ ਕਿਵੇਂ ਉਹਨੂੰ ਵਾਹੀਯੋਗ ਬਣਾਇਆ ਸੀ ਉਸ ਵੇਲੇ ਦੇ ਜੰਗਲੀ ਜਾਨਵਰਾਂ ਦੇ ਨਾਲ, ਔਰ ਜਿਹੜੇ ਈਵਨ ਉੱਥੋਂ ਦੇ ਮੁਕਾਮੀ ਲੋਕ ਸੀ ਜਿਨ੍ਹਾਂ ਨੂੰ ਜੰਗਲੀ ਕਿਹਾ ਜਾਂਦਾ ਸੀ, ਜਿਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਇਹਦੇ ਮੂਲ ਨਿਵਾਸੀ ਹਾਂ, ਸਾਨੂੰ ਜਾੜਿਆ ਜਾ ਰਿਹਾ। ਸੋ ਉਧਰੋਂ ਆਏ ਸਿੱਖਾਂ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅੰਮ੍ਰਿਤਸਰ, ਗੁਰਦਾਸਪੁਰ ਦੇ ਜ਼ਿਆਦਾ ਲੋਕ ਸਨ, ਉਹਨਾਂ ਨੇ ਯੂਪੀ ਵੱਲ ਦਾ ਰੁਖ ਕੀਤਾ ਕਿਉਂਕਿ ਉੱਥੇ ਵੀ ਉਸ ਕਿਸਮ ਦੇ ਜੰਗਲਾਂ ਦੇ ਵਿੱਚ ਜਿੱਥੇ ਕੋਈ ਨੇੜੇ ਨਹੀਂ ਸੀ ਲੱਗਦਾ, ਕਿਉਂਕਿ ਉੱਥੇ ਇਕੱਲੇ ਜੰਗਲੀ ਸੂਰ ਜਾਂ ਦੂਜੇ ਹੀ ਨਹੀਂ, ਈਵਨ ਖਤਰਨਾਕ ਖੂੰਖਾਰ ਜਿਹੜੇ ਨੇ ਐਨੀਮਲਸ ਔਰ ਸੱਪ ਬੜੇ ਖਤਰਨਾਕ। ਔਰ ਉਹਦੇ ਚ ਵੀ ਕਿਉਂਕਿ ਹਕੂਮਤ ਤੇ ਚਾਹੁੰਦੀ ਸੀ ਦਿੱਲੀ ਦੀ ਕਿ ਇਹ ਥਾਵਾਂ ਆਬਾਦ ਹੋਣ, ਔਰ ਉਹਨਾਂ ਨੇ ਕੋਈ ਬਹੁਤੀ ਰੋਕ ਨਹੀਂ ਪਾਈ, ਰਾਦਰ ਉਹਨਾਂ ਨੇ ਐਨਕਰੇਜ ਕੀਤਾ। ਔਰ ਸਿੱਖਾਂ ਨੇ ਜਾ ਕੇ ਯੂਪੀ ਜਿਹਦਾ ਅੱਜ ਇੱਕ ਹਿੱਸਾ ਤੋੜ ਕੇ ਜਿਹੜਾ ਊਧਮ ਸਿੰਘ ਨਗਰ ਜ਼ਿਲ੍ਹੇ ਨੂੰ ਉੱਤਰਾਖੰਡ ਨਾਲ ਜੋੜ ਦਿੱਤਾ ਗਿਆ, ਉੱਥੋਂ ਦੇ ਉਹਨਾਂ ਨੇ ਉਹ ਪੀਲੀਭੀਤ ਹੋਏ, ਲਖੀਮਪੁਰ ਹੋਏ, ਬਾਜਪੁਰ ਹੋਏ, ਜਿਹੜੇ ਸਾਰੇ ਯੂਪੀ ਦੇ ਨੇ। ਇੱਥੇ ਸਿੱਖ ਕਿਸਾਨਾਂ ਨੇ ਬੜੀ ਮਿਹਨਤ ਦੇ ਨਾਲ ਉਹਨਾਂ ਜੰਗਲਾਂ ਨੂੰ ਕੱਟ ਕੇ, ਕਈ ਉਹਨਾਂ 'ਚ ਮਰ ਜਾਂਦੇ ਸੀ ਸਨੇਕ ਬਾਈਟ ਦੇ ਨਾਲ, ਕਈ ਜੰਗਲੀ ਜਾਨਵਰਾਂ ਦੇ ਨਾਲ। ਸੋ ਇਸ ਨੂੰ ਅਕਸਰ ਜਦੋਂ ਉੱਥੋਂ ਦੇ ਲੋਕ ਗੱਲ ਕਰਦੇ ਨੇ ਕਿ ਜੀ ਅਸੀਂ ਤਾਂ ਸੱਪਾਂ ਦੀਆਂ ਸਿਰੀਆਂ ਫੇ ਕੇ ਜੰਗਲੀ ਜਾਨਵਰਾਂ ਦੇ ਹੱਥੋਂ ਕਈ ਵਾਰੀ ਜ਼ਖਮੀ ਵੀ ਹੋਏ, ਮਰੇ ਵੀ ਕਈ, ਇਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਔਰ ਉਹਦੇ 'ਚ ਜ਼ਾਹਰ ਹੈ ਕਿ ਇਹ 3 ਸਟੇਟਾਂ ਗੁਜਰਾਤ, ਮੱਧ ਪ੍ਰਦੇਸ਼ ਔਰ ਯੂਪੀ ਇਹ ਪ੍ਰਮੁੱਖ ਸਨ ਜਿੱਥੇ ਸਿੱਖ ਗਏ। ਔਰ ਗੁਜਰਾਤ ਦੇ ਹਵਾਲੇ ਨਾਲ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਨਰਿੰਦਰ ਮੋਦੀ ਨੇ ਚੀਫ ਮਿਨਿਸਟਰ ਹੁੰਦੇ ਆ ਉਸ ਥਾਂ ਦੇ ਉੱਤੇ ਜਿਹੜੇ ਕੱਛ ਦੇ ਨਾਲ ਲੱਗਦੇ ਇਲਾਕੇ ਨੇ ਜਿੱਥੇ 50,000 ਤੋਂ ਜ਼ਿਆਦਾ ਸਿੱਖ ਕਿਸਾਨ, ਜਿਨ੍ਹਾਂ ਨੂੰ ਲਾਲ ਬਹਾਦਰ ਸ਼ਾਸਤਰੀ ਨੇ 65 ਤੋਂ ਬਾਅਦ ਜਿਹੜਾ ਉੱਥੇ ਆ ਕੇ ਵਸਣ ਦਾ ਸੱਦਾ ਦਿੱਤਾ। ਰੇਤਲੀ ਜ਼ਮੀਨ ਉਹਨਾਂ ਨੇ ਮਿਹਨਤ ਕਰਕੇ ਕਪਾਹ ਜਿਹੜੀ ਕਿ ਨਰਮਾ ਜਿਹਨੂੰ ਅਸੀਂ ਕਹਿੰਦੇ ਹਾਂ ਉਸ ਨੂੰ ਮੰਡੀ ਬਣਾ ਦਿੱਤਾ ਉਸ ਖਿੱਤੇ ਦੀ। ਔਰ ਕਿਵੇਂ ਨਰਿੰਦਰ ਮੋਦੀ ਨੇ ਬਾਅਦ 'ਚ ਕਹਿ ਕੇ ਕਿ ਜੀ ਇਲੀਗਲ ਆਕੂਪੇਸ਼ਨ ਹੈ, ਕਿਵੇਂ ਉਹਨਾਂ ਕਿਸਾਨਾਂ ਦਾ ਉਜਾੜਾ, ਲੋਕਲ ਹਿੰਦੂ ਤੋਂ ਵੀ ਮਾਫੀਆ ਵੱਲੋਂ ਉਹਨਾਂ ਤੇ ਹਮਲੇ। ਔਰ ਉਹ ਕੇਸ ਬੇਸ਼ੱਕ ਸਿੱਖਾਂ ਨੇ ਗੁਜਰਾਤ ਹਾਈ ਕੋਰਟ 'ਚ ਜਿੱਤਿਆ, ਲੇਕਿਨ ਮੋਦੀ ਨੇ ਚੀਫ ਮਿਨਿਸਟਰ ਹੁੰਦਿਆਂ ਸੁਪਰੀਮ ਕੋਰਟ ਦੇ ਵਿੱਚ ਉਸ ਦੀ ਅਪੀਲ ਪਾਈ, ਜਿਹੜਾ ਅਜੇ ਵੀ ਸੁਪਰੀਮ ਕੋਰਟ 'ਚ ਹੈ। ਔਰ ਲੋਕਲ ਹਿੰਦੂਤਵੀ ਗੁੰਡਿਆਂ ਨੇ ਬਹੁਤ ਸਾਰੇ ਸਿੱਖ ਕਿਸਾਨਾਂ ਨੂੰ ਉਹਨਾਂ ਦੇ ਘਰਾਂ ਤੇ ਹਮਲਾ ਕਰਕੇ, ਕਈ ਵਾਰ ਜ਼ਮੀਨ ਤੋਂ ਘਰ ਤੱਕ ਦਾ ਜਿਹੜਾ ਉਹਨਾਂ ਦਾ ਰਸਤਾ ਉਹ ਬਲੌਕ ਕਰਕੇ ਉੱਥੋਂ ਉਹਨਾਂ ਨੂੰ ਭੱਜਣ ਤੇ ਮਜਬੂਰ ਕੀਤਾ। ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਜਦੋਂ ਕਮਲਨਾਥ ਕੁਝ ਮਹੀਨੇ ਪਹਿਲਾਂ ਹੀ ਉੱਥੇ ਚੀਫ ਮਿਨਿਸਟਰ ਬਣਿਆ, ਅਸੀਂ ਇਹ ਖਬਰ ਡਿਸਕਸ ਵੀ ਕੀਤੀ ਸੀ ਔਰ
ਉਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਕਿ ਕਿਵੇਂ ਉਸ ਕਮਲਨਾਥ ਦੀ ਸਰਕਾਰ ਨੇ ਕਹਿ ਕੇ ਜੀ ਇਹ ਤਾਂ ਫੋਰੈਸਟ ਡਿਪਾਰਟਮੈਂਟ ਦੀ ਜ਼ਮੀਨ 'ਚ ਤੁਸੀਂ ਘਰ ਬਣਾਏ ਨੇ, ਜ਼ਮੀਨਾਂ ਨੇ, ਵੱਡੀਆਂ ਵੱਡੀਆਂ ਮਸ਼ੀਨਾਂ ਲਿਆ ਕੇ, ਬੁਲਡੋਜ਼ਰ ਲਿਆ ਕੇ ਉਹਨਾਂ ਦੇ ਘਰ ਜਿਹੜੇ ਨੇ ਉਹ ਢਾ ਦਿੱਤੇ, ਜ਼ਮੀਨਾਂ ਵਾਹ ਦਿੱਤੀਆਂ। ਹਾਲਾਂ ਉਦੋਂ ਡਰਾਮਾ ਕੀਤਾ ਅਮਰਿੰਦਰ ਨੇ ਕਿ ਜੀ ਮੈਂ ਕਹਿ ਦਿੱਤਾ, ਕਿਉਂਕਿ ਕਮਲਨਾਥ ਉਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਨ ਵਾਲਾ ਔਰ ਕਾਂਗਰਸ ਦੀ ਹਕੂਮਤ ਦੇ ਥੱਲੇ ਮੱਧ ਪ੍ਰਦੇਸ਼ ਸਿੱਖਾਂ ਦੀ ਬਰਬਾਦੀ ਤਬਾਹੀ ਹੋਈ। ਹਾਲਾਂ ਕਿਹਾ ਗਿਆ ਕਿ ਜੀ ਉਹ ਰੋਕ ਦਿੱਤਾ ਗਿਆ, ਲੇਕਿਨ ਉਸ ਤੋਂ ਬਾਅਦ ਕਿਉਂਕਿ ਜਦੋਂ ਖਬਰ ਬਣਦੀ ਹੈ ਉਦੋਂ ਮਾੜੀ ਮੋਟੀ ਬਿਆਨਬਾਜ਼ੀ ਹੁੰਦੀ ਹੈ, ਬਾਅਦ ਦੇ ਵਿੱਚ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਔਰ ਜ਼ਾਹਰ ਹੈ ਕਿ ਉੱਥੋਂ ਵੀ ਉਹੀ ਬਰਬਾਦੀ ਔਰ ਉਵੇਂ ਹੀ ਸਿੱਖ ਕਿਸਾਨਾਂ ਦਾ ਉਜਾੜਾ ਜਿਹੜਾ ਹੈ ਉਹ ਹੋ ਰਿਹਾ। ਔਰ ਅੱਜ ਜਿਹੜੀ ਖਬਰ ਬੇਸ਼ੱਕ ਕੱਲ ਹੋਰ ਵੀ ਡਿਫਰੈਂਟ ਸੋਸ਼ਲ ਮੀਡੀਆ ਤੇ ਸੀ, ਪਰ ਪੰਜਾਬ ਸਪੈਕਟਰਮ ਨੇ ਅੱਜ ਇਹਨੂੰ ਪ੍ਰੋਮੀਨੈਂਟਲੀ ਦਿੱਤਾ ਔਰ ਇਹ ਯੂਪੀ ਦੇ ਹਵਾਲੇ ਨਾਲ ਹੈ। ਔਰ ਇਹਦੀ ਹੈਡਲਾਈਨ ਹੀ ਇਹ ਹੈ ਕਿ ਗੁਜਰਾਤ ਤੇ ਮੱਧ ਪ੍ਰਦੇਸ਼ ਮਗਰੋਂ ਯੂਪੀ ਵਿੱਚ ਪੰਜਾਬੀ ਕਿਸਾਨਾਂ ਨੂੰ ਉਜਾੜੇ ਦੇ ਨੋਟਿਸ ਜਾਰੀ। ਔਰ ਇਹ ਇਸ ਖਬਰ ਦਾ ਸੰਬੰਧ ਜਿਹੜਾ ਹੈ ਇਸ ਦੇ ਵਿੱਚ ਲਗਭਗ 600 ਸਿੱਖ ਪਰਿਵਾਰਾਂ ਦਾ ਜ਼ਿਕਰ ਹੈ ਕਿ ਉਹਨਾਂ ਦੇ ਸਿਰ ਤੇ ਤਲਵਾਰ ਲਟਕ ਰਹੀ ਹੈ। ਔਰ ਇਹਨਾਂ ਦਾ ਸੰਬੰਧ ਜਿਹੜਾ ਹੈ ਉਹ ਉੱਥੋਂ ਦੇ ਲਖੀਮਪੁਰ ਖੀਰੀ ਦੇ ਵਿੱਚ ਹੈ, ਰਾਮਨਗਰ ਜ਼ਿਲ੍ਹਾ। ਔਰ ਇਹ ਦੋ ਤਿੰਨ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਪਿੰਡ ਚੰਪਤਪੁਰ, ਤਹਿਸੀਲ ਨਗੀਨਾ, ਜ਼ਿਲ੍ਹਾ ਬਿਜਨੌਰ ਤੇ ਪਿੰਡ ਰਾਮਨਗਰ, ਜ਼ਿਲ੍ਹਾ ਲਖੀਮਪੁਰ ਖੀਰੀ ਚ। ਔਰ ਇਹਨਾਂ ਦੇ ਜਿਹੜੇ ਉੱਥੋਂ ਦੇ ਉਹਨਾਂ ਨੇ ਜਸਵੀਰ ਸਿੰਘ ਵਿਰਕ ਜਿਹੜੇ ਸਪੋਕਸਮੈਨ ਬਣਾਏ ਨੇ, ਉਹਨਾਂ ਨੇ ਕਿਹਾ ਕਿ ਵੀ 1950 ਦੇ ਵਿੱਚ ਯਾਨੀ ਕਿ 70 ਸਾਲਾਂ ਤੋਂ ਜਿਹੜੀ ਜਿਸ ਜ਼ਮੀਨ ਨੂੰ ਸਿੱਖਾਂ ਨੇ ਆਬਾਦ ਕੀਤਾ ਹੈ ਉਹਨਾਂ ਕੋਲ ਪ੍ਰੋਪਰ ਰਾਈਟ ਨੇ। ਔਰ ਮੈਂ ਉਹਨਾਂ ਦੀ ਜ਼ੁਬਾਨੀ ਕਹਾਂ ਕਿ ਭਾਈ 1950 ਚ ਕੁਝ ਪੰਜਾਬੀ ਪਰਿਵਾਰਾਂ ਨੇ, ਜਿਹੜੇ ਮੈਂ ਪਿੰਡਾਂ ਦਾ ਨਾਮ ਲਿਆ, ਬੇਆਬਾਦ ਜ਼ਮੀਨਾਂ ਨੂੰ ਲੈ ਕੇ ਜ਼ਹਿਰੀਲੇ ਜੰਗਲੀ ਜੀਵਾਂ ਦੀ ਬਹੁਤਿਆਤ ਵਾਲੇ ਬਿਆਬਾਨ ਜੰਗਲਾਂ ਨੂੰ ਵਾਹਣਯੋਗ ਬਣਾਇਆ ਸੀ। ਉਹਨਾਂ ਦੇ ਇੱਥੇ ਪੱਕੇ ਮਕਾਨ ਨੇ, ਹਰ ਤਰ੍ਹਾਂ ਦੇ ਕਨੈਕਸ਼ਨ ਨੇ, ਬੈਂਕ ਖਾਤੇ ਤੇ ਦਸਤਾਵੇਜ਼ ਹੋਣ ਦੇ ਬਾਵਜੂਦ 70 ਸਾਲਾਂ ਬਾਅਦ ਉਹਨਾਂ ਦੀ ਤੀਜੀ ਪੀੜ੍ਹੀ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ਉਜਾੜਨ ਲੱਗੀ ਹੈ। ਔਰ ਉਹਨਾਂ ਨੇ ਕਿਹਾ ਵੀ ਉਸ ਤੋਂ ਪਹਿਲਾਂ ਯੂਪੀ ਦੇ ਵਿੱਚ ਕਾਂਗਰਸ ਦੀ ਵੀ ਸਰਕਾਰ ਰਹੀ ਹੈ, ਸੋਸ਼ਲਿਸਟ ਪਾਰਟੀ ਦੀ ਰਹੀ ਹੈ, ਬਹੁਜਨ ਸਮਾਜ ਪਾਰਟੀ ਦੀ ਰਹੀ ਹੈ, ਕਿਸੇ ਨੇ ਸਿੱਖ ਕਿਸਾਨਾਂ ਨਾਲ ਧੱਕਾ ਨਹੀਂ ਕੀਤਾ। ਪਰ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਯੋਗੀ ਆਦਿੱਤਿਆਨਾਥ ਦੀ, ਉਹ ਪੰਜਾਬੀ ਕਿਸਾਨਾਂ ਨੂੰ ਜ਼ਲੀਲ ਵੀ ਕਰ ਰਹੀ ਹੈ। ਉਹਨਾਂ ਦੀ ਗੰਨੇ ਦੀ ਫਸਲ ਨੂੰ JCB ਮਸ਼ੀਨਾਂ ਤੇ ਟਰੈਕਟਰਾਂ ਦੀ ਮਦਦ ਨਾਲ ਉਹ ਉੱਥੇ ਉਹਨੂੰ ਵਾਹਣ ਪੁੱਜੇ ਕਿ ਵੀ ਇਹਨੂੰ ਡਿਸਟਰੋਏ ਕਰ ਦਿਓ। ਜ਼ਾਹਰ ਹੈ ਕਿਸਾਨ ਆਪਣੀ ਜ਼ਮੀਨ ਔਰ ਆਪਣੀ ਇੱਜ਼ਤ ਦੇ ਲਈ ਤਾਂ ਮਰਨ ਮਾਰਨ ਤੱਕ ਜਾਂਦਾ ਹੈ। ਔਰ ਸਿੱਖ ਕਿਸਾਨ ਸਾਹਮਣੇ ਡਟ ਗਏ ਔਰ ਜੰਗਲਾਤ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਡਿਸਟਰੋਏ ਕਰਨਾ ਚਾਹੁੰਦੇ ਸੀ। ਔਰ ਜਦੋਂ ਉਹਨਾਂ ਨੇ ਉਹਨਾਂ ਨੂੰ ਨਹੀਂ ਕਰਨ ਦਿੱਤਾ ਤੇ 35 ਸਿੱਖ ਕਿਸਾਨਾਂ ਦੇ ਖਿਲਾਫ ਬੜੀਆਂ ਸਖਤ ਧਾਰਾਵਾਂ ਦੇ ਤਹਿਤ ਕੇਸ ਬਣਾ ਦਿੱਤੇ ਗਏ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਇਲਾਵਾ ਕਿ ਵੀ ਕਿਵੇਂ ਉਹਨਾਂ ਜਿਹੜਾ ਵਣ ਅਧਿਕਾਰੀਆਂ ਨੇ, ਪੁਲਿਸ ਨੇ ਘਰਾਂ ਦੇ ਵਿੱਚ ਵੜ ਕੇ ਔਰਤਾਂ ਨੂੰ ਬੇਪਤ ਕੀਤਾ। ਉਹਨਾਂ ਕਿਹਾ ਕਿ ਵੀ ਸਾਡੇ ਕੋਲ 1980 ਦੇ ਵਿੱਚ ਚੱਕਬੰਦੀ ਐਕਟ ਦੇ ਥੱਲੇ ਕਾਬਜ਼ ਕਿਸਾਨਾਂ ਨੂੰ ਮਾਲਕ ਮੰਨ ਕੇ ਜ਼ਮੀਨਾਂ ਦਾ ਇੰਤਕਾਲ ਸਾਡੇ ਨਾਲ ਕੀਤਾ ਗਿਆ ਸੀ, ਸਰਕਾਰੀ ਸਹੂਲਤਾਂ ਵੀ ਮਿਲ ਰਹੀਆਂ ਸੀ ਔਰ ਅਸੀਂ ਉੱਥੇ ਪੱਕੇ ਮਕਾਨ ਵੀ ਆਪਣੀਆਂ ਜ਼ਮੀਨਾਂ 'ਚ ਬਣਾਏ ਹੋਏ ਨੇ। ਔਰ ਹੁਣ ਅਚਾਨਕ ਜਿਹੜਾ ਫੋਰੈਸਟ ਡਿਪਾਰਟਮੈਂਟ ਹੈ ਉਹ ਆ ਕੇ ਕਹਿ ਰਿਹਾ ਕਿ ਜੀ ਇਹ ਫੋਰੈਸਟ ਦੀ ਜ਼ਮੀਨ ਔਰ ਇਹਨੂੰ ਅਸੀਂ ਖਾਲੀ ਕਰਵਾਉਣਾ। ਉਹਨਾਂ ਕਿਹਾ ਕਿ ਭਾਈ ਦਰਜਨ ਤੋਂ ਵੱਧ ਟਰੈਕਟਰ JCB ਮਸ਼ੀਨਾਂ ਦੇ ਨਾਲ ਉਹ ਫਸਲ ਦੀ ਨੂੰ ਤਬਾਹ ਕਰਨ ਦੇ ਲਈ ਆਏ। ਸਿੱਖਾਂ ਨੇ, ਸਿੱਖ ਕਿਸਾਨਾਂ ਨੇ ਵਿਰੋਧ ਕੀਤਾ। ਫਿਰ ਉਹਨਾਂ ਦੇ ਜੰਗਲਾਤ ਦੇ ਅਧਿਕਾਰੀਆਂ ਨੇ ਸਿੱਖ ਕਿਸਾਨਾਂ ਦੇ ਘਰਾਂ 'ਚ ਵੜ ਕੇ ਔਰਤਾਂ ਦੀ ਬੇਇੱਜ਼ਤੀ ਕਰਨੀ ਸ਼ੁਰੂ ਕੀਤੀ। ਬਰਦਾਸ਼ਤ ਕਰਨਾ ਔਖਾ ਸੀ ਔਰ ਕਿਸਾਨਾਂ ਦੇ ਨਾਲ ਤਕਰਾਰ ਹੋਣ ਤੋਂ ਬਾਅਦ 35 ਸਿੱਖ ਕਿਸਾਨਾਂ ਦੇ ਉੱਤੇ ਅੱਡ-ਅੱਡ ਜਿਹੜਾ ਉਹ ਧਾਰਾਵਾਂ ਦੇ ਥੱਲੇ ਕੇਸ ਰਜਿਸਟਰ ਕੀਤੇ ਗਏ ਨੇ। ਔਰ ਜਿਹੜੀ ਖਲੋਤੀ ਹੋਈ ਗੰਨੇ ਦੀ ਫਸਲ ਹੈ ਉਹ ਉਜਾੜ ਦਿੱਤੀ ਗਈ ਹੈ। ਔਰ ਇਸ ਵੇਲੇ ਜਿਨ੍ਹਾਂ ਨੂੰ ਪੁਲਿਸ ਨੇ ਕੇਸਾਂ 'ਚ ਫਸਾਇਆ ਉਹ ਲੁਕਣ ਦੇ ਲਈ ਮਜਬੂਰ ਨੇ, ਭੱਜਣ ਲਈ ਮਜਬੂਰ ਨੇ। ਔਰ ਉਹਨਾਂ ਕਿਹਾ ਕਿ ਵੀ ਲਗਭਗ 3000 ਏਕੜ ਜ਼ਮੀਨ ਪਹਿਲਾਂ ਹੀ ਸਾਡੇ ਸਿੱਖ ਕਿਸਾਨਾਂ ਦੀ ਯੂਪੀ ਸਰਕਾਰ ਨੇ ਡੈਮ ਬਣਾਉਣ ਦੇ ਨਾਂ ਥੱਲੇ ਐਕਵਾਇਰ ਕੀਤੀ ਹੋਈ ਹੈ, ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।
ਤੇ ਹੁਣ 1000 ਏਕੜ ਜ਼ਮੀਨ ਦੇ ਮਾਲਕ ਜਿਹੜੇ ਕਿਸਾਨ ਨੇ ਉਹਨਾਂ ਨੂੰ ਉਜਾੜਿਆ ਜਾ ਰਿਹਾ। ਸੋ ਇਹ ਹੈ ਹਕੀਕਤ ਜਿਹੜੀ ਅੱਖਾਂ ਦੇ ਸਾਹਮਣੇ ਵਾਪਰ ਰਹੀ ਹੈ। ਔਰ ਇਹ ਵਰਤਾਰਾ ਜਦੋਂ ਅਸੀਂ ਅੱਜ 60 ਸਾਲ ਬਾਅਦ ਦਿੱਲੀ ਦੇ ਉਸ ਗੋਲੀ ਕਾਂਡ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਇਹ ਫਿਜ਼ੀਕਲ ਜੈਨੋਸਾਈਡ ਰਿਹਾ, ਇਹਦੇ ਨਾਲ ਇਕਨੋਮਿਕਲ ਜੈਨੋਸਾਈਡ ਕਿਸ ਲੈਵਲ ਤੇ ਹੋਇਆ, ਕਿਵੇਂ ਪੰਜਾਬ ਦਾ ਪਾਣੀ ਲੁੱਟ ਕੇ ਹਿੰਦੂ ਸਟੇਟਾਂ ਹਰਿਆਣਾ ਰਾਜਸਥਾਨ ਨੂੰ ਮੁਫਤ ਦਿੱਤਾ ਜਾ ਰਿਹਾ ਔਰ ਲਗਾਤਾਰਤਾ ਦੇ ਨਾਲ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਫਿਰ ਅਸੀਂ ਇਸ ਦੇ ਨਾਲ ਇਹ ਦੇਖ ਰਹੇ ਹਾਂ ਵੀ ਇਹ, ਕਿਉਂਕਿ ਜਿੱਥੇ ਅਸੀਂ ਆਪਣੀ ਗੱਲ ਕਰਦੇ ਹਾਂ ਉੱਥੇ ਭਾਰਤ ਦੇ ਵਿੱਚ ਦੂਸਰੀਆਂ ਅਕਲੀਤਾਂ ਖਾਸ ਤੌਰ ਤੇ ਕਸ਼ਮੀਰੀਆਂ ਦੇ ਅਸੀਂ ਹਮੇਸ਼ਾ ਹੱਕਾਂ ਦੀ ਗੱਲ ਕਰਦੇ ਹਾਂ ਔਰ ਭਾਰਤ ਦੇ ਨਕਸ਼ੇ 'ਚ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕਰ ਦਿੱਤਾ ਗਿਆ ਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਈਵਨ ਕਰੋਨਾ ਦੇ ਹਵਾਲੇ ਨਾਲ ਭਾਰਤ ਜਿੱਥੇ ਬਹੁਤ ਬੁਰੀ ਤਰ੍ਹਾਂ ਸਫਰ ਕਰ ਰਿਹਾ ਹੈ ਇਸ ਵੇਲੇ ਉਹ ਚੌਥੇ ਨੰਬਰ ਤੇ ਹੈ ਦੁਨੀਆ ਭਰ ਦੇ ਵਿੱਚ ਹੁਣ ਕੁੱਲ ਕੇਸਾਂ ਦੇ ਮਾਮਲੇ। ਲੇਕਿਨ ਇਸ ਸਾਰੇ ਦੇ ਦੌਰਾਨ ਵੀ ਕਿਵੇਂ ਮੁਸਲਮਾਨਾਂ ਨੂੰ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇੱਕ ਖਬਰ ਜਿਹੜੀ ਭਾਰਤੀ ਮੀਡੀਆ ਦੀ ਹੈ ਕਿ ਕਿਵੇਂ ਦਿੱਲੀ ਦੇ ਵਿੱਚ ਇੱਕ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਜਿਹੜਾ ਉਹਨਾਂ ਨੂੰ ਅਜੇ ਕੁਝ ਸਿੰਪਟਮ ਹੀ ਸਨ, ਉਹ ਘਰੋਂ ਨਿਕਲੇ, ਉਹਨਾਂ ਦਾ ਭਰਾ ਨਾਲ ਸੀ, ਉਹਨਾਂ ਨੇ ਆਪਣੇ ਆਪ ਨੂੰ ਟੈਸਟ ਕਰਵਾਉਣ ਦੇ ਲਈ ਦਿੱਲੀ ਦੇ ਪ੍ਰੋਮੀਨੈਂਟ 6 ਹਸਪੀਟਲ ਜਿਹੜੇ ਕਿ ਪ੍ਰਾਈਵੇਟ ਨੇ ਔਰ ਜਿਨ੍ਹਾਂ ਦੇ ਨਾਲ ਦਿੱਲੀ ਯੂਨੀਵਰਸਿਟੀ ਦਾ ਸਿੱਧਾ ਤਾਲੁਕ ਹੈ, ਡਾਇਰੈਕਟ ਪੇਮੈਂਟ ਹੁੰਦੀ ਹੈ ਉਹਨਾਂ ਦੀ, ਕਿਉਂਕਿ ਦਾੜੀ ਰੱਖੀ ਹੋਈ ਹੈ, ਉਹਨਾਂ ਦਾ ਭਰਾ ਨਾਲ ਸੀ, ਉਹਨਾਂ ਹਸਪਤਾਲ ਵਾਲਿਆਂ ਨੇ ਉਹਨਾਂ ਦੇ ਸਿਕਿਉਰਿਟੀ ਗਾਰਡਸ ਤੋਂ ਲੈ ਕੇ ਉਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ ਔਰ ਜੇ ਇੱਕ ਦੋ ਥਾਂ ਤੇ ਉਹਨਾਂ ਦਾ ਸੰਪਰਕ ਹੋਇਆ ਵੀ ਤੇ ਉਹਨਾਂ ਨੇ ਐਡਮਿਟ ਕਰਨ ਤੋਂ ਨਾ ਕਰ ਦਿੱਤੀ। ਨਤੀਜੇ ਦੇ ਤੌਰ ਤੇ ਇੱਕ ਤਾਂ ਉਹ ਬਿਮਾਰੀ ਦਾ ਸ਼ਿਕਾਰ ਸਨ, ਪਰ ਜਿਵੇਂ ਉਹਨਾਂ ਦੇ ਭਰਾ ਨੇ ਕਿਹਾ ਕਿ ਇਹਦੇ ਨਾਲੋਂ ਵੀ ਜ਼ਿਆਦਾ ਉਹਨਾਂ ਨੂੰ ਇੰਨਾ ਵੱਡਾ ਸ਼ੌਕ ਲੱਗਾ ਕਿ ਭਾਈ ਮੈਂ ਪ੍ਰੋਫੈਸਰ ਹੈ ਔਰ ਉਹ ਖਬਰ ਹੈ ਕਿ 6 hospitals refused to admit. Finally, Delhi University professor Wali Akhtar dies. ਉਹਨਾਂ ਦੀ ਮੌਤ ਹੋ ਗਈ ਔਰ ਇਹ ਵਾਲੀ ਅਖਤਰ ਨਕਵੀ ਛੋਟੇ ਮੋਟੇ ਨਹੀਂ, ਇਹ ਜਿਹੜਾ ਅਰਬੀ ਡਿਪਾਰਟਮੈਂਟ ਹੈ ਦਿੱਲੀ ਯੂਨੀਵਰਸਿਟੀ ਦਾ ਉਸ ਦੇ ਹੈਡ ਆਫ ਦਾ ਡਿਪਾਰਟਮੈਂਟ ਸਨ। 6 ਪ੍ਰਾਈਵੇਟ ਹਸਪੀਟਲ ਜੋ ਦਿੱਲੀ ਔਰ ਨੋਇਡਾ, ਸਰਕਾਰੀ ਤਾਂ ਛੱਡੋ ਉਹ ਤਾਂ ਉੱਥੇ ਨਾਮ ਮਾਤਰ ਵੀ ਨਹੀਂ ਰਹੇ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਉਹਨਾਂ ਦੇ ਨਾਲ ਜੋ ਸਲੂਕ ਕੀਤਾ ਗਿਆ ਕਿ ਇਹ ਉਹਨਾਂ ਨੂੰ ਸਿਰਫ ਬੁਖਾਰ ਸੀ, ਅਜੇ ਹੋਰ ਕੋਈ ਸਿੰਪਟਮ ਨਹੀਂ ਸੀ, ਉਹਨਾਂ ਨੂੰ ਲੱਗਾ ਕਿ ਭਾਈ ਇਹ ਚੈੱਕਅਪ ਦੇ ਲਈ ਜਿਹੜਾ ਉਹ ਜਾਇਆ ਜਾਏ ਔਰ ਉਹਨਾਂ ਨੇ ਹਸਪਤਾਲਾਂ ਦੇ ਨਾਂ ਦਿੱਤੇ ਨੇ ਕਿ ਦਿੱਲੀ ਬਾਂਸਰ ਹਸਪੀਟਲ, ਫੋਰਟਿਸ ਹਸਪੀਟਲ, ਹੋਲੀ ਫੈਮਿਲੀ ਹਸਪੀਟਲ, ਮੂਲਚੰਦ ਹਸਪੀਟਲ, कैलाश hospital. Lekin, but all of them refused to admit him. Some of them said they don't admit patients having fever, and some said they don't have a bed. बहाना है कि साढ़े कोल बिस्तरा नहीं है, किसी ने क्या और जब उन्होंने पूछा गया कि क्यों उन्होंने इनकार किया अस्पताल ने, तो उन्होंने भरा कह रहे हैं my ailing brother was shocked and disappointed at the treatment of the hospital more than his ailment, as he was emotionally a weak person. जज्बाती अरबी ज़बान ਜਿਹੜੇ ਲੈਂਗੁਏजेस ਦੀ ਜਾਂ ਕਲਚਰਸ ਦੀ ਗੱਲ ਕਰਦੇ ਹੁੰਦੇ ਨੇ ਜਾਂ ਉਹਨਾਂ ਫੀਲਡਸ ਨੂੰ ਚੁਣਦੇ ਨੇ, ਉਹਨਾਂ ਦੀ ਸਾਈਕੋਲੋਜੀ ਨੂੰ ਚੁਣਦੇ ਨੇ, ਉਹ ਇਮੋਸ਼ਨਲੀ ਬੜੇ ਸੈਂਟੀਮੈਂਟਲ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਬਿਲਕੁਲ ਇਹ ਆਸ ਹੀ ਨਹੀਂ ਸੀ ਕਿ ਵੀ ਮੇਰੇ ਨਾਲ ਵੀ ਇਹ ਹੋ ਸਕਦਾ ਹੈ ਕਿ ਭਾਈ ਮੈਂ ਇਹਨਾਂ ਇੱਕ ਸਟੈਂਡਰਡ ਯੂਨੀਵਰਸਿਟੀ ਦੇ ਵਿੱਚ ਬੈਠਾ ਔਰ ਇਸ ਲੈਵਲ ਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਕੋਰੋਨਾ ਦੇ ਕਹਿਰ ਦੇ ਚੱਲਦੇ ਆ ਇੱਕ ਪਾਸੇ ਦੁਨੀਆ ਦੀਆਂ ਹਕੂਮਤਾਂ ਇਸ ਕੰਮ ਤੇ ਲੱਗੀਆਂ ਨੇ ਕਿ ਕਿਵੇਂ ਆਪਣੇ ਸ਼ਹਿਰੀਆਂ ਨੂੰ ਤਹਫ਼ੁਜ਼ ਦੇਣਾ ਹੈ, ਉਹਨਾਂ ਨੂੰ ਰਾਹਤ ਦੇਣੀ ਹੈ, ਉਹਨਾਂ ਦੇ ਲਈ ਪੈਕੇਜ ਦਿੱਤੇ ਜਾਣ। ਅਮਰੀਕਾ 'ਚ ਵੀ ਇਨਸਪਾਈਟ ਆਫ ਕਿ ਪ੍ਰੈਜ਼ੀਡੈਂਟ ਟਰੰਪ ਦੀ ਹੈਂਡਲਿੰਗ ਦਾ ਅਸੀਂ ਉਸ ਨੂੰ ਕ੍ਰਿਟਿਸਾਈਜ਼ ਕਰਦੇ ਹਾਂ, ਲੇਕਿਨ ਕਿਵੇਂ US ਕਾਂਗਰਸ ਐਕਸ਼ਨ 'ਚ ਆਈ, ਕਿਵੇਂ $2 ਟ੍ਰਿਲੀਅਨ ਤੋਂ ਜ਼ਿਆਦਾ ਦਾ ਪੈਕੇਜ ਆਇਆ ਔਰ ਜਿਹਦਾ ਵੀ ਐਡਰੈਸ ਉਹਨਾਂ ਦੇ ਕੋਲ ਸੀ ਜਿਹੜੇ ਟੈਕਸ ਫਾਈਲ ਕਰਦੇ ਨੇ, ਪਹਿਲੀ ਸਟੇਜ ਦੇ ਉੱਤੇ $1200 ਦੇ ਚੈੱਕ ਜਿਹੜੇ ਨੇ ਹਰ ਇੱਕ ਦੇ ਖਾਤੇ 'ਚ ਆਏ। ਯਕੀਨੀ ਬਣਾਇਆ ਇਹਨਾਂ ਨੇ ਕਿ ਛੋਟੀਆਂ ਬਿਜ਼ਨੈਸਿਸ ਨੂੰ ਔਰ ਅਨਇੰਪਲੋਇਮੈਂਟ ਜਿਹੜੀ ਜਿਨ੍ਹਾਂ ਨੂੰ ਮਿਲਦੀ ਆ ਉਹਨਾਂ ਨੂੰ ਪੈਕੇਜ ਦਿੱਤਾ ਹੈ।
ਦੁਕਾਨ ਜਿਹੜੇ ਘਰਾਂ ਦੇ ਮਾਲਕ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਰਾਇਆ ਨਹੀਂ ਮੰਗ ਸਕਦੇ, ਲੇਕਿਨ ਜਿਹੜਾ ਉਹਨਾਂ ਨੂੰ ਰਾਹਤ ਕਿਰਾਏਦਾਰਾਂ ਨੂੰ ਵੀ ਮਿਲੀ ਕਿ ਭਾਈ ਹੌਲੀ ਹੌਲੀ ਉਹਨੂੰ ਐਡਜਸਟ ਕੀਤਾ ਜਾ ਸਕਦਾ। ਸੋ ਜ਼ਾਹਿਰ ਹੈ ਕਿ ਵੀ ਜੇ ਹੁਣ ਅਮਰੀਕਾ ਕੋਈ ਛੋਟਾ ਮੁਲਕ ਨਹੀਂ ਹੈ ਆਬਾਦੀ ਦੇ ਲਿਹਾਜ਼ ਨਾਲ, ਚੀਨ ਔਰ ਭਾਰਤ ਤੋਂ ਬਾਅਦ ਤੀਸਰਾ ਵੱਡਾ ਮੁਲਕ ਹੈ, ਔਰ ਜਿੱਥੇ 1.25 ਲੱਖ ਬੰਦਾ ਮਰ ਗਿਆ ਹੋਏ, ਸਿਸਟਮ ਥੋੜਾ ਬਹੁਤ ਕਰੈਕ ਨਜ਼ਰ ਆਇਆ, ਪਰ ਕਿਵੇਂ ਸੰਭਲੇ, ਕਿਵੇਂ ਸਾਰੇ ਲੋਕ, ਭਾਵੇਂ ਦੂਸਰਾ ਚੈਲੰਜ ਸਿਵਲ ਰਾਈਟਸ ਦਾ ਆ ਗਿਆ ਜਿਹੜੀ ਡੈਥ ਤੋਂ ਬਾਅਦ ਮਿਨੀਐਪੋਲਿਸ, ਪਰ ਇਹਦੇ ਬਾਵਜੂਦ ਸਿਸਟਮ ਦੀ ਇੱਕ ਰੈਜ਼ਿਲੀਅੰਸ ਹੈ ਕਿ ਭਾਈ ਉਹਨਾਂ ਨੇ ਈਵਨ ਜਿਹੜੇ ਸਫਰ ਕਰ ਰਹੇ ਸੀ ਖੁਦ ਕਰੋਨਾ ਨਾਲ ਜਾਂ ਦੂਜੀ ਉਸ ਕਹਿਰ ਨਾਲ, ਉਹ ਗੋਰੇ ਆ ਕੇ ਖਲੋਤੇ ਬਲੈਕਸ ਦੇ ਨਾਲ ਜਾਂ ਦੂਜਿਆਂ ਦੇ ਨਾਲ ਕਿ ਨਹੀਂ। ਔਰ ਅੱਜ ਮੈਜੋਰਟੀ ਅਮਰੀਕਨ, ਤੁਸੀਂ ਪੋਲ ਦੇਖੋ, 80% ਅਮਰੀਕਨ ਜਿਨ੍ਹਾਂ ਚ ਮੈਜੋਰਟੀ ਜ਼ਾਹਰ ਹੈ ਵਾਈਟਸ ਨੇ, ਜਿਹੜੇ ਕਹਿੰਦੇ ਨੇ ਕਿ ਰੇਸਿਜ਼ਮ ਬਿਲਕੁਲ ਇਹ ਬਿਮਾਰੀ ਹੈ ਔਰ ਇਹ ਜਿਹੜਾ ਹੁਣ ਮੌਕਾ ਹੈ, ਪੁਲਿਸ ਰਿਫਾਰਮ ਹੋਣੇ ਚਾਹੀਦੇ ਨੇ, ਹੁਣ ਇਹ ਸਾਨੂੰ ਖਤਮ ਕਰਨਾ ਚਾਹੀਦਾ ਹੈ। ਈਵਨ ਜਿਹੜੇ ਬੁੱਤ ਤੋੜਨ ਦੀ ਗੱਲ ਆਈ, ਤੁਸੀਂ ਦੇਖੋ ਕਿ ਸੈਨੇਟ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਿਟੀ ਹੈ ਔਰ ਕੱਲ ਹੀ ਸੈਨੇਟ ਦੀ ਜਿਹੜੀ ਉਹਨਾਂ ਦੀ ਇੱਕ ਫੋਰਨ ਕਮੇਟੀ ਹੈ ਇਸ ਦੇ ਉੱਤੇ, ਜਿਹੜੀ ਡਿਫੈਂਸ ਕਮੇਟੀ ਹੈ, ਉਹਨਾਂ ਨੇ ਵੀ ਕਿਹਾ ਕਿ ਵੀ ਜਿਹੜੇ ਜਰਨੈਲਾਂ ਨੇ ਇੱਥੇ ਅਮਰੀਕਾ 'ਚ ਸਿਵਲ ਵਾਰ ਦੇ ਵੇਲੇ ਜਿਹੜੀ ਸਲੇਵਰੀ ਦੇ ਲਈ ਸੀ ਔਰ ਹੱਕ ਦੇ ਵਿੱਚ ਸੀ, ਔਰ ਜਿਨ੍ਹਾਂ ਦੇ ਨਾਂ ਦੇ ਉੱਤੇ ਮਿਲਟਰੀ ਸੈਂਟਰ ਇੱਥੇ ਜਿਹੜੇ ਨੇ ਆਰਮੀ ਦੇ ਸੈਂਟਰ ਨੇ, ਉਹਨਾਂ ਦੇ ਨਾਂ ਵੀ ਬਦਲੇ ਜਾਣ ਔਰ ਉਹਨਾਂ ਦੀਆਂ ਯਾਦਾਂ ਨੂੰ ਹਟਾਇਆ ਜਾਏ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਆਪੋਜ਼ਿਟ ਪੋਜੀਸ਼ਨ ਲਈ ਹੈ, ਲੇਕਿਨ ਇਹ ਇਸ ਮੁਲਕ 'ਚ ਹੋ ਸਕਦਾ ਹੈ। ਦੂਸਰੇ ਪਾਸੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਯੂਪੀ 'ਚ ਸਿੱਖ ਕਿਸਾਨਾਂ ਨੂੰ ਡਿਸਪੋਜ਼ੈਸ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਜ਼ਮੀਨਾਂ ਤੋਂ, ਕਿਵੇਂ ਸੀਏਏ ਔਰ ਦੂਸਰੇ ਜਿਹੜੇ ਉਹਦੀ ਆੜ ਦੇ ਵਿੱਚ ਅੱਗੇ ਤੋਰੀ ਗਈ ਹੈ ਗੱਲ, ਕਿਵੇਂ ਜੰਮੂ ਕਸ਼ਮੀਰ ਦੇ ਵਿੱਚ ਆਰਡੀਨੈਂਸ ਜਾਰੀ ਕਰਕੇ ਡੋਮਿਸਾਈਲ ਵਰਗੇ ਲਾਅ ਜਿਹੜੇ ਨੇ ਉਹਨਾਂ ਰਾਹੀਂ ਉੱਥੇ ਉਹਨਾਂ ਨੇ ਕਿਵੇਂ ਡੈਮੋਗ੍ਰਾਫਿਕਸ ਚੇਂਜ ਕਰਨ ਦੀ ਲਾਈਨ ਲਈ ਹੈ, ਕਿਵੇਂ ਬਿਮਾਰੀ ਦੇ ਵਿੱਚ ਕੱਲਾ ਹੀ ਨਹੀਂ ਕਿ ਬਦਨਾਮ ਕੀਤਾ ਤਬਲੀਗੀ ਜਮਾਤ ਨੂੰ ਜਾਂ ਹਜ਼ੂਰ ਸਾਹਿਬ ਦੇ ਯਾਤਰੂਆਂ ਨੂੰ। ਅੱਜ ਜੇ ਦਿੱਲੀ ਦੇ ਵਿੱਚ ਇੱਕ ਪ੍ਰੋਫੈਸਰ ਨਾਲ ਇਹ ਹੋ ਸਕਦਾ ਹੈ ਤੇ ਤੁਸੀਂ ਇਮੇਜਿਨ ਕਰੋ ਕਿ ਬਾਕੀ ਭਾਰਤ ਭਰ ਦੇ ਵਿੱਚ ਜਿਹੜੇ ਕਾਮਨ ਵਿਚਾਰੇ, ਕਿਉਂਕਿ ਭਾਰਤ ਦੇ ਮੁਸਲਮਾਨ ਮੈਜੋਰਿਟੀ ਗਰੀਬੀ ਰੇਖਾ ਤੋਂ ਥੱਲੇ ਨੇ, ਬਹੁਤ ਗਰੀਬ ਨੇ, ਆਮ ਕੋਈ ਠੇਲੇ ਤੇ ਹੈ ਕੰਮ ਕਰਦਾ ਹੈ, ਕੋਈ ਰੇੜੀ ਹੈ, ਕੋਈ ਮਜ਼ਦੂਰ ਹੈ, ਤੇ ਉਹਨਾਂ ਦੀ ਕੌਣ ਸੁਣਵਾਈ ਹੈ, ਕਿੰਨੇ ਕਿੱਥੇ ਮਰ ਰਹੇ ਨੇ। ਔਰ ਗੱਲ ਕਰਨਾ ਇਹ ਨਹੀਂ ਹੈ ਕਿ ਉਹਨਾਂ ਨੇ ਸਿੱਖਾਂ ਜਾਂ ਮੁਸਲਮਾਨਾਂ ਜਾਂ ਕਿਸੇ ਹੱਦ ਤੱਕ ਈਸਾਈਆਂ ਨੂੰ ਟਾਰਗੇਟ ਕੀਤਾ, ਦਲਿਤ। ਔਰ ਯੂਪੀ ਦੇ ਵਿੱਚ ਗੁੰਡਾ ਆਦਿੱਤਿਆਨਾਥ ਜਿਹਨੇ ਹਜ਼ਾਰਾਂ ਫੇਕ ਐਨਕਾਊਂਟਰ ਬਣਾਏ ਨੇ, ਔਰ ਇਹ ਵੀ ਕਿਉਂਕਿ ਦਲਿਤ ਪਾਵਰ ਆਪਣੇ ਆਪ ਦੇ ਵਿੱਚ ਬ੍ਰਾਹਮਣਵਾਦ ਨੂੰ ਚੈਲੰਜ ਕਰਦੀ ਹੈ ਔਰ ਇਸ ਮੌਕੇ ਨੂੰ ਉਹ ਇਸਤੇਮਾਲ ਕਰ ਰਹੇ ਨੇ। ਔਰ ਦਿੱਲੀ ਦੇ ਵਿੱਚ ਜਿਵੇਂ ਦਲਿਤ, ਮੁਸਲਿਮ ਔਰ ਸਿੱਖ ਵੋਟ ਇਕੱਠੀ ਹੋਈ ਬੀਜੇਪੀ ਨੂੰ ਹਰਾਉਣ ਦੇ ਲਈ, ਭਾਵੇਂ ਜਿਹਨੂੰ ਜਿਤਾਇਆ ਉਹ ਅੱਗੋਂ ਇਹਨਾਂ ਦਾ ਵੀ ਪਿਓ ਨਿਕਲਿਆ ਕਿਉਂਕਿ ਹੈ ਹੀ ਸੀ ਕੇਜਰੀਵਾਲ, ਲੇਕਿਨ ਇਹ ਇਹਨਾਂ ਨੂੰ ਫਿਕਰ ਪੈ ਗਿਆ ਹੈ ਕਿ ਵੀ ਜੇ ਕੱਲ ਨੂੰ ਇਹ ਸਾਰੀਆਂ ਤਾਕਤਾਂ ਸੱਚਮੁੱਚ ਇਕੱਠੀਆਂ ਹੋਈਆਂ, ਦਲਿਤ, ਮੁਸਲਮਾਨ, ਸਿੱਖ, ਈਸਾਈ, ਟ੍ਰਾਈਬਲਸ, ਤੇ ਅਸੀਂ ਜਿਹੜੇ 3.5% ਬ੍ਰਾਹਮਣਵਾਦੀ ਸਾਰਿਆਂ ਨੂੰ ਦੱਬਿਆ ਹੋਇਆ ਹੈ, ਇਹ ਤਾਂ ਸਾਨੂੰ ਪੁੱਟ ਕੇ ਬਾਹਰ ਸੁੱਟਣਗੇ। ਔਰ ਹੁਣ ਉਹਨਾਂ ਨੇ ਇੱਕ ਬੜੀ ਸ਼ੈਤਾਨ ਗੇਮ ਖੇਡਣੀ ਸ਼ੁਰੂ ਕੀਤੀ ਹੈ ਔਰ ਇਹ ਵੀ ਜਿਹੜੀ ਹੈ ਇਸ ਹਵਾਲੇ ਦੇ ਨਾਲ ਇਹਦੀ ਖਬਰ ਹੈ ਕਿ ਵੀ ਯੂਪੀ ਦੇ ਹਵਾਲੇ ਨਾਲ ਹੈ। ਦਲਿਤ ਹਾਊਸਿਸ ਬਰਨਟ ਇਨ ਯੂਪੀ, Socialist Party leader Javed Siddiqui among 37 arrested in Jaunpur. At least 6 persons were injured after 6 huts in a Dalit locality in Batheti village was set ablaze allegedly by members of another community after an altercation erupted between the members of two over cattle grazing. ਹੁਣ ਤੁਸੀਂ ਦੇਖੋ ਇਸ ਸਟੋਰੀ ਦੀ ਡੀਟੇਲ ਪੜਨ ਦੀ ਲੋੜ ਹੀ ਨਹੀਂ ਪੈਂਦੀ ਕਿ ਇੱਕ ਪਿੰਡ ਦੇ ਵਿੱਚ ਜਿੱਥੇ ਜ਼ਾਹਰ ਹੈ ਮੁਸਲਮਾਨਾਂ ਦੀ ਆਬਾਦੀ ਹੋਏਗੀ ਸਾਈਜ਼ੇਬਲ, ਦਲਿਤਾਂ ਦੀ ਵੀ ਸਾਈਜ਼ੇਬਲ ਆਬਾਦੀ ਹੋਏਗੀ, ਔਰ ਉੱਥੇ ਉਹਨਾਂ ਦਾ ਜਿਹੜੀ ਕੋਈ ਲੀਡਰ ਹੈ ਲੋਕਲ ਉਹ ਮੁਸਲਮਾਨ ਹੈ ਜਾਵੇਦ ਸਦੀਕੀ। ਸੋ ਆਪਸ ਕੋਈ ਮਾੜਾ ਮੋਟਾ ਝਗੜਾ ਹੋਇਆ ਹੋਏਗਾ, ਪਰ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਦਲਿਤਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਔਰ ਫਿਰ ਇਹਦਾ ਬਲੇਮ ਮੁਸਲਮਾਨਾਂ ਦੇ ਉੱਤੇ ਸੁੱਟਦੇ ਆ, 37 ਉਹਨਾਂ ਦੇ ਬੰਦੇ ਚੁੱਕ ਲਏ। ਹੁਣ ਉਹਦਾ ਕੀ ਹੈ? ਇੱਕ ਤਾਂ ਮੁਸਲਮਾਨਾਂ ਦੀ ਪਰਸੀਕਿਊਸ਼ਨ ਚੱਲ ਰਹੀ ਹੈ, ਦੂਸਰਾ ਇਸ ਖਬਰ ਨੂੰ ਕਿ ਦੇਖੋ ਦਲਿਤਾਂ ਦੇ ਘਰਾਂ ਨੂੰ ਮੁਸਲਮਾਨਾਂ ਨੇ ਅੱਗ ਲਾ ਦਿੱਤੀ।
ਤਾਂ ਕਿ ਯੂਪੀ ਭਰ ਦੇ ਵਿੱਚ ਇਹ ਜਿਹੜੀ ਦਲਿਤ ਪਾਵਰ ਹੈ, ਕਿਉਂਕਿ ਦਲਿਤ ਪਾਪੂਲੇਸ਼ਨ ਯੂਪੀ ਜਿਹਦੇ ਸਿਰ ਤੇ ਮਾਇਆਵਤੀ ਜਿੱਤਦੀ ਰਹੀ ਹੈ, ਉਹ ਇੱਕ ਸਾਈਜ਼ੇਬਲ ਪਾਵਰ ਹੈ, ਜਿਹੜੇ ਅਗਰੈਸਿਵ ਵੀ ਨੇ। ਲੇਕਿਨ ਇਹਨੂੰ ਸਾਰੇ ਨੂੰ ਬਜਾਏ ਕਿ ਦਲਿਤ, ਮੁਸਲਮਾਨ, ਟਰਾਈਬਲ, ਸਿੱਖ, ਈਸਾਈ ਇੱਕ ਝੰਡੇ ਥੱਲੇ ਆਣ, ਇਹ ਇਸ ਕਰੋਨਾ ਕ੍ਰਾਈਸਿਸ ਦਾ ਫਾਇਦਾ ਚੁੱਕਦੇ ਆ। ਕਿਵੇਂ ਫਿਰਕੂ ਨਫ਼ਰਤ, ਫਿਰਕੂ ਦੰਗੇ, ਕਿਸ ਕਿਸਮ ਦੀ ਲਾਈਨ ਨੈਗੇਟਿਵਿਟੀ ਜਿਹੜੀ ਹੈ ਇਹ ਖੜੀ ਕਰ ਰਹੇ ਨੇ। ਔਰ ਇਸ ਸਾਰੇ ਚੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਕੁੱਲ ਮਿਲਾ ਕੇ ਹਿੰਦੂਤਵੀ ਏਜੰਡਾ ਇਸ ਕਰੋਨਾ ਦੇ ਵਿੱਚ, ਜਿੱਥੇ ਕਿ ਲੋਕ ਭੁੱਖ ਨਾਲ ਵੀ ਮਰ ਰਹੇ ਨੇ, ਇਕਨੋਮੀ ਦਾ ਬੁਰਾ ਹਾਲ ਹੈ। ਜਿਵੇਂ ਮੈਂ ਦੱਸਿਆ ਕਿ ਜੇ ਕੁੱਲ ਕੇਸ ਦੁਨੀਆ ਦੇ ਵਿੱਚ 7,06,65,033 ਨੇ ਤੇ ਕੁੱਲ ਮੌਤਾਂ 4,25,646 ਜਿਹੜਾ ਐਵਰੀ ਡੇ ਗ੍ਰਾਫ ਅਪ ਜਾ ਰਿਹਾ ਹੈ। ਅਮਰੀਕਾ ਜਿਹੜਾ ਹੈ ਉਹ 2,99,376 ਟੋਟਲ ਕੇਸ ਨੇ, ਨੰਬਰ 1 ਤੇ ਹੈ ਦੁਨੀਆ 'ਚ ਇਸ ਵੇਲੇ ਕੇਸਾਂ ਦੇ ਮਾਮਲੇ। ਔਰ ਇਸ ਸਾਰੇ ਦੇ ਨਾਲ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 1,16,269 ਹੈ। ਔਰ ਇਹ ਵੀ ਤੇਜ਼ੀ ਦੇ ਨਾਲ, ਜਿਵੇਂ ਅਸੀਂ ਹਾਰਵਰਡ ਯੂਨੀਵਰਸਿਟੀ ਦੇ ਇੱਕ ਇੰਸਟੀਚਿਊਟ ਦੇ ਹਵਾਲੇ ਨਾਲ ਗੱਲ ਕੀਤੀ ਸੀ, ਪਰ ਹੁਣ ਮੀਡੀਆ ਦੇ ਬਾਕੀ ਪਾਸਿਓਂ ਵੀ ਇਹ ਖਬਰ ਆਈ ਹੈ ਕਿ ਅਮਰੀਕਾ ਦੇ ਵਿੱਚ ਮੌਤਾਂ ਦੀ ਗਿਣਤੀ 2 ਤੋਂ 2.5 ਲੱਖ ਤੱਕ ਪਹੁੰਚ ਸਕਦੀ ਹੈ। ਭਾਰਤ, ਜਿਨ੍ਹਾਂ ਨੇ ਗਊ ਮੂਤਰ, ਰਾਮਦੇਵ, ਉਹਨਾਂ ਦੀ ਪਤੰਜਲੀ ਫਾਰਮੇਸੀ, ਸਾਰੇ ਦੇ ਬਾਵਜੂਦ ਸਾਡੀ ਇਮਿਊਨਿਟੀ ਬਹੁਤ ਮਜ਼ਬੂਤ, ਅਸੀਂ ਯੋਗਾ ਕਰਦੇ ਹਾਂ, ਅਸੀਂ ਫਲਾਣਾ। ਔਰ ਇਹ ਫਿਗਰਸ ਵੀ ਜਿਹੜੀਆਂ ਨੇ ਇਹ ਉਹ ਨੇ ਜਿਹੜੀਆਂ ਉਹ ਰਿਲੀਜ਼ ਕਰ ਰਹੇ ਨੇ। ਜਿੰਨੇ ਉਹ ਨੇ ਜਿਹੜੇ ਮਰ ਰਹੇ ਨੇ ਕੋਵਿਡ-19 ਦੇ ਨਾਲ, ਤੇ ਉਹਨੂੰ ਨਾਰਮਲ ਮੌਤ ਦੱਸਿਆ ਜਾ ਰਿਹਾ ਹੈ। ਮੁਰਦੇ ਰੁੜ ਰਹੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਭਾਰਤ ਦੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਦੇ ਸੁਪਰੀਮ ਕੋਰਟ ਨੇ ਕੱਲ ਇਹ ਕਿਹਾ ਕਿ ਭਾਈ ਕਿਵੇਂ ਜਿਹੜੇ ਮੁਰਦੇ ਨੇ ਉਹਨਾਂ ਨੂੰ ਗਾਰਬੇਜ ਢੋਣ ਵਾਲਿਆਂ ਦੇ ਵਿੱਚ, ਟਰੱਕਾਂ ਦੇ ਵਿੱਚ ਪਾ ਕੇ ਲਿਜਾਇਆ ਜਾ ਰਿਹਾ। ਔਰ ਇਹ ਜਿਹੜੇ ਨੇ ਟ੍ਰੀਟਡ ਵਰਸਟ, ਲਾਈਕ ਇਹ ਹਿੰਦੁਸਤਾਨ ਟਾਈਮਸ ਦੀ ਖਬਰ ਹੈ, COVID-19 patients treated worse than animals, bodies found in garbage, Supreme Court. ਇੰਡੀਆ ਦੀ ਸੁਪਰੀਮ ਕੋਰਟ ਕਹਿ ਰਹੀ ਹੈ ਟੇਕਿੰਗ ਕੌਗਨੀਸੈਂਸ। ਔਰ ਪਿਕਚਰਸ ਨੇ ਜਿਨ੍ਹਾਂ ਦੇ ਵਿੱਚ ਕਿ ਕਿਵੇਂ ਗਾਰਬੇਜ ਦੇ ਵਿੱਚ ਉਹਨਾਂ ਨੂੰ, ਮੁਰਦਿਆਂ ਨੂੰ ਸੁੱਟਿਆ ਜਾ ਰਿਹਾ, ਕੋਈ ਨੇੜੇ ਆਉਣ ਨੂੰ ਵੀ ਤਿਆਰ ਨਹੀਂ ਹੈ। ਔਰ ਸੁਪਰੀਮ ਕੋਰਟ ਨੇ ਕਿਹਾ ਜੀ ਦਿੱਲੀ, ਮਹਾਰਾਸ਼ਟਰ, ਤਮਿਲਨਾਡੂ, ਵੈਸਟ ਬੰਗਾਲ ਇਹ ਦੱਸਣ ਕਿ ਜੀ ਹਸਪਤਾਲਾਂ ਦੀ ਕੀ ਹਾਲਤ ਹੈ। ਔਰ 4 ਚੁਫੇਰੇ ਹਸਪਤਾਲਾਂ ਦੇ ਵਿੱਚ ਜਿਸ ਤਰ੍ਹਾਂ ਉਹ ਲੱਕੜੀ ਦੇ ਠੇਲੇ ਹੁੰਦੇ ਨੇ, ਇਵੇਂ ਬਾਡੀਜ਼ ਜਿਹੜੀਆਂ ਨੇ ਰੁਲ ਰਹੀਆਂ। ਔਰ 4 ਚੁਫੇਰੇ ਬਦਬੂ ਫੈਲੀ ਹੋਈ ਹੈ। ਕੋਈ ਡਾਕਟਰ ਦੌੜ ਰਹੇ ਨੇ ਉੱਥੋਂ, ਜਿਹੜੇ ਦਿੱਲੀ 'ਚ ਅਸੀਂ ਕੱਲ ਗੱਲ ਕੀਤਾ ਸੀ, 4,000 ਤੋਂ ਜ਼ਿਆਦਾ ਡਾਕਟਰ ਜਿਨ੍ਹਾਂ ਨੂੰ 3 ਮਹੀਨੇ ਤੋਂ ਤਨਖਾਹ ਹੀ ਨਹੀਂ ਮਿਲੀ ਹੈ, ਉਹ ਹੜਤਾਲ ਤੇ ਜਾਣ ਨੂੰ ਤਿਆਰੀ ਕਰ ਰਹੇ ਨੇ। ਹੁਣ ਇਹਨਾਂ ਹਾਲਾਤਾਂ 'ਚ ਭਾਰਤ ਦੇ ਵਿੱਚ ਜਿਹੜੀ ਹਾਲਤ ਹੈ, ਕੁੱਲ ਕੇਸ ਉੱਥੇ ਇਸ ਵੇਲੇ 3,07,039 ਨੇ ਔਰ 8,752 ਮੌਤਾਂ ਹੋ ਚੁੱਕੀਆਂ ਨੇ। ਔਰ ਭਾਰਤ ਚੌਥੇ ਨੰਬਰ ਤੇ ਹੈ। ਪਾਕਿਸਤਾਨ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਵੱਧ ਰਹੀ ਹੈ। 1,25,933 ਕਰੋਨਾ ਪੋਜ਼ਿਟਿਵ ਕੇਸ ਨੇ ਔਰ 2,463 ਪਾਕਿਸਤਾਨ ਦੇ ਵਿੱਚ ਮੌਤਾਂ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਭਾਰਤ ਦੇ ਵਿੱਚ ਬਿਲਕੁਲ ਨਾਜ਼ੀਵਾਦੀ ਤਰਜ਼ ਦੇ ਉੱਤੇ, ਜਿਵੇਂ ਨਾਜ਼ੀਆਂ ਨੇ ਇੱਕ ਇੱਕ ਕਰਕੇ ਟਾਰਗੇਟ ਕੀਤਾ ਹੈ, ਜਿਸ ਬਾਰੇ ਉਸ ਜੂਸ਼ ਰਬਾਈ ਦਾ ਕੋਟ ਅਕਸਰ ਦੁਹਰਾਇਆ ਜਾਂਦਾ ਹੈ ਕਿ ਜੀ ਉਹ ਪਹਿਲਾਂ ਜਿਹੜਾ ਉਹ ਕੈਥੋਲਿਕਸ ਵੱਲ ਆਏ, ਮੈਂ ਉਹ ਨਹੀਂ ਸੀ, ਮੈਂ ਚੁੱਪ ਰਿਹਾ। ਯਹੂਦੀਆਂ ਵੱਲ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਉਹ ਸਿਵਲ ਲਿਬਰਟੇਰੀਅਨ ਵੱਲ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਕਮਿਊਨਿਸਟ ਨੂੰ ਉਹਨਾਂ ਨੇ ਟਾਰਗੇਟ ਕੀਤਾ, ਮੈਂ ਚੁੱਪ ਰਿਹਾ, ਮੈਂ ਕਮਿਊਨਿਸਟ ਨਹੀਂ ਸੀ। ਫਿਰ ਉਹ ਮੇਰੇ ਵੱਲ ਆਏ ਤੇ ਮੈਂ ਪਿੱਛੇ ਮੁੜ ਕੇ ਦੇਖਿਆ, ਮੇਰੇ ਨਾਲ ਖਲੋਣ ਵਾਲਾ ਕੋਈ ਨਹੀਂ ਸੀ। ਸੋ ਹਿੰਦੂ ਕਵੀਆਂ ਨੇ ਵੀ ਭਾਰਤ ਦੇ ਵਿੱਚ ਵਿੱਚ ਕੱਲੇ ਕੱਲੇ ਕਰਕੇ ਅਕਲੀਅਤਾਂ ਨੂੰ, ਦਲਿਤਾਂ ਨੂੰ, ਟਰਾਈਬਲਸ ਨੂੰ ਟਾਰਗੇਟ ਕੀਤਾ ਹੋਇਆ। ਔਰ ਅਸੀਂ ਜੇ ਇਸ ਗੱਲ ਨੂੰ ਨਾ ਸਮਝੇ ਕਿ ਭਾਈ ਸਾਨੂੰ ਇਕੱਠੇ ਹੋ ਕੇ ਇਸ ਹਿੰਦੂਤਵੀ ਦੈਂਤ ਦਾ, ਇਸ ਵੈਂਪਾਇਰ ਦਾ, ਇਸ ਡਰੈਕੂਲਾ ਦਾ, ਜਿਹੜੇ ਕਿ ਇਨਸਾਨੀ ਖੂਨ ਨੂੰ ਪੀਣ 'ਚ ਯਕੀਨ ਰੱਖਦੇ ਨੇ, ਜਿਨ੍ਹਾਂ 'ਚ ਮਰਸੀ ਨਾਂ ਦੀ, ਕੰਪੈਸ਼ਨ ਨਾਂ ਦੀ, ਦਇਆ ਨਾਂ ਦੀ, ਰਹਿਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਐਵੇਂ ਨਹੀਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮੱਥੇ ਟਿੱਕਾ, ਤੀੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਕਿ ਇਹ ਬੁਚਰ ਆਫ ਦਾ ਵਰਲਡ ਹੈ, ਇਹਦੇ ਮੱਥੇ ਤੇ ਟਿੱਕਾ ਹੈ
ਇਹਨੇ ਕਖਾਈ ਸਟਾਈਲ ਦੀ ਧੋਤੀ ਬੰਨੀ ਹੋਈ ਹੈ, ਪਰ ਇਹਦੇ ਹੱਥ ਦੇ ਵਿੱਚ ਛੁਰੀ ਹੈ। ਇਹ ਬੁੱਚਰ ਆਫ ਦਾ ਵਰਲਡ ਹੈ, ਜਗਤ ਦਾ ਕਸਾਈ ਹੈ। ਅੱਜ ਇਹ ਜਗਤ ਕਸਾਈ ਜਿਹੜਾ ਹੈ ਉਹ ਆਪਣੇ ਪੂਰੇ ਕਸਾਈ ਪੁਣੇ ਤੇ ਉਤਰਿਆ ਹੋਇਆ ਹੈ। ਇਹ ਗੱਲ ਸਾਨੂੰ ਦੁਨੀਆ ਨੂੰ ਦੱਸਣ ਦੀ ਲੋੜ ਵੀ ਹੈ। ਜੀ ਡਾਕਟਰ ਸਾਹਿਬ, ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਿਹਾਰ ਨਾਲ ਲੱਗਦੀ ਨੇਪਾਲ ਦੀ ਸਰਹੱਦ ਤੇ ਨੇਪਾਲੀ ਫੌਜ ਵੱਲੋਂ ਕੀਤੀ ਫਾਇਰਿੰਗ ਵਿੱਚ ਇੱਕ ਭਾਰਤੀ ਮਾਰਿਆ ਗਿਆ ਅਤੇ 3 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਸੋ ਇਸ ਉੱਪਰ ਵੀ ਵਿਚਾਰ ਚਰਚਾ ਹੋਏਗੀ ਐਂਡ ਇਸੇ ਦੇ ਨਾਲ ਦੂਸਰੀ ਖਬਰ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਆਪਣੇ ਵਿਚਾਰਾਂ ਦੀ ਕਿ ਦੂਸਰੇ ਪਾਸੇ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਭਾਰਤ ਨੇ ਨਿਊਟਰਲ ਰਹਿਣ ਦੀ ਥਾਂ ਅਮਰੀਕਾ ਦਾ ਸਾਥ ਦਿੱਤਾ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ। ਸੋ ਚੀਨ ਭਾਰਤ ਟਕਰਾਅ ਦੇ ਜੋ ਤਾਜ਼ਾ ਹਾਲਾਤ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਚਾਈਨਾ ਦੇ ਵਿੱਚ ਜਿਵੇਂ ਉਹਨਾਂ ਦਾ ਅੰਦਾਜ਼ ਹੈ ਡਿਪਲੋਮੇਸੀ ਦਾ, ਉਹ ਕੰਮ ਦੇ ਵਿੱਚ ਯਕੀਨ ਰੱਖਦੇ ਨੇ, ਐਕਸ਼ਨ ਕਰਦੇ ਨੇ। ਔਰ ਉਹ ਕਿਉਂ ਜੇ ਐਕਸ਼ਨ ਕਰਦੇ ਨੇ ਉਹ ਉਹਨਾਂ ਨੇ ਪਿਛਲੇ 2 ਮਹੀਨੇ ਚ ਅਪ੍ਰੈਲ ਔਰ ਮਈ ਚ ਕਰਕੇ ਦੱਸ ਦਿੱਤਾ ਹੈ ਕਿ ਅੱਜ ਭਾਰਤ ਦੀ ਜਿਸ ਦੇ ਉੱਤੇ ਇਹਨਾਂ ਦਾ ਆਪਣਾ ਦਾਅਵਾ ਸੀ, ਬੇਸ਼ੱਕ ਉਹਨੂੰ ਡਿਸਪਿਊਟਿਡ ਟੈਰੀਟਰੀ ਕਿਹਾ ਜਾਂਦਾ ਸੀ, ਝਗੜੇ ਵਾਲੀ ਥਾਂ, ਪਰ ਭਾਰਤ ਦਾ ਆਪਣਾ ਦਾਅਵਾ ਸੀ। ਔਰ ਹੁਣ ਉਹ ਮੰਨਦੇ ਨੇ ਕਿ ਕਿਵੇਂ 60 ਸਕੁਅਰ ਕਿਲੋਮੀਟਰ ਏਰੀਆ ਉਹ 3 ਕਿਲੋਮੀਟਰ ਅੰਦਰ ਆਏ ਔਰ 60 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਵਰਗ ਕਿਲੋਮੀਟਰ ਉਹ ਉਹਨਾਂ ਨੇ ਕੈਪਚਰ ਵੀ ਕੀਤਾ। ਔਰ ਕੱਲੀ ਇੱਕ ਥਾਂ ਦੇ ਉੱਤੇ ਨਹੀਂ, ਗਲਵਾਨ ਵੈਲੀ ਦਾ ਵੀ ਜ਼ਿਕਰ ਹੈ, ਅਕਸਾਈ ਚਿੰਨ ਦੇ ਉੱਤੇ ਕੀ ਹੋ ਰਿਹਾ ਹੈ, ਔਰ ਇਹ 3-4 ਥਾਵਾਂ ਦੇ ਉੱਤੇ ਇਹ ਬਰਾਬਰ ਟੱਕਰ। ਔਰ ਜਿਵੇਂ ਨੇਪਾਲ ਦਾ ਫਰੰਟ ਉਹਨਾਂ ਨੇ ਖੜਾ ਕੀਤਾ ਚੀਨ ਦੇ, ਇਸ ਵੇਲੇ ਭਾਰਤ ਨੂੰ ਇਹ ਦੱਸ ਦਿੱਤਾ ਇਹਨਾਂ ਦੇ ਤਾਂ ਪੁਰਾਣੇ ਜਿਹੜੇ ਰਿਟਾਇਰ ਹੋ ਗਏ ਹੁਣ ਨੇ, ਉਹ ਵੀਪੀ ਸਿੰਘ ਹੋਏ, ਫਿਰ ਜੇ ਸਿੰਘ, ਫਿਰ ਬਿਕਰਮ ਸਿੰਘ, ਫਿਰ ਰਾਵਤ, ਇਹ ਇਹਨਾਂ ਦੀ ਜੀ 2 prong ਅਵਰ ਵਾਰ ਡਾਕਟਰੀਨ, ਇੱਕੋ ਵੇਲੇ ਅਸੀਂ ਚੀਨ ਔਰ ਪਾਕਿਸਤਾਨ ਨਾਲ ਕਿਵੇਂ ਨਿਬੜਨਾ ਹੈ। our army is capable of fighting 2 prong war, ਇੱਧਰ ਵੀ ਅਸੀਂ ਹੋ ਸਕਦੇ ਹਾਂ, ਉੱਧਰ ਵੀ ਹੋ ਸਕਦੇ ਹਾਂ। ਉਹਨਾਂ ਨੇ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਏਗਾ ਕਿ ਤੀਸਰਾ ਫੈਕਟਰ ਜਿਹੜਾ ਹੈ, ਉਹਨਾਂ ਨੇ ਕਿਹਾ ਵੀ ਵੱਡੇ, ਜਿਵੇਂ ਕੱਲ ਕਿਹਾ ਸੀ ਮੈਂ ਵੀ, ਵੱਡੇ ਪਹਿਲਵਾਨ ਨਾਲ ਤਾਂ ਬਾਅਦ 'ਚ ਲੜਿਓ, ਪਹਿਲਾਂ ਨੇਪਾਲ ਦੇ ਨਾਲ ਲੜ ਲਓ। ਔਰ ਨੇਪਾਲ ਨੇ ਜਿਸ ਅੰਦਾਜ਼ ਦੇ ਵਿੱਚ ਐਕਟ ਕੀਤਾ ਹੈ, ਮੈਂ ਚੀਨ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਅੱਜ ਕੱਲ ਨੇਪਾਲ ਦੀਆਂ ਹੀ ਖਬਰਾਂ 4 ਚੁਫੇਰੇ ਨੇ, ਔਰ ਇਹੀ ਨਹੀਂ ਕਿ ਉਹਨਾਂ ਨੇ ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ, ਤਿੰਨੋਂ ਇਲਾਕੇ ਜਿਹੜੇ ਨੇ ਉਹਨਾਂ ਦੇ ਦਾਅਵੇ ਵਾਲੇ ਉਹਨਾਂ ਨੇ ਇਹ ਕਿਹਾ। ਔਰ ਉਹਨਾਂ ਦਾ ਜਦੋਂ ਜਿਸ ਨੂੰ ਅਸੀਂ ਕੋਟ ਆਫ ਆਰਮਸ ਕਹਿੰਦੇ ਆ, ਉਹ ਉਹਨਾਂ ਦੇ ਨਕਸ਼ੇ ਦਾ ਵੀ ਹਿੱਸਾ ਹੁੰਦਾ ਹੈ। ਔਰ ਇਹੀ ਉਹਨਾਂ ਨੇ ਜਿਹੜਾ ਸਾਰੇ ਪਾਸੇ ਜੋ ਸਰਕੂਲੇਟ, ਔਰ ਜਦੋਂ ਇੱਕ ਵਾਰੀ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਲਿਖ ਦਿੰਦੇ ਹੋ, ਇਹ ਫਿਰ ਕੋਈ ਹਕੂਮਤ ਉੱਥੇ ਫਿਊਚਰ 'ਚ ਬਣ ਜਾਏ, ਉਹਨਾਂ ਦੇ ਉੱਤੇ ਲਾਜ਼ਮ ਹੋਏਗਾ ਕਿ ਉਹਨਾਂ ਨੇ ਇਹ ਇਲਾਕੇ ਲੈਣੇ ਨੇ। ਔਰ ਜਦੋਂ ਉਹਨਾਂ ਨੇ ਭਾਰਤ ਨੂੰ ਰਿਸਪੈਕਟਫੁਲੀ ਕਿਹਾ ਸੀ ਕਿ ਭਾਈ ਤੁਸੀਂ ਆਪਣਾ ਸੈਕਟਰੀ ਲੈਵਲ ਗੱਲਬਾਤ ਕਰ ਲਓ ਸਾਡੇ ਨਾਲ, ਅਸੀਂ ਤੁਹਾਡੇ ਨਾਲ ਤਿਆਰ, ਉਹਨਾਂ ਨੇ ਕਿਹਾ ਜੀ ਨਹੀਂ, ਉਹ ਇਹ ਕਰੋਨਾ ਵਾਇਰਸ ਤੋਂ ਬਾਅਦ ਦੇਖਾਂਗੇ। ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ, ਉਹਨੇ ਕਿਹਾ ਕਿ ਭਾਈ ਤੁਸੀਂ, ਰਾਜਨਾਥ ਸਿੰਘ ਸੜਕ ਦਾ ਉਦਘਾਟਨ ਕਰਨ ਲਈ ਆ ਸਕਦਾ ਹੈ ਇਸ ਇਲੀਗਲ ਦੇ ਲਈ, ਤੁਸੀਂ ਬਾਕੀਆਂ ਦੇ ਨਾਲ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨਾਲ ਮੋਦੀ ਜਿਹੜਾ ਉਹ ਵਰਚੁਅਲ ਕਾਨਫਰੰਸ ਕਰ ਸਕਦਾ ਹੈ, ਤੇ ਇਸ ਮੁੱਦੇ ਤੇ ਸੈਕਟਰੀ ਲੈਵਲ ਤੇ ਗੱਲ ਨਹੀਂ ਹੋ ਸਕਦੀ। ਪਰ ਭਾਰਤ
ਇਹ ਸਮਝਦਾ ਸੀ ਕਿ ਅਸੀਂ ਨੇਪਾਲ ਨੂੰ ਉਹਦੀ ਔਕਾਤ ਦਿਖਾਈਏ, ਪਰ ਇਹਨਾਂ ਨੂੰ ਇਹ ਭੁੱਲ ਗਿਆ ਕਿ ਭਾਈ ਜਿਹੜਾ ਪ੍ਰਾਈਡ ਹੁੰਦਾ ਹੈ, ਪ੍ਰਾਈਡ ਦੇ ਵਿੱਚ ਕੋਈ ਤਾਕਤ ਮੈਟਰ ਨਹੀਂ ਕਰਦੀ, ਪ੍ਰਾਈਡ ਦੇ ਵਿੱਚ ਤੁਹਾਡੀ ਅਣਖ ਔਰ ਗੈਰਤ ਮੈਟਰ ਕਰਦੀ ਹੈ। ਔਰ ਇਹ ਹੁਣ ਗੱਲ ਕਿਸ ਪਾਸੇ ਚਲੀ ਗਈ ਹੈ, ਅੱਜ ਹੀ ਮੈਂ ਇਹਨਾਂ ਦੇ ਸਾਬਕਾ ਜਨਰਲ ਜਿਹੜਾ ਵਿਕਰਮ ਸਿੰਘ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ BBC ਦੇ ਨਾਲ, ਜਿਹਦੇ ਚ ਉਹਨੇ ਬੜੀ ਦਬੀ ਆਵਾਜ਼ ਚ ਜਿਹੜੇ ਇਹਨਾਂ ਦੇ ਸਿੱਖ ਵੀ ਬਣੇ ਹੁੰਦੇ ਨੇ, ਉਹਨਾਂ ਨੂੰ ਭਾਵੇਂ ਜਨਰਲ ਲੈਵਲ ਤੱਕ ਉਹਨਾਂ ਨੂੰ ਹੀ ਲੈ ਕੇ ਗਏ ਨੇ, ਜਿਹੜੇ ਪੂਰੀ ਤਰ੍ਹਾਂ ਭਾਰਤ ਮਾਤਾ ਦੇ ਰੰਗ ਚ ਰੰਗੇ ਹੁੰਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਚ ਕੌਸ਼ਨ ਦੀ ਲਾਈਨ ਹੁੰਦੀ ਹੈ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਇਹ ਕੀ ਹੈ ਜਾਂ ਕਿਉਂ, ਉਹਨੇ ਕਿਹਾ ਜੀ ਬਹੁਤ ਸੈਂਸਿਟਿਵ ਮਾਮਲਾ ਹੈ। ਉਹਨੂੰ ਪੁੱਛਿਆ ਵੀ ਤੁਹਾਡੇ ਸਿਟਿੰਗ ਜਨਰਲ ਨਰਵਾਣੇ ਨੇ ਤਾਂ ਇਹ ਕਿਹਾ ਕਿ ਨੇਪਾਲ ਕਿਸੇ ਹੋਰ ਦੇ ਇਸ਼ਾਰੇ ਤੇ ਕਰ ਰਿਹਾ, ਜੋ ਵੀ ਸੁਚੀਨ ਵਾਲਾ ਇਸ਼ਾਰਾ ਸੀ। ਉਹ ਫਿਰ ਉੱਥੋਂ ਬਚ ਗਿਆ ਕਹਿਣ ਤੋਂ, ਕਹਿੰਦਾ ਜੀ ਵੈਸੇ ਫੌਜ ਚ ਹੁੰਦੇ ਆ, ਫੌਜ ਚ ਅਸੀਂ ਕੋਈ ਸਿਆਸੀ ਟਿੱਪਣੀ ਨਹੀਂ ਕਰਦੇ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਪਰ ਜਿਹੜੀ ਗੱਲ ਉਹਨੇ ਸਿਗਨੀਫਿਕੈਂਟਲੀ, ਮੈਂ ਫਿਗਰ ਲੱਭ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਕਿ ਵੀ ਇਹ ਕਿੰਨੇ ਗੋਰਖੇ ਨੇ ਇੰਡੀਅਨ ਆਰਮੀ ਚ, ਔਰ ਇਹ ਹੁਣ ਅੱਜ ਦਾ ਹੀ ਉਹਦਾ ਇੰਟਰਵਿਊ ਹੈ, ਉਹਦੇ ਚ ਉਹਨੇ ਕਿਹਾ ਕਿ 32,000 ਗੁਰਖੇ ਜਿਹੜੇ ਨੇਪਾਲੀ ਸਿਟੀਜ਼ਨ ਨੇ, ਕਿਉਂਕਿ ਮੈਨੂੰ ਇਹ ਤਾਂ ਪਤਾ ਹੈ ਕਿ ਜਿਹੜੇ ਬ੍ਰਿਟਨ ਦੀ ਆਰਮੀ ਦੇ ਵਿੱਚ ਭਾਵੇਂ ਉਹਨਾਂ ਨੇ ਸਿੰਬੋਲਿਕ ਹੀ ਰੱਖੇ ਹੋਏ ਨੇ, ਉਹਨਾਂ ਦੀ ਭਰਤੀ ਉਹ ਜਾ ਕੇ ਨੇਪਾਲ ਚੋਂ ਕਰਦੇ ਨੇ, ਉਹਨਾਂ ਦੇ ਗੁਰਖੇ ਉੱਥੋਂ ਲੈ ਕੇ ਆਉਂਦੇ ਨੇ। ਪਰ ਮੈਂ ਇਹ ਸਮਝਦਾ ਸੀ ਕਿ ਵੀ ਇਹ ਜਿਹੜੀ ਇੰਡੀਅਨ ਆਰਮੀ ਦੇ ਵਿੱਚ ਗੋਰਖੇ ਨੇ, ਕਿਉਂਕਿ ਸਾਈਜ਼ੇਬਲ ਪੋਪੂਲੇਸ਼ਨ ਗੋਰਖਿਆਂ ਦੀ ਇੰਡੀਆ 'ਚ ਹੈਗੀ ਹੈ। ਜਿਵੇਂ ਅਸੀਂ ਵੈਸਟ ਬੰਗਾਲ ਦੀ ਗੱਲ ਕਰਦੇ ਹਾਂ, ਜਿਹੜੇ ਗੋਰਖਾਲੈਂਡ ਮੰਗਦੇ ਨੇ, ਉੱਥੇ ਉਹਨਾਂ ਨੇ ਪੂਰੀ ਜਿਹੜੀ ਹੈ ਹਿਲ ਕੌਂਸਲ ਬਣਾਈ ਹੋਈ ਹੈ, ਜਿਹੜੀ ਇੱਕ ਸਟੈਪ ਪਿੱਛੇ ਹੈ ਸਟੇਟਹੁੱਡ ਤੋਂ। ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਜਿਹੜੀ ਬੈਲਟ ਹੈ ਧਰਮਸ਼ਾਲਾ ਦੀ, ਉਹਦੇ 'ਚ 1/4 ਜਾਂ 1/5 ਪੋਪੂਲੇਸ਼ਨ ਉਹਨਾਂ ਦੀ ਹੈ। ਇਸੇ ਤਰ੍ਹਾਂ ਈਵਨ ਉੱਤਰਾਖੰਡ ਦੇ ਵਿੱਚ ਜਿਹੜਾ ਉਹ ਨੈਨੀਤਾਲ ਔਰ ਜਿਹੜਾ ਦੇਹਰਾਦੂਨ ਦੇ ਵਿੱਚ ਵੀ ਹੈ ਉਹਨਾਂ ਦੀ ਪੋਪੂਲੇਸ਼ਨ। ਇੱਧਰ ਅਸੀਂ ਦਾਰਜਲਿੰਗ ਔਰ ਦੂਸਰੇ ਦੇਖਦੇ। ਸੋ ਮੈਨੂੰ ਲੱਗਦਾ ਸੀ ਕਿ ਵੀ ਇਹ ਜਿਹੜੇ ਭਰਤੀ ਨੇ ਇੰਡੀਅਨ ਫੌਜ ਦੇ ਵਿੱਚ ਗੋਰਖੇ, ਹੁਣ ਇਹ ਫਿਗਰ 32,000 ਗੋਰਖੇ ਭਾਰਤ ਦੀ ਫੌਜ ਨੇ ਜਿਹੜੇ ਨੇਪਾਲੀ ਸਿਟੀਜ਼ਨ ਨੇ, ਇਹ ਉਹਦਾ ਜਨਰਲ ਵਿਕਰਮ ਸਿੰਘ ਦਾ ਕਹਿਣਾ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਸਿੱਖਾਂ ਨੂੰ ਤਾਂ ਵੈਸੇ ਜੋ ਇਹਨਾਂ ਨੇ ਸਾਡੇ ਨਾਲ ਕੀਤਾ, ਸਿੱਖ ਫੌਜ ਤੇ ਇਤਬਾਰ ਨਹੀਂ ਕਰਦੇ ਹੈ, ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਜੇ ਕਿ ਸਿੱਖਾਂ ਨੇ ਹੁਣ ਕੀ ਬਿਹੇਵ ਕਰਨਾ, ਕਿਉਂਕਿ ਕੱਲਾ ਇਹ ਨਹੀਂ ਵੀ ਦਰਬਾਰ ਸਾਹਿਬ ਤੇ ਹਮਲਾ ਹੋ ਕੇ ਸਿੱਖ ਨਾਰਾਜ਼ ਹੋਏ। ਅਸੀਂ ਦੇਖਦੇ ਹਾਂ ਕਿ ਭਾਰਤ ਭਰ ਦੀਆਂ ਫੌਜੀ ਛਾਉਣੀਆਂ ਦੇ ਵਿੱਚ ਭਾਵੇਂ ਕਿਤੇ ਥੋੜੇ ਕਿਤੇ ਬਹੁਤੇ ਸਿੱਖ ਫੌਜੀ ਨਿਕਲੇ ਦਰਬਾਰ ਸਾਹਿਬ ਵੱਲ ਮੂੰਹ ਕਰਕੇ, ਔਰ ਇੱਕ ਅੰਦਾਜ਼ੇ ਮੁਤਾਬਕ 8,000 ਤੋਂ 10,000 ਤੱਕ ਸਿੱਖ ਫੌਜ ਨੇ ਬਗਾਵਤ ਕੀਤੀ। ਸਭ ਤੋਂ ਜ਼ਿਆਦਾ ਰਾਮਗੜ੍ਹ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਹੈ ਬਿਹਾਰ 4,000 ਤੋਂ ਜ਼ਿਆਦਾ ਉੱਥੋਂ ਨਿਕਲੇ ਫੌਜੀ। ਹੁਣ ਜ਼ਾਹਿਰ ਹੈ ਕਿ ਇਹ ਜਦੋਂ ਪਹਿਲੀ ਵਾਰ ਸੀ 47 ਤੋਂ ਬਾਅਦ ਦੇ ਭਾਰਤ ਦੇ ਵਿੱਚ, ਈਵਨ ਬ੍ਰਿਟਿਸ਼ ਪੀਰੀਅਡ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਦੌਰਾਨ ਅਸੀਂ ਉਸ ਕਿਸਮ ਦੀ ਮਿਊਟਨੀ ਦੀ ਗੱਲ ਕਰਦੇ। 1857 ਦਾ ਰੈਬੈਲੀਅਨ ਸੀ ਜਿਹਦੇ ਚ ਯੂਪੀ ਬਿਹਾਰ ਦੇ ਵੱਡੀ ਗਿਣਤੀ ਜਿਹੜੇ ਦੇਸੀ ਸੋਲਜਰ ਸੀ। ਲੇਕਿਨ 47 ਤੋਂ ਬਾਅਦ ਤੇ ਇਹਨਾਂ ਦਾ ਜਿਹੜਾ ਜਨਰਲ ਇਹਨਾਂ ਨੇ ਬਣਾਇਆ ਥਮਈਆ ਔਰ ਨਹਿਰੂ, ਉਹਨਾਂ ਨੇ ਤਾਂ ਆਜ਼ਾਦ ਹਿੰਦ ਫੌਜ ਦੇ ਜਿਹੜੇ ਫੌਜੀ ਸੀ, ਜਿਹੜੇ 40,000 ਤੋਂ ਜ਼ਿਆਦਾ ਗਿਣਤੀ ਔਰ ਉਹਨਾਂ ਚ ਜ਼ਿਆਦਾ ਸਿੱਖ ਔਰ ਮੁਸਲਮਾਨ ਸੀ, ਉਹਨਾਂ ਨੂੰ ਨਹੀਂ ਲਿਆ ਰੈਗੂਲਰ ਆਰਮੀ ਚ ਵਾਪਸ ਕੇ ਨਾ ਇਹਨਾਂ ਚ, ਕਿਉਂਕਿ ਆਲਰੇਡੀ ਇਹਨਾਂ ਨੇ ਬਗਾਵਤ ਕੀਤੀ ਹੋਈ ਹੈ ਅੰਗਰੇਜ਼ਾਂ ਦੇ ਖਿਲਾਫ ਤੇ ਇਹਨਾਂ ਚ ਬਾਗੀ ਖੂਨ ਹੈਗਾ। ਇਹ ਨਾ ਹੋਏ ਕਿ ਭਾਰਤ ਦੇ ਵਿੱਚ ਵੀ ਇਹ ਕਰਨ। ਲੇਕਿਨ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬਗਾਵਤ ਦਾ ਤੇ ਜਦੋਂ ਤੁਸੀਂ ਧੱਕਾ ਕਰੋਗੇ, ਜਿੰਨਾ ਮਰਜ਼ੀ ਕੋਈ ਤੁਹਾਡੀ ਤਨਖਾਹ ਤੇ ਹੋਏ, ਉਹ ਵੀ ਖਲੋ ਜਾਂਦਾ ਹੈ। ਹੁਣ ਸਿੱਖ ਫੌਜ ਜਿਹੜੀ ਇਹਨਾਂ ਦਾ ਫੌਜ ਦਾ ਹਮੇਸ਼ਾ ਹੀ ਬ੍ਰਿਟਿਸ਼ ਪੀਰੀਅਡ ਚ ਵੀ ਔਰ ਇਹਨਾਂ ਦੇ ਵੇਲੇ ਵੀ ਹਰਾਵਲ ਦਸਤਾ ਰਿਹਾ, ਔਰ ਜ਼ਾਹਿਰ ਹੈ ਕਿ ਉਹ ਤਾਂ ਨੌਬਤ ਇੱਥੋਂ ਤੱਕ ਆਈ ਕਿ ਜਿਹੜਾ ਜਨਰਲ ਸੁਬੇਗ ਸਿੰਘ ਮੁਕਤੀ ਵਾਹਿਨੀ ਨੂੰ ਬਣਾ ਕੇ ਲੀਡ ਕਰਦਾ ਪਾਕਿਸਤਾਨ ਤੋੜਨ ਦੇ ਲਈ, ਉਹੀ ਜਨਰਲ ਸੁਬੇਗ ਸਿੰਘ ਛਾਤੀ ਤਾਣ ਕੇ ਖਲੋ ਕੇ ਭਾਰਤੀ ਫੌਜ ਦਾ ਮੁਕਾਬਲਾ ਕਰਦਾ ਜੂਨ 84 ਦੇ ਪਹਿਲੇ ਹਫ਼ਤੇ ਔਰ ਸ਼ਹੀਦੀ ਪਾਉਂਦਾ। ਸੋ ਜ਼ਾਹਿਰ ਹੈ ਕਿ ਸਿੱਖਾਂ ਤੋਂ ਬਾਅਦ ਦੂਸਰਾ ਗੁਰਖੇ, ਜਿਨ੍ਹਾਂ ਬਾਰੇ ਇਹ ਰਿਹਾ ਕਿ ਵੀ ਬ੍ਰਿਟਿਸ਼ ਪੀਰੀਅਡ 'ਚ ਵੀ ਜਿਹੜੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚੱਲੀ, ਉਹਦੇ 'ਚ ਹੁਕਮ ਦੇਣ ਵਾਲਾ ਭਾਵੇਂ ਜਨਰਲ ਡਾਇਰ ਸੀ, ਬ੍ਰਿਗੇਡੀਅਰ ਸੀ ਉਦੋਂ, ਲੇਕਿਨ ਜਿਹੜੀ ਇਨ ਐਡਵਾਂਸ ਸੀ ਟੁਕੜੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਗੁਰਖੇ ਸੀ। ਸੋ ਇਸ ਹੱਦ ਤੱਕ ਲਾਇਲ ਰਹੇ ਨੇ। ਲੇਕਿਨ ਜੇ ਹੁਣ ਉਹ ਨੇਪਾਲੀ ਸਿਟੀਜ਼ਨ ਨੇ ਤੇ ਤੁਸੀਂ ਨੇਪਾਲ ਦੀ ਫੌਜ ਦੇ ਖਿਲਾਫ ਕੱਲ ਨੂੰ ਲੜੋਗੇ, ਨੇਪਾਲ ਦੇ ਵਿੱਚ ਉਹਨਾਂ ਦੇ ਟੱਬਰ ਬੈਠੇ ਨੇ,
ਉਹਨਾਂ ਦੀਆਂ ਫੈਮਿਲੀ, ਉਹਨਾਂ ਦੀ ਲਾਇਲਟੀ ਕਿੱਥੇ ਹੋਏ? ਸੋ ਜ਼ਾਹਰ ਹੈ ਜਿਹੜੀ ਹੁਣ ਭਾਰਤ ਦੇ ਵਿੱਚ ਗੁਰਖਿਆਂ ਦੇ ਖਿਲਾਫ ਇੱਕ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਹੜੇ ਇਹਨਾਂ ਦਾ ਸਾਰਾ ਚੀਨ ਨਾਲ ਤਾਂ ਇਹਨਾਂ ਦੀ ਪੇਸ਼ ਨਹੀਂ ਚੱਲਦੀ, ਉਹਨਾਂ ਨੂੰ ਤਾਂ ਉੱਥੇ ਤਾਂ ਉਹਨਾਂ ਨੇ ਘੀਸੀ ਵੱਟੀ ਹੋਈ ਹੈ, ਲੇਕਿਨ ਉਹਨਾਂ ਦੇ ਖਿਲਾਫ ਇਹ ਕਾਰਵਾਈਆਂ ਛੁੱਟ-ਪੁੱਟ ਹੋਣੀਆਂ ਸ਼ੁਰੂ ਹੋਈਆਂ ਨੇ। ਔਰ ਇਦਾਂ ਦੀ ਕੋਈ ਕਾਰਵਾਈ ਜਿਹੜੀ ਹੈ, ਕਿਉਂਕਿ ਬਾਰਡਰ ਜਿਹੜਾ ਨੇਪਾਲ ਦਾ ਹੈ ਉਹ ਯੂਪੀ ਦੇ ਨਾਲ ਵੀ ਲੱਗਦਾ ਹੈ, ਬਿਹਾਰ ਦੇ ਨਾਲ ਵੀ ਲੱਗਦਾ ਹੈ, ਔਰ ਉੱਤਰਾਖੰਡ ਦਾ ਵੀ ਇੱਕ ਹਿੱਸਾ ਹੈ। ਸੋ ਜ਼ਾਹਰ ਹੈ ਕਿ ਵੀ ਬਿਹਾਰ ਵਾਲੇ ਪਾਸਿਓਂ ਹੀ ਜਿਹੜੇ ਮਦੇਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਔਰ ਉਹਨਾਂ ਦੀਆਂ ਸੀਟਾਂ ਵੀ ਨੇ ਨੇਪਾਲ ਦੇ ਵਿੱਚ, ਉਹ ਜ਼ਿਲ੍ਹੇ ਵੀ ਨੇਪਾਲ ਦਾ ਹਿੱਸਾ ਨੇ। ਔਰ ਕੱਲ ਬਿਹਾਰ ਬਾਰਡਰ ਦੇ ਉੱਤੇ ਜਿਹੜਾ ਬਿਹਾਰ ਨਾਲ ਲੱਗਦਾ ਬਾਰਡਰ ਹੈ, ਔਰ ਉਹਨਾਂ ਦਾ ਜਿਹੜਾ ਜ਼ਿਲ੍ਹਾ ਹੈ ਸ਼ਾਇਦ ਸੀਤਾਪੁਰ ਹੈ, ਉਹਦੇ 'ਚ ਕੀ ਹੋਇਆ ਜੇ ਡਿਟੇਲ ਤਾਂ ਸਾਹਮਣੇ ਨਹੀਂ ਆਈ, ਪਰ ਇਹ ਖਬਰਾਂ ਨੇ ਸਾਰੇ ਪਾਸੇ BBC ਤੋਂ ਲੈ ਕੇ ਦੂਜਾ ਕਿ amid tension with Nepal, 1 killed and 3 injured in Bihar in firing from across the border। ये नेपाल वाले पासियों फायरिंग हुई है और एक बंदा मर गया और ਜਿਹੜੇ 3 ਜ਼ਖਮੀ ਵੀ ਨੇ ਜਿਹੜੇ ਭਾਰਤੀ ਸਾਈਡ ਤੇ, ਉਹਨਾਂ 'ਚ ਬਹੁਤ ਸਾਰੇ ਜਿਹੜੇ ਨੇ ਉਹ ਸੀਰੀਅਸ ਨੇ, ਜਾਂ ਇਹ ਕਹੋ ਕਿ ਭਾਈ ਬਚਣ ਦੀ ਉਹਨਾਂ ਦੀ ਆਸ ਨਹੀਂ ਹੈ। ਔਰ ਇਹ ਵਾਕਿਆ ਜਿਹੜਾ ਬਾਰਡਰ ਦੇ ਉੱਤੇ ਹੁੰਦਾ ਹੈ, more than 17 rounds were fired, 17 ਤੋਂ ਰਾਉਂਡ ਉਹਨਾਂ ਨੇ ਫਾਇਰ ਕੀਤੇ, ਉਸ ਤੋਂ ਜ਼ਿਆਦਾ। ਔਰ SLR ਰਾਈਫਲ ਨਾਲ, ਸੈਲਫ ਲੋਡਿੰਗ ਰਾਈਫਲ, ਜਿਹੜੀ ਜਿਹਨੂੰ ਅਸੀਂ ਪੱਕੀ ਰਫਲ ਕਹਿੰਦੇ ਆ ਜਾਂ ਪੱਕੀ ਗੋਲੀ, ਨਹੀਂ ਇਹਦਾ ਮਤਲਬ ਹੁੰਦਾ ਵੀ ਜਿਹਦੇ ਲੱਗੇ ਉਹ ਫਿਰ ਆਰ ਪਾਰ ਕਰ ਜਾਂਦੀ ਹੈ। ਔਰ ਇਹ ਜਿਹੜੀ ਹੈ ਉਹਦੀ ਸਾਰੀ ਬੈਕਗਰਾਉਂਡ 'ਚ ਇਹੀ ਹੈ ਕਿ ਵੀ ਇਹ ਜਿਹੜੀ ਹੈ ਲੋਕਲ ਪੁਲਿਸ ਸੋਨ ਬਾਰਸਾ ਪੁਲਿਸ ਸਟੇਸ਼ਨ ਜਿਹੜੀ ਹੈ ਉਹਨਾਂ ਨੂੰ ਇਨਫੋਰਮ ਹੋਇਆ, ਔਰ ਉਹਨਾਂ ਨੇ ਫੌਰਨ ਜਿਹੜੀ ਸਸ਼ਸਤਰ ਸੀਮਾ ਬਲ SSB ਜਿਹੜੀ ਗਸ਼ਤ ਕਰ ਰਹੀ ਸੀ ਉਹਨਾਂ ਨੂੰ ਦੱਸਿਆ। ਪਰ ਪੁਲਿਸ ਟੀਮ ਤਾਂ ਆਈ, ਪਰ ਉਦੋਂ ਤੱਕ ਜਿਹੜੀ ਹੈ ਗੋਲੀ ਦੇ ਨਾਲ 1 died on the spot, other 3 sustained severe wounds on their legs, arms and abdomen and are critical। ਕਿਉਂਕਿ ਜ਼ਾਹਰ ਹੈ ਕਿ ਵੀ ਇਹ ਜਿਹੜੀਆਂ SLR ਦੀਆਂ ਗੋਲੀਆਂ ਹੁੰਦੀਆਂ ਨੇ, ਇਹ ਜਿੱਥੋਂ ਦੀ ਲੰਘ ਜਾਣ ਫਿਰ ਉਹ ਸਰਵਾਈਵਲ ਦਾ ਚਾਂਸ ਘੱਟ ਹੁੰਦਾ ਹੈ। ਸੋ ਹੁਣ ਇੱਕ ਪਾਸਾ ਤਾਂ ਇਹ ਹੈ ਕਿ ਨੇਪਾਲ ਦੇ ਨਾਲ ਆਲਰੇਡੀ, ਕਿਉਂਕਿ ਚੀਨ ਭਾਰਤ ਦਾ ਜਿਹੜਾ ਕਲੈਸ਼ ਗਲਵਾਨ ਵੈਲੀ ਹੋਏ ਜਾਂ ਦੂਸਰੇ ਫਰੰਟਸ ਦੇ ਹੋਏ, ਉਹ ਤਾਂ ਡੰਡਿਆਂ ਮੁੱਕਿਆਂ ਦੇ ਨਾਲ ਹੋਇਆ ਕਿ ਕਿਵੇਂ ਉਹਨਾਂ ਨੇ ਉਹਨੂੰ ਪੁਸ਼ ਕੀਤਾ। ਔਰ 72 ਤੋਂ ਜ਼ਿਆਦਾ, ਜਿਹੜੇ 72 ਤੋਂ 90 ਤੱਕ ਦੀ ਫਿਗਰ ਹੈ, ਭਾਰਤੀ ਫੌਜੀ ਕਾਫੀ ਜ਼ਖਮੀ ਹੋਏ, ਜਿਨ੍ਹਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਚੰਡੀਗੜ੍ਹ ਦੇ ਨੇੜੇ ਹਸਪੀਟਲ 'ਚ ਦਿੱਲੀ ਦੇ ਵਿੱਚ ਔਰ ਲੇਹ ਦੇ ਵਿੱਚ ਲਿਆਂਦਾ ਗਿਆ। ਉਹਨਾਂ ਨੇ ਮੰਨਿਆ ਵੀ, ਔਰ ਇਹ ਵੀ ਸਾਹਮਣੇ ਆਇਆ ਸੀ ਕਿ ਕੁਝ ਭਾਰਤੀ ਫੌਜੀ ਉਹਨਾਂ ਨੇ ਜਿਹੜੇ ਨੇ ਅਰੈਸਟ ਕਰ ਲਏ ਸੀ, ਜਿਹੜੇ ਉਹਨਾਂ ਨੇ ਛੱਡ ਦਿੱਤੇ। ਪਰ ਇੱਕ ਗੱਲ ਇਹ ਕਲੀਅਰ ਹੈ ਕਿ ਗੋਲੀ ਨਹੀਂ ਚਲਾਈ ਕਿਸੇ ਨੇ, ਦੋਨੋਂ ਪਾਸਿਆਂ 'ਚੋਂ ਕਿਤੇ ਗੋਲੀ ਨਹੀਂ ਚੱਲੀ। ਪਰ ਨੇਪਾਲ ਨੇ ਜਿਹੜਾ ਉਹ ਆਗਾਜ਼ ਕਰ ਦਿੱਤਾ ਕਿ ਭਾਈ ਇਹ ਹੁਣ ਤੁਹਾਡਾ ਜ਼ੁਬਾਨੀ ਕਲਾਮੀ ਨਾਲ ਨਹੀਂ ਹੈ, ਅਸੀਂ ਕਨਸਟੀਟਿਊਸ਼ਨ 'ਚ ਵੀ ਹੁਣ ਸਾਡੇ ਇਲਾਕੇ ਨੇ, ਔਰ ਉਹਨਾਂ ਨੇ ਇਹਦੇ ਨਾਲ ਜਿਹੜੇ ਮਦੇਸੀਆਂ ਰਾਹੀਂ ਉੱਥੇ ਗੜਬੜ ਕਰਵਾਉਂਦੇ ਰਹੇ ਨੇ, ਉਹਨਾਂ ਨੂੰ ਵੀ ਮੈਸੇਜ ਦੇ ਦਿੱਤਾ ਹੈ ਕਿ ਭਾਈ ਤੁਹਾਡਾ ਅਸੀਂ ਫਿਰ ਇਹ ਹਾਲ ਕਰਾਂਗੇ। ਔਰ ਜ਼ਾਹਰ ਹੈ ਵੀ ਗੋਲੀ ਨੇਪਾਲ ਦੇ ਬਾਰਡਰ ਦੇ ਅੰਦਰੋਂ ਚੱਲੀ ਹੈ, ਔਰ ਇਹ ਤਾਂ ਨੇਪਾਲ ਦੀ ਸਿਚੁਏਸ਼ਨ ਹੈ। ਗਲੋਬਲ ਟਾਈਮਸ, ਜਿਵੇਂ ਮੈਂ ਕਿਹਾ ਵੀ ਚੀਨ ਦਾ ਆਪਣਾ ਇੱਕ ਸਟਾਈਲ ਹੈ ਕੰਮ ਕਰਨ ਦਾ, ਗਲੋਬਲ ਟਾਈਮਸ ਉਹਨਾਂ ਦਾ ਲਗਭਗ ਕਮਿਊਨਿਸਟ ਪਾਰਟੀ ਦਾ ਮਾਊਥ ਪੀਸ ਹੈ। ਜਿਹੜੀ ਖਬਰ ਗਲੋਬਲ ਟਾਈਮਸ 'ਚ ਲੱਗਦੀ ਹੈ, ਜ਼ਾਹਰ ਹੈ ਕਿ ਸਰਕਾਰ ਦੀ ਨੀਤੀ ਹੁੰਦੀ ਹੈ, ਉਹ ਆਰਟੀਕਲ ਹੋਏ ਕੋਈ ਹੋਰ ਹੋਏ। ਔਰ ਉਹਨਾਂ ਨੇ ਕੱਲ ਜਿਹੜਾ ਇੱਕ ਡਿਟੇਲ ਦੇ ਵਿੱਚ ਕਿਹਾ, ਉਹਨਾਂ ਨੇ ਇੰਡੀਆ ਨੂੰ, ਮੋਦੀ ਨੂੰ ਇਹ ਸਲਾਹ ਦਿੱਤੀ ਹੈ ਕਿ ਵੀ ਤੁਸੀਂ ਆਪਣੀ ਨੌਨ ਅਲਾਈਨਮੈਂਟ ਦੀ ਲਾਈਨ, ਜਿਹਦਾ ਮਤਲਬ ਹੈ ਨਿਊਟਰਲ ਰਹਿਣਾ, ਕਿ ਵੀ ਤੁਸੀਂ ਹੁਣ ਸਾਡਾ ਪਾਲਾ ਅਮਰੀਕਾ ਦੇ ਨਾਲ ਪਿਆ, ਤੁਸੀਂ ਆਪਣਾ ਨਿਊਟਰਲ ਰੋਲ ਅਦਾ ਕਰੋ, ਇਹ ਤੁਹਾਡੇ ਭਲੇ 'ਚ ਹੈ, ਤੁਹਾਡੇ ਵਪਾਰ ਦੇ ਲਈ ਵੀ ਔਰ ਮਿਊਚੁਅਲ ਤੁਹਾਡੇ ਸਬੰਧਾਂ ਲਈ ਵੀ। ਪਰ ਜੇ ਤੁਸੀਂ ਅਮਰੀਕਾ ਦੀ ਸਾਈਡ ਦੇ ਉੱਤੇ ਜਾ ਕੇ ਖੇਡਣਾ ਚਾਹੇ ਤੇ ਫਿਰ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੋ, ਔਰ ਉਹ ਨਤੀਜੇ ਫਿਰ ਸਿਰਫ ਟ੍ਰੇਡ ਜਾਂ ਦੂਜੇ ਨਾਲ ਨਹੀਂ ਹੋਣਗੇ, ਬਾਈ ਆਲ ਮੀਨਸ ਪੋਸੀਬਲ। ਇਹ ਮਤਲਬ ਸਿੱਧੀ ਧਮਕੀ ਹੈ ਕਿ ਭਾਈ ਹੁਣ ਇਹ ਚੋਇਸ ਤੁਹਾਡੀ ਹੈ ਕਿ ਤੁਸੀਂ ਆਪਣੀ ਬਰਬਾਦੀ ਕਰਨੀ ਹੈ। ਔਰ ਨਾਲ ਹੀ ਉਹਨਾਂ ਨੇ ਈਵਨ ਤਰਜ਼ ਵੀ ਕੀਤੀ ਹੈ, ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜੇ ਕੰਮ 'ਚ ਪਏ ਹੋ, ਕਰੋਨਾ ਤੁਹਾਡੀ ਕਿਸ ਮਾੜੀ ਹਾਲਤ 'ਚ ਹੈ, ਬਿਮਾਰੀ ਕਿੰਨੇ ਲੱਖਾਂ ਲੋਕ ਪੀੜਤ ਨੇ, ਉਹਦੇ ਤੇ ਆਪਣਾ ਧਿਆਨ ਦਿਓ ਵੀ ਤੁਸੀਂ ਕਿਵੇਂ ਉਹਦੇ ਨਾਲ। ਦੂਜਾ ਉਹਨਾਂ ਕਿਹਾ ਕਿ ਟਿੱਡੀ ਦਲ,
ਕਿ ਵੀ ਅਜੇ ਇਹ ਟਿੱਡੀ ਦਲ ਤਾਂ ਛੋਟਾ ਆਇਆ, ਅਜੇ ਹੋਰ ਵੀ ਵੱਡੇ ਆਣੇ ਨੇ, ਤੁਸੀਂ ਇਹ ਦੇਖੋ ਵੀ ਉਹਦੇ ਤੋਂ ਤੁਸੀਂ ਕਿਵੇਂ ਬਚਾਅ ਕਰਨਾ, ਪਰ ਇੱਧਰ ਨੂੰ ਤੁਸੀਂ ਮੂੰਹ ਨਾ ਕਰਿਓ। ਮਤਲਬ ਇਸ ਤੋਂ ਵੱਧ ਕੇ, ਕਿਉਂਕਿ ਜਿਵੇਂ ਮੈਂ ਕਿਹਾ ਵੀ ਚਾਈਨੀਜ਼ ਦਾ ਅੰਡਰ ਸਟੇਟਮੈਂਟ ਸਟਾਈਲ ਹੁੰਦਾ ਹੈ, ਪਰ ਇਹ ਜਿਹੜੀ ਗਲੋਬਲ ਟਾਈਮਸ ਦੀ ਸਟੋਰੀ ਹੈ ਜਿਹਨੂੰ ਸਾਰਿਆਂ ਨੇ ਕਵਰ ਕੀਤਾ ਹੈ, ਮੈਂ ਵਕਤ ਦੀ ਪਾਬੰਦੀ ਹੋਣ ਕਰਕੇ ਮੈਂ ਨਹੀਂ ਜਾਵਾਂਗਾ, ਔਰ ਆਉਣ ਵਾਲੇ ਪੀਰੀਅਡ 'ਚ ਵੀ ਮੈਂ ਕੋਸ਼ਿਸ਼ ਕਰਿਆ ਕਰਾਂਗਾ ਕਿ ਭਾਈ ਜਿਹੜੀ ਅੰਗਰੇਜ਼ੀ ਵਰਜਨ ਹੈ ਉਹ ਘੱਟ ਤੋਂ ਘੱਟ ਪੜ੍ਹਿਆ ਜਾਏ ਤਾਂ ਕਿ ਵਕਤ ਬਚੇ ਬਾਕੀ ਡਿਸਕਸ਼ਨ ਦੇ ਲਈ। ਔਰ ਨਾਲ ਦੀ ਨਾਲ ਜਦੋਂ ਹੀ ਮੈਂ ਇਹ ਗੱਲਬਾਤ ਕਰ ਰਿਹਾ, ਹੁਣ ਉਹਨਾਂ ਦਾ ਇਹ ਚੀਨ ਦਾ ਤਰੀਕਾ ਦੱਸਣ ਦੇ ਲਈ ਕਿ ਕੀ ਕਿੱਥੇ ਹੈ। ਜਿਵੇਂ ਉਹਨਾਂ ਨੇ ਭਾਰਤ ਨੂੰ ਦੱਸਤਾ ਕਿ ਭਾਈ ਇਹ ਤੁਹਾਡਾ ਜੋ ਤੁਹਾਡੇ ਨਾਲ ਹੋਇਆ, ਤੁਸੀਂ ਕਸ਼ਮੀਰ ਜੰਮੂ ਕਸ਼ਮੀਰ ਨੂੰ ਤੋੜਿਆ, ਉਦੋਂ ਵੀ ਚੀਨ ਨੇ ਲਦਾਖ ਨੂੰ ਲੈ ਕੇ ਪ੍ਰੋਟੈਸਟ ਕੀਤਾ ਸੀ ਕਿ ਭਾਈ ਇਹ ਠੀਕ ਨਹੀਂ ਕੀਤਾ ਤੁਸੀਂ। ਫਿਰ ਅਮਰੀਕਾ ਦੀ ਖੇਡ ਖੇਡਦੇ ਆ, ਕਰੋਨਾ ਦੇ ਮਾਮਲੇ ਜੀ ਭਾਰਤੀ ਵਕੀਲਾਂ ਨੇ ਕੇਸ ਕਰਤਾ, ਇਹ ਵੀ ਨਕਲ ਕਰਦੇ ਨੇ ਕਿ ਭਾਈ ਸਾਡਾ ਜਿਹੜਾ ਉਹ ਸਾਹਿਬ ਦਾ ਬਸਤਾ ਭਾਰੀ ਹੈ ਤੇ ਅਸੀਂ ਵੀ ਜਿਹੜਾ ਉਹਦੇ ਚੋਂ ਹੀ ਜਿਹੜਾ ਕਿਤਾਬਾਂ ਪਾ ਦਿੰਦੇ। ਹਾਲਾਂ ਉਹ ਮੋਸਟਲੀ ਉਹ ਆਪਣੇ ਕਹਿੰਦੇ ਨੇ ਕਿ ਭਾਈ ਨਲਾਇਕ ਨਿਆਣਾ ਤੇ ਬਸਤਾ ਭਾਰੀ, ਬਹੁਤ ਭਾਰੀ ਚੁੱਕਿਆ ਹੁੰਦਾ, ਉਹਨੂੰ ਪਤਾ ਨਹੀਂ ਕੁਛ ਵੀ ਹੁੰਦਾ, ਪਰ ਉਹ ਜਿਹੜਾ ਰੋਹ ਪਾ ਰਿਹਾ ਹੁੰਦਾ ਕਿ ਬਸਤਾ ਮੇਰਾ ਬੜਾ ਭਾਰੀ ਹੈ। ਸੋ ਇਹਨਾਂ ਨੇ ਵੀ ਨਲਾਇਕ ਆਪਣਾ ਬਸਤਾ ਭਾਰੀ ਕਰਨ ਦੇ ਲਈ ਜਿਹੜਾ ਉਸ ਕਿਸਮ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਜਿਵੇਂ ਅਸੀਂ ਹੁਣ ਜਿਹੜੇ ਅਜੇ ਚੀਨ ਚੋਂ ਕੋਈ ਨਿਕਲਿਆ ਵੀ ਨਹੀਂ ਸੀ, ਉਹਨਾਂ ਨੇ ਕਹਿਤਾ ਅਸੀਂ ਇਨਫਰਾਸਟ੍ਰਕਚਰ ਬਣਾ ਦਿੱਤਾ ਇੰਡੀਆ ਦੇ ਵਿੱਚ। ਜਿਹੜੇ ਚੀਨ ਚੋਂ ਅਜੇ ਟਰੰਪ ਨੇ ਸਟੇਟਮੈਂਟ ਦਿੱਤੀ ਕਿ ਭਾਈ ਜਿਹੜਾ ਉੱਥੋਂ ਜਿਹੜਾ ਇੱਥੇ ਨਹੀਂ ਹੋਏਗਾ ਅਸੀਂ ਟੈਰਿਫ ਲਾਵਾਂਗੇ। ਭਾਰਤ ਨੇ ਕਿਹਾ ਜੀ ਅਸੀਂ ਤਿਆਰ ਹੈ, ਸਾਡੇ ਤੁਸੀਂ ਆਓ। ਔਰ ਚੀਨ ਨੂੰ ਲੱਗਾ ਵੀ ਅੱਛਾ ਇਹ ਸਾਡੇ ਢਿੱਡ ਤੇ ਲੱਤ ਮਾਰਨ ਦੇ ਲਈ ਪਹਿਲਾਂ ਹੀ ਇਹਨਾਂ ਨੇ ਲੱਤ ਕਸੀ ਹੋਈ ਹੈ। ਉਹਨਾਂ ਨੇ ਐਸੀ ਪੁੱਠਾ ਮਾਰਿਆ, ਦਲੱਤੀ ਮਾਰੀ ਕਿ ਉੱਥੋਂ ਦੀ ਜਿਹੜੀ ਅੱਗੇ ਤੱਕ ਸਾਈ ਚਿੰਨ ਤੋਂ ਰੁੜਦੇ ਥੱਲੇ ਚਲੇ ਗਏ ਸੀ। ਉਦੋਂ ਦੇ ਐਸੇ ਸ਼ੌਕ 'ਚ ਚਲੇ ਗਏ ਨੇ ਕਿ ਨਾ ਅਮਿਤ ਸ਼ਾਹ ਬੋਲਦਾ ਨਾ ਮੋਦੀ ਬੋਲਦਾ। ਔਰ ਹੁਣ ਉਹਨਾਂ ਨੇ ਇੱਕ ਪਾਸੇ ਜਿੱਥੇ ਭਾਰਤ ਨੂੰ ਨੈਕਸਟ ਸਟੈਪ ਵਾਰਨਿੰਗ ਦੇ ਦਿੱਤੀ ਹੈ, ਨੇਪਾਲ ਨੇ ਤਾਂ ਜਿਹਨੂੰ ਕਹਿੰਦੇ ਨੇ ਜਲਵਾ ਵੀ ਦਿਖਾ ਦਿੱਤਾ। ਪਰ ਅੱਜ ਬੀਜਿੰਗ ਦਾ ਇੱਕ ਥਿੰਕ ਟੈਂਕ ਹੈ ਪ੍ਰੋਮੀਨੈਂਟਲੀ, ਉਹਨੇ ਬੜਾ ਕਲੀਅਰ ਮੈਸੇਜ ਵੀ ਦੇ ਦਿੱਤਾ ਹੈ ਕਿ ਇਸ ਸਭ ਦਾ, ਕਿਉਂਕਿ ਪਾਕਿਸਤਾਨ ਇਸ ਸਾਰੀ ਡਿਵੈਲਪਮੈਂਟ ਤੇ ਚੁੱਪ ਸੀ, ਬਿਲਕੁਲ ਰਾਈਟਲੀ ਸੋ। ਹਾਲਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਟਵੀਟ ਕੀਤਾ ਆਪਣੀ ਉਸ ਸਕੀਮ ਨੂੰ ਲੈ ਕੇ, ਉਮੀਦ ਕਿ ਭਾਈ ਸਾਡਾ ਇਹ ਮਾਡਲ ਹੈ, ਐਵੇਂ ਪੰਜੇ ਝਾੜ ਕੇ ਪਿੱਛੇ ਪਿਆ ਕਿ ਜੀ ਜਿੰਨਾ ਅਸੀਂ ਪੈਕੇਜ ਦਿੱਤਾ ਹੈ ਉਹਨਾਂ ਦਾ ਤੁਹਾਡਾ ਸਾਰਾ ਬਜਟ ਹੈ। ਹਾਲਾਂਕਿ ਉਹ ਵਰਚੁਅਲ ਦਿੱਤਾ ਪੈਕੇਜ, ਜਿਵੇਂ ਬਹੁਤਿਆਂ ਨੇ ਕਿਹਾ ਕਿ ਜੋ ਸਭ ਗੱਲਾਂ ਵਰਚੁਅਲ ਹੋ ਰਹੀਆਂ, ਰੀਅਲ 'ਚ ਨਹੀਂ, ਵਰਚੁਅਲ ਪੈਕੇਜ ਹੈ। ਲੇਕਿਨ ਇਹ ਗੱਲ ਇਹਨਾਂ ਦਾ ਘਟੀਆਪਨ ਦਿਖਾਉਂਦਾ। ਨਹੀਂ ਤਾਂ ਤੁਸੀਂ ਰੱਜੇ ਪੁੱਜੇ ਵੀ ਹੋਵੋ, ਜਦੋਂ ਤੁਹਾਨੂੰ ਕੋਈ ਆਫਰ ਕਰਦਾ ਹੈ ਕਿਸੇ ਗੱਲ ਦੀ, ਇਹ ਤੁਹਾਡੀ ਸੱਜਣਤਾ ਹੀ ਹੁੰਦੀ ਹੈ ਕਿ ਤੁਸੀਂ ਠੀਕ ਅੰਦਾਜ਼ ਦੇ ਵਿੱਚ ਥੈਂਕ ਯੂ ਕਰੋ ਕਿ ਰੱਬ ਤੁਹਾਨੂੰ ਬਹੁਤਾ ਦੇ, ਅਸੀਂ ਬਹੁਤ ਰੱਜੇ ਪੁੱਜੇ। ਹਾਲਾਂਕਿ ਪਤਾ ਹੈ ਵੀ ਕਿੱਡੇ ਕੁ ਰੱਜੇ ਪੁੱਜੇ ਨੇ, ਕੀ ਚੱਲ ਰਿਹਾ ਉੱਥੇ, ਹੜਤਾਲਾਂ ਦਾ ਸਿਲਸਿਲਾ, ਲੋਕਾਂ ਦਾ ਬਾਹਰ ਨਿਕਲਣਾ, ਕਿਸ ਹੱਦ ਤੱਕ ਉੱਥੇ ਜਿਹੜੀ ਆਫਤ ਆਪੀ ਪਈ ਹੋਈ ਹੈ। ਲੇਕਿਨ ਮੈਂ ਇਹ ਜ਼ਰੂਰ ਸਾਂਝੀ ਕਰਨਾ ਚਾਹਾਂਗਾ ਕਿ ਵੀ ਇਹ ਜਿਹੜਾ ਸਾਰਾ ਕੁਝ ਚੀਨ ਔਰ ਭਾਰਤ ਦੇ ਵਿਚਾਲੇ ਹੋਇਆ, ਇਹਦਾ ਕਸ਼ਮੀਰ ਕਨੈਕਸ਼ਨ ਕੀ ਹੈ। ਔਰ ਜ਼ਾਹਰ ਹੈ ਲਦਾਖ ਜਿਹਨੂੰ ਯੂਨੀਅਨ ਟੈਰੀਟਰੀ ਇਹਨਾਂ ਨੇ ਬਣਾਇਆ, ਜਿਹਦੇ ਚ ਚੀਨ ਨੇ ਅਕਸਾਈ ਚੇਨ ਜਿਹੜਾ 1962 ਚ ਇਹਨਾਂ ਦੀ ਪਾਰਲੀਮੈਂਟ ਨੇ ਮਤਾ ਇੰਡੀਆ ਨੇ ਕੀਤਾ ਜੀ 90,000 ਸਕੁਅਰ ਕਿਲੋਮੀਟਰ ਸਾਡੀ ਟੈਰੀਟਰੀ ਚੀਨ ਕੋਲ ਹੈ, ਅਸੀਂ ਭਾਰਤ ਮਾਤਾ ਦੇ ਪੁੱਤ ਨਹੀਂ ਜੇ ਵਾਪਸ ਨਾ ਲਈਏ। ਹੁਣ ਪਤਾ ਨਹੀਂ ਇੰਨੇ ਸਾਲ ਤਾਂ ਹੋ ਗਏ, ਅਜੇ ਤੱਕ ਤਾਂ ਨਜ਼ਰ ਨਹੀਂ ਆਇਆ ਵੀ ਪੁੱਤ ਕਿਹਦੇ ਨੇ, ਕਿਉਂਕਿ ਹੁਣ ਤਾਂ ਅੱਗੋਂ ਵੀ ਮੈਂ ਕਿਹਾ ਵੀ ਇੱਕ ਮਤਾ ਹੁਣ ਹੋਰ ਕਰੋ 90,000 ਦੇ ਵਿੱਚ ਇਹ ਜਿਹੜੀ ਹੈ ਹੋਰ ਵੀ 60 ਸਕੁਅਰ ਕਿਲੋਮੀਟਰ ਜੋੜ ਲਓ ਤਾਂ ਕਿ ਤੁਸੀਂ ਬਾਣੀ ਹੈ ਉਹ ਰਿਕਾਰਡ ਤੁਸੀਂ ਆਪਣੇ ਵਹੀ ਖਾਤੇ 'ਚ ਪੂਰੀਆਂ ਠੀਕ ਅੰਦਰਾਜ਼ ਕਰਦੇ ਹੋ, ਵੀ ਅੰਦਰਾਜ਼ ਕਰ ਲਓ ਕਿ ਇਹ ਵੀ ਗਿਆ, ਇਹਨੂੰ ਵੀ ਜੋੜ ਲਓ। ਔਰ ਇਹ ਬੀਜਿੰਗ ਥਿੰਕ ਟੈਂਕ ਦੀ ਹੈ ਕਿ ਭਾਈ ਇਸ ਸਾਰੇ ਚੋਂ ਇਸ ਮੈਂ ਇਹਨੂੰ ਡਿਟੇਲਸ ਦੇਖਾਂਗਾ। ਔਰ ਇਹ ਲਿਖਣ ਵਾਲਾ ਵੀ ਅਨਰਥ ਕ੍ਰਿਸ਼ਨਾ ਚੇਨਈ ਤੋਂ, ਜਿਹਨੇ ਉਸ ਥਿੰਕ ਟੈਂਕ ਦਾ ਹਵਾਲਾ ਦਿੱਤਾ ਹੈ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇੰਡੀਆਜ਼ ਮੂਵ ਚੇਂਜਿੰਗ ਸਟੇਟਸ ਆਫ J&K ਚੈਲੰਜ ਸੋਵਰਨਿਟੀ ਆਫ ਪਾਕਿਸਤਾਨ ਐਂਡ ਚਾਈਨਾ ਸੀਜ਼ ਰਿਪੋਰਟ। ਹੁਣ ਚੀਨ ਨੇ ਖੁੱਲ ਕੇ ਜਿਹੜਾ ਪਾਕਿਸਤਾਨ ਦੇ ਬਾਰੇ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਹਨਾਂ ਨੇ ਇੰਡੀਆ ਨੇ ਮੂਵ ਕੀਤਾ ਹੈ, ਇਹ ਦੋਨਾਂ ਦੀ ਸੋਵਰਨਿਟੀ ਨੂੰ ਚੈਲੰਜ ਸੀ, ਪਾਕਿਸਤਾਨ ਦੇ ਵੀ ਔਰ ਚਾਈਨਾ ਦੇ ਵੀ। ਔਰ ਇਹ ਜਿਹੜੀ ਹੈ ਸੀਨੀਅਰ ਫਿਗਰ ਜਿਹੜਾ ਚਾਈਨੀਜ਼ ਥਿੰਕ ਟੈਂਕ ਹੈ, ਉਸ ਦੀ ਸੀਨੀਅਰ ਫਿਗਰ ਨੇ ਕਿਹਾ ਕਿ ਵੀ ਇਹ ਜਿਹੜੀ ਹੈ
ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਇੰਡੀਆ ਦਾ ਮੂਵ ਉਹਨੇ ਕੀਤਾ ਐਬਰੋਗੇਟ ਆਰਟੀਕਲ 370 ਕਰਕੇ, ਇਹ ਡਿਸੀਜਨ ਦੈਟ ਚਾਈਨਾ ਹੈਡ ਵੌਇਸਡ ਆਪੋਜੀਸ਼ਨ ਟੂ, ਕਿ ਚੀਨ ਨੇ ਉਹ ਵੀ ਦਾ ਵਿਰੋਧ ਕੀਤਾ ਸੀ। ਪਰ ਇਹ ਆਰਟੀਕਲ ਜਿਹੜਾ for the first time that described the move as a joint challenge to China and Pakistan, saying the move had posed a challenge to sovereignty of Pakistan and China. The report was shared on Friday on social media by a press officer at the Chinese embassy in Islamabad, although it was first published in June 4 and has since been shared on several Chinese websites. A report 4 June ਦੀ ਹੈ, ਚਾਈਨੀਜ਼ ਵੈਬਸਾਈਟ ਤੇ ਸ਼ੇਅਰ ਕੀਤੀ ਗਈ, ਪਰ ਹੁਣ ਜਿਹੜੀ ਇਸਲਾਮਾਬਾਦ ਦੇ ਵਿੱਚ ਚਾਈਨਾ ਦੀ ਐਮਬੈਸੀ ਹੈ, ਉਹਦੇ ਜਿਹੜਾ ਉਹਨਾਂ ਦਾ ਪ੍ਰੈਸ ਆਫੀਸਰ ਹੈ, ਉਹਨੇ ਇਸ ਨੂੰ ਸ਼ੇਅਰ ਕੀਤਾ। ਔਰ ਇਹ ਜਿਹੜਾ ਇਸ ਆਰਟੀਕਲ ਨੂੰ ਲਿਖਿਆ ਹੈ ਵਾਂਗ ਸ਼ਿਦਾ ਨੇ, ਜਿਹੜਾ ਕਿ ਡਿਪਟੀ ਡਾਇਰੈਕਟਰ ਹੈ ਇੰਸਟੀਚਿਊਟ ਆਫ ਸਾਊਥ ਏਸ਼ੀਅਨ ਸਟੱਡੀਜ਼ ਐਟ ਦਾ ਚਾਈਨਾ ਇੰਸਟੀਚਿਊਟ ਆਫ ਕੰਟੈਂਪਰਰੀ ਇੰਟਰਨੈਸ਼ਨਲ ਰਿਲੇਸ਼ਨਸ। ਇਹ ਥਿੰਕ ਟੈਂਕ ਹੈ ਚਾਈਨਾ ਦੀ ਟੌਪ ਇੰਟੈਲੀਜੈਂਸ ਦੇ ਨਾਲ ਸੰਬੰਧਿਤ। ਔਰ ਉਹਦੇ ਚ ਉਹਨਾਂ ਨੇ ਕਿਹਾ ਔਨ ਦਾ ਚਾਈਨੀਜ਼ ਸਾਈਡ ਇੰਡੀਆ ਓਪਨਡ ਅਪ ਨਿਊ ਟੈਰੀਟਰੀ ਔਨ ਦਾ ਮੈਪ। ਹੁਣ ਕਿਉਂਕਿ ਲਦਾਖ ਯੂਨੀਅਨ ਟੈਰੀਟਰੀ ਬਣਾ ਕੇ ਉਹਨਾਂ ਨੇ ਸ਼ੋਅ ਕੀਤਾ, ਪਹਿਲਾਂ ਤਾਂ ਚਾਈਨਾ ਚੁੱਪ ਸੀ ਕਿਉਂਕਿ ਡਿਸਪਿਊਟਡ ਟੈਰੀਟਰੀ ਸੀ ਕਿ ਭਾਈ UN ਦੇ ਰੈਜ਼ੋਲੂਸ਼ਨ ਨੇ, ਪਰ ਜਦੋਂ ਇੰਡੀਆ ਨੇ ਨਵਾਂ ਮੈਪ ਜਾਰੀ ਕੀਤਾ, ਜ਼ਾਹਰ ਹੈ ਕਿ ਲਦਾਖ ਉਹਨਾਂ ਨੇ ਆਪਣੇ ਚ ਸ਼ੋਅ ਕਰਕੇ incorporated part of areas under the local jurisdiction of Xinjiang and Tibet into its Ladakh Union Territory set, ਕਿਉਂਕਿ ਉਹਦੇ ਚ ਜ਼ਾਹਰ ਹੈ ਉਹਨਾਂ ਨੇ ਅਕਸਾਈ ਚਿੰਨ੍ਹ ਨੂੰ ਵੀ ਆਪਣੇ ਨਕਸ਼ੇ ਦੇ ਵਿੱਚ ਦਿਖਾਇਆ ਔਰ ਲਦਾਖ ਨੂੰ ਤਾਂ ਦਿਖਾਇਆ ਹੀ ਦਿਖਾਇਆ। This forced China into Kashmir dispute, stimulated China and Pakistan to take counter actions on the Kashmir issue and dramatically increased the difficulty in resolving the border issue between China and India. ਉਹਨਾਂ ਨੇ ਕਿਹਾ ਜੀ ਵੀ ਇਹ ਸੀ ਉਹਨਾਂ ਦਾ ਲਾਸਟ ਸਟ੍ਰਾ ਔਨ ਦਾ ਕੈਮਲਸ ਬੈਕ ਇਸ ਡਿਸਪਿਊਟਡ ਟੈਰੀਟਰੀ ਦੇ ਵਿੱਚ, ਜਿਹਦੇ ਵਿੱਚ ਕਿ ਦੋਨੋਂ ਤਾਕਤਾਂ ਇਕੱਠੀਆਂ ਹੋਈਆਂ। ਫਿਰ ਮਿਸਟਰ ਵਾਂਗ ਕਹਿੰਦੇ ਨੇ ਕਿ ਚਾਈਨੀਜ਼ ਫੋਰਨ ਮਿਨਿਸਟਰੀ ਹੈਡ ਕਨਵੇਡ ਚਾਈਨਾ ਸਟਰੋਂਗ opposition to the move to External Affairs Minister Jaishankar during his visit to Beijing last year, following the abrogation of Article 370. The week before the August visit, Home Minister Amit Shah had spoken in Parliament about taking back Pakistan-occupied Kashmir and Aksai chain. ਇਹ ਹੁਣ ਜਦੋਂ ਜੋ ਹੋਇਆ 2 ਮਹੀਨੇ ਜਿਹੜੀ ਬੈਕਗ੍ਰਾਉਂਡ ਹੈ ਕਿ ਵੀ ਇੱਕ ਪਾਸੇ ਉਹਨਾਂ ਨੇ ਤੋੜ ਕੇ ਸਟੇਟ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਨਕਸ਼ਾ ਦਿਖਾ ਕੇ ਚਾਈਨਾ ਦੇ ਹਿੱਸੇ ਜਿਹੜਾ ਹੈ ਚਾਈਨਾ ਦੇ ਕੋਲ ਅਕਸਾਈ ਚੇਨ ਉਹਨੂੰ ਵੀ ਦਿਖਾਇਆ। ਫਿਰ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਬੜਾ ਹੰਕਾਰ ਕੇ ਕਹਿ ਰਿਹਾ ਹੈ ਕਿ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਲਵਾਂਗੇ। ਔਰ ਜ਼ਾਹਰ ਹੈ ਕਿ ਦਿੱਲੀ ਦੇ ਵਿੱਚ ਇਹਨਾਂ ਦੇ ਦੂਰਦਰਸ਼ਨ ਨੇ ਜਿਹੜਾ ਗਿਲਗਿਤ ਬਲਤਿਸਤਾਨ ਦਾ ਵੈਦਰ ਵੀ ਦੱਸਣਾ ਸ਼ੁਰੂ ਕਰ ਦਿੱਤਾ ਹੈ। ਹੁਣ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਔਰ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਜਿਹਦੇ ਤੇ ਟੋਟਲ ਉਹਨਾਂ ਦੀ ਇਨਵੈਸਟਮੈਂਟ $380 ਬਿਲੀਅਨ ਦੇ ਲਗਭਗ ਹੈ। ਉਸ ਸਾਰੇ ਨੂੰ ਜਿਹੜਾ ਇੰਡੀਆ ਨੇ ਕਲੇਮ ਕੀਤਾ ਜਾਂ ਅਮਿਤ ਸ਼ਾਹ ਨੇ ਫਰਦਰ ਕਰਕੇ ਇਹ ਖਬਰਾਂ ਵੀ ਆਈਆਂ ਕਿ ਜੀ ਇੰਡੀਆ ਕੋਈ ਨਾ ਕੋਈ ਕਾਰਵਾਈ ਕਰ ਸਕਦਾ ਹੈ ਉਸ ਟਾਈਪ ਦੀ, ਜਿਵੇਂ ਜੀ ਅਸੀਂ ਸਰਜੀਕਲ ਸਟ੍ਰਾਈਕ ਕੀਤਾ। ਸੋ ਇਹ ਸਾਰੇ ਇਹ ਥਿੰਕ ਟੈਂਕ ਉਹਨਾਂ ਦਾ ਕਹਿ ਰਿਹਾ ਮਿਸਟਰ ਵਾਂਗ ਜਿਹੜਾ ਇਸ ਰਿਸਰਚਰ ਹੈ, ਉਹਨੇ ਕਿਹਾ ਕਿ ਜੈਸ਼ੰਕਰ ਕਨਵੇਡ ਟੂ ਬੀਜਿੰਗ that the move was an entirely internal matter that didn't impact India's external boundaries or the LAC with China. ਹੁਣ ਜੈਸ਼ੰਕਰ ਗਿਆ, ਉਹਨੇ ਕਿਹਾ ਜੀ ਇਹ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ, LAC ਉਹੀ ਰਹੇਗੀ, ਇਹ ਸਾਡਾ ਇੰਟਰਨਲ ਮੈਟਰ ਹੈ। China had opposed the Ladakh map for including Aksai chain. ਇਹ ਪ੍ਰੋਟੈਸਟ ਉਹਨਾਂ ਨੇ ਨਾਲ ਦੀ ਨਾਲ ਹੀ ਕਰ ਦਿੱਤਾ ਸੀ। ਔਰ ਫਿਰ ਉਹਦੇ ਚ ਉਹਨਾਂ ਨੇ ਆਰਟੀਕਲ ਚ ਇਹ ਗੱਲ ਕਹੀ ਹੈ, this posed a challenge to the sovereignty of Pakistan and China, made India-Pakistan relations and China-India relations more complex. It noted that China had raised the issue at the United Nations Security Council. ਹੁਣ ਤਾਂ ਅਸੀਂ ਕਾਰਵਾਈ ਗਰਾਊਂਡ ਤੇ ਕੀਤੀ ਹੈ, ਪਰ ਉਸ ਤੋਂ ਪਹਿਲਾਂ ਅਸੀਂ ਇਸ ਨੂੰ UN Security Council ਚ ਵੀ ਲਿਆ ਚੁੱਕੇ ਹਾਂ। ਔਰ ਫਿਰ ਜਿਹੜਾ ਅਸੀਂ ਆਲਰੇਡੀ ਗਲੋਬਲ ਟਾਈਮਸ ਦੀ ਗੱਲ ਕਰਕੇ ਹਟੇ ਹਾਂ ਕਿ US ਰੋਡ ਕਿ ਹੁਣ ਇਸ ਥਿੰਕ ਟੈਂਕ ਨੇ ਇਹ ਵੀ ਕਿਹਾ ਕਿ ਇੰਡੀਆਜ਼ ਡਬਲ ਕੌਨਫੀਡੈਂਸ ਬਿਹਾਈਂਡ ਦਾ ਮੂਵ,
ਕਿ ਵੀ ਇਹ ਜਿਹੜੀ ਅਮਰੀਕਾ ਦੀ ਸ਼ਹਿ ਦੇ ਨਾਲ ਡਬਲ ਕੌਨਫੀਡੈਂਸ ਦਿਖਾ ਰਹੇ ਸੀ। The first he said was 2019 election win that gave the Bharatiya Janata Party unprecedented political confidence। ਉਹ ਧੋਖੇ ਦੇ ਨਾਲ, ਲੋਕਾਂ ਨਾਲ ਫਰਾਡ ਕਰਕੇ, ਝੂਠ ਬੋਲ ਕੇ, ਚਾਣਕਿਆ ਨੀਤੀ ਦੇ ਨਾਲ ਡਿਵਾਈਡ ਕਰਕੇ ਸੁਸਾਇਟੀ ਨੂੰ ਵੋਟਾਂ ਲੈ ਕੇ ਬੀਜੇਪੀ ਨੇ ਸਮਝਿਆ ਸੀ ਸੱਚਮੁੱਚ ਦੇ ਬਾਦਸ਼ਾਹ ਬਣ ਗਏ। ਹੁਣ ਸਾਰਾ ਸਾਊਥ ਏਸ਼ੀਆ ਸਾਡੇ ਪੈਰਾਂ ਥੱਲੇ ਹੈ। ਅਨਪ੍ਰੈਸੀਡੈਂਟਡ ਕਿ ਜਿੱਦਾਂ ਦਾ ਕੌਨਫੀਡੈਂਸ ਕਦੇ ਕਿਸੇ ਨੇ ਦਿਖਾਇਆ ਹੀ ਨਹੀਂ, ਇਵੇਂ ਦੇ ਹੰਕਾਰੇ ਗਏ। The second reason it said was that United States and some other Western countries puffed India up from an ideological point of view to hedge against China। ਫਿਰ ਇਹ ਹੈ ਅਮਰੀਕਾ ਦੀ ਚੁੱਕ ਕਿ ਭਾਈ ਤੁਹਾਡੀਆਂ ਅੱਖਾਂ ਲਾਲ ਨੇ, ਪੈ ਜਾਓ, ਟਾਲੋ ਜਾ ਕੇ ਚੀਨ ਨੂੰ। ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਤਾਂ ਅਨਪ੍ਰੈਸੀਡੈਂਟਡ ਉਹਦੇ ਚੋਂ ਕੌਨਫੀਡੈਂਸ ਕੱਢਿਆ। ਦੂਜਾ ਇਹ ਜਿਹੜਾ to this end he said India was seen as a favorite by the US, which not only drew India over to its side and praised India, but also turned a blind eye to the excessive use of force and other misdeeds of the Indian authorities in Kashmir। ਉਹਨੇ ਕਿਹਾ ਵੀ ਅਮਰੀਕਾ ਨੇ ਨਾ ਸਿਰਫ ਇਹਨਾਂ ਨੂੰ ਚੁੱਕ ਦਿੱਤੀ, ਪਰ ਜੋ ਭਾਰਤੀ ਫੋਰਸਿਸ ਕਸ਼ਮੀਰ ਚ ਕਰ ਰਹੀਆਂ ਨੇ, ਅਮਰੀਕਾ ਨੇ ਉਸ ਬਾਰੇ ਪੂਰੀਆਂ ਅੱਖਾਂ ਬੰਦ ਕਰ ਲਈਆਂ। ਔਰ ਅਖੀਰ ਚ ਹੈ regardless of how confident India is and no matter how good it feels about itself, he concluded, its attempts to forcibly seize territory are doomed to fail। ਕਿ ਭਾਈ ਜਿੰਨੀਆਂ ਮਰਜ਼ੀ ਅੱਖਾਂ ਲਾਲ ਕਰ ਲੈ, ਜਿੰਨਾ ਮਰਜ਼ੀ ਅਮਰੀਕਾ ਦੀਆਂ ਥਾਪੀਆਂ ਲੈ ਲੈ, ਜਿੰਨਾ ਮਰਜ਼ੀ ਜ਼ਬਾਨੀ ਥੁੱਕਾਂ ਦੇ ਨਾਲ ਵੜੇ ਪਕਾਣ, ਪਰ ਇੱਕ ਗੱਲ ਉਹ ਸਮਝ ਲੈਣ its attempts to forcibly siege territory are doomed to fail। ਕਿ ਇਹ ਜਿਹੜਾ ਉਹਨਾਂ ਦਾ ਧੱਕਾ ਕਰਨ ਦੀ ਲਾਈਨ ਹੈ, ਇਹਨੇ ਅਲਟੀਮੇਟਲੀ ਡਿੱਗਣਾ ਹੀ ਡਿੱਗਣਾ, ਸਿਰ ਭਰਨੇ, ਮੂੰਹ ਭਰਨੇ। ਸੋ ਮੈਂ ਸਮਝਦਾ ਵੀ ਚਾਈਨਾ ਨੇ ਗਰਾਊਂਡ ਤੇ ਵੀ ਮੈਸੇਜ ਦੇ ਦਿੱਤਾ ਹੈ, ਪੋਲੀਟੀਕਲੀ ਵੀ। ਉਹ ਕਹਿੰਦਾ ਹਾਂ ਗੱਲਬਾਤ ਰਾਹੀਂ ਹੱਲ ਕਰਾਂਗੇ। ਹੁਣ ਗੱਲਬਾਤ ਕੀ ਹੈ ਕਿ ਜਿੱਥੇ ਅਸੀਂ ਆ ਗਏ ਸਾਡਾ, ਬਾਕੀ ਦੱਸੋ ਹੁਣ ਜਦੋਂ ਤੁਸੀਂ ਹੋਰ ਕੀ ਦਿੰਦੇ ਹੋ ਸਾਨੂੰ। ਸੋ ਜ਼ਾਹਰ ਹੈ ਇਹ ਉਹਨਾਂ ਨੇ ਵੀ ਜਿਹੜੇ ਉਹਨਾਂ ਦੇ ਆਰਟੀਕਲ ਜਾਂ ਦੂਜੇ ਵੀ ਆ ਰਹੇ ਨੇ, ਉਹਨਾਂ ਨੂੰ ਪਤਾ ਹੈ ਵੀ ਹੁਣ ਉੱਥੇ ਜਿੱਥੇ ਆ ਕੇ ਬਹਿ ਗਏ ਨੇ ਉਹ ਬੈਠ ਗਏ ਨੇ। ਜਿਹੜੀ ਫਿੰਗਰ 4 ਫਿੰਗਰ 5 ਫਿੰਗਰ, ਉਹਨਾਂ ਕਿਹਾ ਜੀ ਇੱਕ ਫਿੰਗਰ ਸਾਡੇ ਕੋਲ ਰਹਿ ਗਈ ਆ, ਉਹ ਵੀ ਇੱਕ ਪਹਾੜ ਦੀ, ਉਹਨੂੰ ਉਹ ਕਿੱਲ ਵਾਂਗ ਵਾਧਾ ਕਹਿੰਦੇ ਨੇ ਕਿ ਉੱਥੇ ਤਾਂ ਉਹ ਗਸ਼ਤ ਵੀ ਨਹੀਂ ਕਰਨ ਦਿੰਦਾ। ਹੁਣ ਕਹਿੰਦਾ ਕਿ ਜੀ ਉਹ ਜਿਹੜਾ ਉਹਨਾਂ ਦਾ ਗਾਲੀਵਾਨ ਵੈਲੀ ਹੈ ਉਹਦਾ ਵੀ ਇੱਕ ਹਿੱਸੇ ਚੋਂ ਬੈਠੇ ਨੇ, ਹੁਣ ਉਹਨਾਂ ਕੁ ਬਚਾ ਲਓ ਜੇ ਬਚਦਾ ਹੈ। ਹੋ ਸਕਦਾ ਹੈ ਚਾਈਨਾ ਸਟੈਪ ਬਾਈ ਸਟੈਪ, ਕਿਉਂਕਿ ਕ੍ਰੀਪਿੰਗ ਲਾਈਨ ਹੈਗੀ ਹੈ, ਉਸ ਤੋਂ ਅੱਗੇ ਨਾ ਜਾਣ। ਪਰ ਇਸ ਸਾਰੇ ਨੇ, ਔਰ ਜੋ ਨੇਪਾਲ ਨੇ ਫਰੰਟ ਖੋਲ ਦਿੱਤਾ ਹੈ ਫਾਇਰ। ਹੁਣ ਜੰਗ ਕੀ ਹੁੰਦੀ ਹੈ, ਉਹ ਇਹੀ ਹੁੰਦਾ ਨਾ ਕਿ who fired the first salvo, ਪਹਿਲਾ ਫਾਇਰ ਜਾਂ ਪਹਿਲਾ ਤੀਰ ਕਿਹਨੇ ਛੱਡਿਆ। ਸੋ ਨੇਪਾਲ ਨੇ ਦੱਸ ਦਿੱਤਾ ਹੈ ਕਿ ਸਿਰਫ ਅਸੀਂ ਇੱਕ ਕੋਈ ਪੇਪਰ ਟਾਈਗਰ ਨਹੀਂ ਛੱਡਿਆ ਕਨਸਟੀਟਿਊਸ਼ਨ ਅਮੈਂਡਮੈਂਟ ਕਰਕੇ, we mean business। ਔਰ ਸਾਡੇ ਵੱਲ ਮੂੰਹ ਕਰੋਗੇ ਤੇ ਫਿਰ ਜਿਹੜਾ ਅਸੀਂ ਤਿਆਰ ਬੈਠੇ ਹਾਂ। ਸੋ ਇਹ ਹੁਣ ਭਾਰਤ ਦੀ ਕਿਹੜੀ ਸਕਸੈਸ ਹੈ ਫੋਰਨ ਪਾਲਿਸੀ ਦੀ, ਕਿਹੜੀ ਸਕਸੈਸ ਹੈ ਗੁਆਂਢੀਆਂ ਨਾਲ ਡੀਲ ਕਰਨ ਦੀ, ਕਿਹੜੀ ਇਹਨਾਂ ਦੀ ਪੋਲੀਟੀਕਲ ਸਕਸੈਸ ਹੈ, ਔਰ ਇਹਨੂੰ ਸਾਰਿਆਂ ਨੂੰ ਜਿਹਦੇ ਚ ਆ ਕੇ ਉਹ ਫਸੇ ਨੇ, ਇਹਦੇ ਚ ਕਿਸੇ ਹੋਰ ਦਾ ਦੋਸ਼ ਨਹੀਂ ਹੈ। ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਸਵਾਲ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਕਿ ਭਾਈ ਆਪੇ ਤੁਸੀਂ ਫਸੇ ਹੋ, ਇੱਕੋ ਵੇਲੇ ਤੁਹਾਡੇ ਤੁਸੀਂ ਸਵਾਲ ਵੀ ਕਰਦੇ ਹੋ, ਇੱਕੋ ਵੇਲੇ ਜਵਾਬ ਵੀ ਮੰਗਦੇ ਹੋ। ਮਤਲਬ ਇਹ ਹੈ ਕਿ ਵੀ ਪੱਲੇ ਤੁਹਾਡੇ ਧੇਲਾ ਨਹੀਂ ਹੈ ਤੇ ਮੇਲੇ ਦੇ ਤੁਸੀਂ ਮੇਲਾ ਲੁੱਟਣਾ ਚਾਹੁੰਦੇ ਹੋ। ਇਵੇਂ ਮੇਲਾ ਨਹੀਂ ਲੁੱਟਿਆ ਜਾਏਗਾ, ਉਹਦੇ ਲਈ ਫਿਰ ਉਹੀ ਕੁਝ ਹੋਏਗਾ ਜੋ ਅੱਜ ਤੁਹਾਡੇ ਨਾਲ ਹੋ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਕਿਸ ਤਰ੍ਹਾਂ ਵਰਲਡ ਬੈਂਕ ਦਾ ਕਹਿਣਾ ਹੈ ਕਿ ਚੀਨ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣਨ ਦੇ ਨਾਲ ਪਾਕਿਸਤਾਨ ਦੀ ਆਰਥਿਕਤਾ ਵਿੱਚ ਅਗਲੇ 10 ਸਾਲਾਂ ਵਿੱਚ 14% ਵਾਧਾ ਹੋਵੇਗਾ। ਇਸ ਉੱਪਰ ਚਰਚਾ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਸਾਰੇ ਦਰਸ਼ਕਾਂ ਦਾ, ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸਾਡੀ ਪ੍ਰੈਜੈਂਟੇਸ਼ਨ ਨੂੰ ਬਹੁਤ ਪਸੰਦ ਕਰਦੇ ਨੇ ਔਰ hundreds of messages, literally hundreds, ਹਰ ਸੈਗਮੈਂਟ ਦੇ ਥੱਲੇ ਵੱਡੀ ਗਿਣਤੀ 'ਚ ਹੁੰਦੇ ਨੇ ਔਰ ਅਸੀਂ ਬੇਸ਼ੱਕ ਜਵਾਬ ਨਹੀਂ ਦੇ ਪਾਉਂਦੇ, ਲੇਕਿਨ ਮੈਂ ਉਹਨਾਂ ਨੂੰ ਜ਼ਰੂਰ ਪੜ੍ਹਦਾ। ਉਹਨਾਂ 'ਚੋਂ ਸੁਝਾਅ ਜਾਂ ਸੁਜੈਸ਼ਨਸ ਉਹਨਾਂ ਨੂੰ ਵੀ ਮੈਂ ਨੋਟ ਕਰਦਾ। ਔਰ ਇੱਕ ਕਿਉਂਕਿ ਰੁਝਾਨ ਬਹੁਤ ਸਾਰੇ ਜਿਹੜੇ ਪਾਕਿਸਤਾਨ ਬੇਸਡ ਨੇ ਜਾਂ ਬਾਹਰ ਵੀ ਪਾਕਿਸਤਾਨੀ ਓਰੀਜਨ ਦੇ ਨੇ, ਉਹਨਾਂ ਦੀ ਇੱਕ ਵੱਡੀ ਡਿਸਅਪੁਆਇੰਟਮੈਂਟ ਵੀ ਹੈ ਆਪਣੇ ਮੀਡੀਆ ਤੋਂ ਕਿ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਇਸ਼ੂ ਡਿਸਕਸ਼ਨ ਦੇ ਲਈ ਜਾਂ ਵਿਚਾਰ ਦੇ ਲਈ ਪ੍ਰਾਈਮ ਹੋਣੇ ਚਾਹੀਦੇ ਨੇ, ਉਹ ਜਾਂ ਤਾਂ ਬਹੁਤ ਥੱਲੇ ਹੁੰਦੇ ਨੇ ਜਾਂ ਹੁੰਦੀ ਨਹੀਂ ਉਹਨਾਂ ਦੇ ਉੱਤੇ ਕੋਈ ਡਿਸਕਸ਼ਨ। ਔਰ ਇਸ ਦੇ ਉਲਟ ਜਿਹੜੀ ਲੋਕਲ ਪੋਲਿਟਿਕਸ ਦੀ ਇੱਕ ਦੂਸਰੇ ਦੇ ਉੱਤੇ ਚਿੱਕੜ ਸੁੱਟਣ ਦੀ ਲਾਈਨ ਹੈ, ਉਹਨਾਂ ਖਬਰਾਂ ਦੀ ਭਰਮਾਰ ਹੁੰਦੀ ਹੈ। ਔਰ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਅਮਰੀਕਨ ਮੂਲ ਦੀ ਲੇਡੀ ਰਿਚੀ ਛਾਈ ਹੋਈ ਹੈ, ਜਿਹੜੀ ਇੱਕ ਤੋਂ ਬਾਅਦ ਇੱਕ ਇਲਜ਼ਾਮ ਤਰਾਸ਼ੀਆਂ ਦੀ ਵੀ ਲਾਈਨ ਹੈ ਪੀਪਲਸ ਪਾਰਟੀ ਵਾਲਿਆਂ ਦੇ ਨਾਲ। ਔਰ ਉਹ 10 ਸਾਲ ਤੋਂ ਉੱਥੇ ਕੀ ਕਰਦੀ ਹੈ, ਬਲੌਗ ਵੀ ਲਿਖਦੀ ਹੈ, ਟਰੈਵਲ ਬਲੌਗ ਹੈ, PR ਵੀ ਉਹਦੇ ਨਾਲ। ਪਰ ਹੁਣ ਮੈਂ ਦੇਖ ਰਿਹਾ ਕਿ ਇਹਦੇ ਬਾਵਜੂਦ ਕਿ ਬਹੁਤ ਵਾਰ ਕਿਸੇ ਨੂੰ ਵੀ ਜਦੋਂ ਕੋਈ ਇਸ ਕਿਸਮ ਦੀ ਇਲਜ਼ਾਮ ਤਰਾਸ਼ੀ ਕਰਦਾ ਹੈ, ਜਦੋਂ ਤੱਕ ਕੋਈ ਸਬੂਤਾਂ ਦੇ ਨਾਲ ਜਾਂ ਪ੍ਰੂਵਨ ਨਾ ਹੋਏ, ਉਹਨੂੰ ਕ੍ਰੈਡੀਬਿਲਿਟੀ ਦੇਣੀ ਵੀ ਨਹੀਂ ਚਾਹੀਦੀ। ਔਰ ਉਸ ਮਾਹੌਲ 'ਚ ਜਦੋਂ ਕਿ ਪਾਕਿਸਤਾਨ ਆਪਣੀ ਸਰਵਾਈਵਲ ਦੀ ਲੜਾਈ ਵੀ ਲੜ ਰਿਹਾ, ਸਰਵਾਈਵਲ ਇਸ ਲਈ ਕਿ ਜੋ ਭਾਰਤੀ ਹਕੂਮਤ ਦਾ ਕਸ਼ਮੀਰ ਦੇ ਵਿੱਚ ਵਰਤਾਰਾ 5 ਅਗਸਤ 2019 ਨੂੰ ਜੰਮੂ ਕਸ਼ਮੀਰ ਨੂੰ ਜਿਵੇਂ ਉਹਨਾਂ ਨੇ ਹੜੱਪਿਆ, ਜਿਵੇਂ ਇਸ ਵੇਲੇ ਚਾਈਨਾ ਔਰ ਨੇਪਾਲ ਖਲੋਤੇ ਨੇ ਬਰਾਬਰ ਭਾਰਤ ਨੂੰ ਸਬਕ ਦੇਣ ਦੇ ਲਈ। ਸੋ ਜ਼ਾਹਰ ਹੈ ਕਿ ਪਾਕਿਸਤਾਨ ਜਿੱਥੇ ਕਰੋਨਾ ਕ੍ਰਾਈਸਿਸ ਚੱਲ ਰਿਹਾ ਹੈ ਔਰ ਇਮਰਾਨ ਖਾਨ ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਜਦੋਂ ਟੇਕ ਓਵਰ ਕੀਤਾ, ਇਕਨੋਮੀ ਆਲਰੇਡੀ ਡਾਊਨ ਹਿਲ ਜਾ ਰਹੀ ਸੀ ਔਰ ਕਰੋਨਾ ਨੇ ਹੋਰ ਵੀ ਉਹਨੂੰ ਵਰਸਟ ਕੀਤਾ। ਇਹ ਵੀ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਉਹਨਾਂ ਦੀ ਟੀਮ ਜਿਹਨੇ ਡਿਲੀਵਰ ਕਰਨਾ ਸੀ, ਉਹ ਜ਼ਾਹਰ ਹੈ ਕਿ ਦੂਸਰੀਆਂ ਪਾਰਟੀਆਂ 'ਚੋਂ ਜਿਹੜੇ ਡਿਫਲੈਕਟ ਹੋ ਕੇ ਆਏ ਉਹੀ ਲੋਕ ਸਨ। ਔਰ ਜ਼ਾਹਰ ਹੈ ਕਿ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਤੋਂ ਇੱਕ ਅਮੀਨ ਤੇ ਸਾਦਕ ਜਾਂ ਇੰਟੈਗ੍ਰਿਟੀ ਲੱਭੋ, ਇਹ ਤਾਂ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜੇ ਤੁਹਾਡਾ ਮੀਡੀਆ ਖਾਸ ਤੌਰ ਤੇ ਮੁਲਕ ਦੇ ਵਿੱਚ ਉਹ ਮਾਹੌਲ ਬਣਾਉਣ ਦੇ ਲਈ, ਕਿਉਂਕਿ ਇਸ ਸਾਰੇ ਦੇ ਵਿੱਚ ਮੀਡੀਆ ਨੇ ਵੀ ਸਫਰ ਕੀਤਾ, ਵੱਡੇ ਵੱਡੇ ਪੈਕੇਜ ਜਿਹੜੀਆਂ ਪਿਛਲੀਆਂ ਹਕੂਮਤਾਂ ਵੱਲੋਂ ਐਡਵਰਟਾਈਜ਼ਮੈਂਟ ਦੇ ਰੂਪ 'ਚ ਦਿੱਤੇ ਜਾਂਦੇ ਸੀ, ਉਹ ਕੈਂਸਲ ਹੋਏ। ਸੋ ਉਹਨਾਂ ਦਾ ਕੁਝ ਦਾ ਵਰਤਾਰਾ ਔਰ ਕੁਝ ਜ਼ਾਹਰ ਹੈ ਕੁਝ ਜਿਹੜੇ ਉਹਨਾਂ ਦੇ ਜੈਨੂਇਨ ਜਰਨਲਿਸਟ ਨੂੰ ਡਿਸਅਪਾਇੰਟ ਵੀ ਹੋਏ ਨੇ ਕਿ ਭਾਈ ਹਕੂਮਤੀ ਜਿਹੜੀਆਂ ਨੀਤੀਆਂ ਨੇ ਉਸ ਲਾਈਨ ਤੇ ਨਹੀਂ ਨੇ ਜਿਹੜਾ ਕਿ ਇੱਕ ਡ੍ਰੀਮ ਨਇਆ ਪਾਕਿਸਤਾਨ ਦਾ ਇਮਰਾਨ ਖਾਨ ਉਹਨਾਂ ਨੇ ਦਿਖਾਇਆ ਸੀ। ਔਰ ਉਹਨਾਂ ਦਾ ਹੱਕ ਵੀ ਬਣਦਾ ਹੈ ਸਵਾਲ ਪੁੱਛਣ ਦਾ ਵੀ ਔਰ ਆਪਣੀ ਡਿਸਅਪਾਇੰਟਮੈਂਟ ਜ਼ਾਹਰ ਕਰਨ ਦਾ ਵੀ। ਔਰ ਇਸ ਸਾਰੇ ਦੇ ਵਿੱਚ ਜਿੱਥੇ ਇੱਕ ਪਾਸੇ ਅਮਰੀਕਾ ਜਾਂ ਭਾਰਤ ਉਹਨਾਂ ਨੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੋਏ ਜਾਂ ਉਹਦੇ ਨਾਲ ਜਿਹੜਾ BRI ਇਨੀਸ਼ੀਏਟਿਵ ਹੈ ਜਿਹਦੇ ਥੱਲੇ ਪੂਰੇ ਦਾ ਪੂਰਾ ਜਦੋਂ ਇਸ ਟ੍ਰੇਡ ਰਾਊਟ ਦੀ ਗੱਲ ਹੋ ਰਹੀ ਹੈ ਕਿ ਇੱਥੋਂ ਨਿਕਲ ਕੇ ਸਾਊਥ ਏਸ਼ੀਆ ਚੋਂ ਸੈਂਟਰਲ ਏਸ਼ੀਆ ਯੂਰਪ ਤੱਕ ਉਸ ਦੀ ਕਿੰਨੀ ਵੱਡੀ ਜਿਹੜੀ ਹੈ ਉਹ ਫਾਇਦੇ ਵਾਲੀ ਲਾਈਨ ਹੈ। ਚਾਈਨਾ ਨੂੰ ਤਾਂ ਹੈ ਹੀ ਹੈ ਕਿਉਂਕਿ ਚਾਈਨਾ ਆਪਣੇ ਆਪ ਨੂੰ ਵੈਸੇ ਵੀ
ਮਿਡਲ ਕਿੰਗਡਮ ਸਮਝਦਾ ਔਰ ਇਸ ਪੀਰੀਅਡ 'ਚ ਉਹਨੂੰ ਲੱਗਦਾ ਹੈ ਕਿ ਭਾਈ ਉਹ ਮਿਲਟਰੀ ਮਾਈਟ 'ਚ ਵੀ ਔਰ ਇਕਨੋਮਿਕਲੀ ਵੀ ਅਮਰੀਕਾ ਦੇ ਨੇੜੇ ਤੇੜੇ ਪਹੁੰਚ ਗਿਆ। ਹੁਣ ਇੱਕ ਸੁਪਰਾਮੇਸੀ ਦੀ ਲੜਾਈ ਵੱਲ ਗੱਲ ਜਾ ਰਹੀ ਹੈ, ਰਸ਼ੀਆ ਵੀ ਉਹਦੇ ਨਾਲ ਨਿੱਠ ਕੇ ਖੜਾ ਹੈ। ਔਰ ਇਸ ਸਾਰੇ ਚੋਂ ਗੱਲ ਜੇ ਨੇਪਾਲ ਹੈ ਜਾਂ ਈਵਨ ਬੰਗਲਾਦੇਸ਼ ਵੀ ਔਰ ਮਿਆਂਮਾਰ ਵੀ, ਇਹ ਸਾਰੇ ਟਿਲਟ ਹੋਏ ਨੇ ਚਾਈਨਾ ਵੱਲ। ਨੇਪਾਲ ਪੂਰੀ ਤਰ੍ਹਾਂ, ਬੰਗਲਾਦੇਸ਼ ਜਿਹੜਾ ਇਕਨੋਮਿਕਲ ਕੋਰੀਡੋਰ ਦੇ ਹਵਾਲੇ ਨਾਲ, ਔਰ ਇਹ ਜਿਹੜਾ ਉਹਨਾਂ ਦਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ BRI ਜਿਹਨੂੰ ਕਹਿੰਦੇ ਨੇ, ਉਹਦੇ ਥੱਲੇ। ਸੋ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਫਿਊਚਰ ਦੇ ਵਿੱਚ ਜੇ ਉਹਨਾਂ ਦੀਆਂ ਇਕਨੋਮੀ ਸਟੈਂਡ ਕਰਨਗੀਆਂ ਔਰ ਉਹਦੇ ਚੋਂ ਫਾਇਦਾ ਚੁੱਕਣਗੀਆਂ, ਤੇ ਇਹ ਜਿਹੜਾ ਬਿਲਡਿੰਗ ਐਂਡ ਇਹ ਜਿਹੜਾ ਰੋਡ ਇਨੀਸ਼ੀਏਟਿਵ ਹੈ, ਇਹ ਇਕਨੋਮਿਕਲ ਕੋਰੀਡੋਰ ਦੇ ਨਾਲ ਚਾਈਨਾ ਪਾਕਿਸਤਾਨ, ਇਹ ਇੱਕ ਬਹੁਤ ਵੱਡਾ ਬੂਨ ਹੈ, ਇੱਕ ਗਿਫਟ ਹੈ। ਔਰ ਕੁਝ ਰਿਪੋਰਟਾਂ ਕਿ ਵੀ ਪਾਕਿਸਤਾਨ ਨੂੰ ਇਹਦਾ ਕੀ ਫਾਇਦਾ ਹੋਏਗਾ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਪਾਕਿਸਤਾਨ ਆਫ ਗਾਰਡ ਹੋਣਾ ਚਾਹੀਦਾ, ਅੱਖਾਂ ਬੰਦ ਕਰਕੇ ਚੀਨ ਦੇ ਪਿੱਛੇ ਪਿੱਛੇ ਤੁਰ ਪਏ। ਪਾਕਿਸਤਾਨ ਨੂੰ ਆਪਣੇ ਲੋਕਲ ਲੈਂਡ ਇੰਟਰਸਟ, ਉਹਨਾਂ ਦੀ ਲੇਬਰ ਔਰ ਓਵਰਆਲ ਲੌਂਗ ਟਰਮ ਉਹਨਾਂ ਦੇ ਕੀ ਇੰਟਰਸਟ ਨੇ, ਉਹ ਪ੍ਰੋਪਰਲੀ ਨੈਗੋਸ਼ੀਏਟ ਕਰਨੇ ਚਾਹੀਦੇ ਨੇ। ਕੀਤੇ ਵੀ ਹੋਣਗੇ, ਪਰ ਜਿਹੜੇ ਕੁਝ ਹਲਕਿਆਂ ਵੱਲੋਂ, ਖਾਸ ਤੌਰ ਤੇ ਜਿਵੇਂ ਅਮਰੀਕਾ ਦੀ ਜਿਹੜੀ ਸਟੇਟ ਡਿਪਾਰਟਮੈਂਟ ਦੀ ਬੀਬੀ ਉੱਥੇ ਸੀ ਔਰ ਉਹਨਾਂ ਨੇ ਬਾਅਦ ਚ ਕਿਹਾ ਦੇਖੋ ਚਾਈਨਾ ਨੇ ਸ੍ਰੀਲੰਕਾ ਨੂੰ ਕਿਵੇਂ ਡੌਜ ਕੀ, ਬਈ ਇਹਨਾਂ ਦੀ ਤਾਂ ਇਹ ਲਾਈਨ ਹੈ ਕਿ ਇਹ ਲੋਨ ਪਹਿਲਾਂ ਦਿੰਦੇ ਨੇ, ਇਹਨਾਂ ਕੁ ਲੋਨ ਦਾ ਉੱਤੇ ਕਰਜ਼ਾ ਖੜਾ ਹੋ ਜਾਂਦਾ, ਫਿਰ ਉਹੀ ਅੱਗੋਂ ਲੀਜ਼ ਤੇ ਲੈ ਲੈਂਦੇ ਨੇ, ਉਹਦੇ ਤੇ ਫਿਰ ਮਲਕੀਅਤ ਜੰਮ ਜਾਂਦੀ ਹੈ। ਔਰ ਜ਼ਾਹਰ ਵੀ ਇਸ ਗੱਲ ਨੂੰ ਲਾਈਟਲੀ ਨਹੀਂ ਰਹਿਣਾ ਚਾਹੀਦਾ। ਪਰ ਇਸ ਸਭ ਦੇ ਨਾਲ ਸਿਰਫ ਇਹਨੂੰ ਇੱਕ ਨੈਗੇਟਿਵਿਟੀ ਦੇ ਤੌਰ ਤੋਂ ਪ੍ਰੈਜ਼ੈਂਟ ਕਰਨ ਦੇ ਮੈਂ ਨਹੀਂ ਦੇਖਿਆ ਕਿ ਭਾਈ ਅਜੇ ਤੱਕ ਪਾਕਿਸਤਾਨੀ ਮੀਡੀਆ 'ਚ ਕੁਛ ਨੂੰ ਛੱਡ ਕੇ ਇਹ ਬ੍ਰੌਡ ਡਿਬੇਟ ਹੋਈ ਹੋਏ ਕਿ ਇਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਐਂਡ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ, ਇਹਦਾ ਪਾਕਿਸਤਾਨ ਦੀ ਇਕਨੋਮੀ ਦੇ ਵਿੱਚ ਕਿੰਨਾ ਵੱਡਾ ਰੋਲ ਹੋਏਗਾ। ਔਰ ਜਿੱਥੇ ਇਹ ਠੀਕ ਹੈ ਵੀ ਇਹ ਇਮਰਾਨ ਖਾਨ ਦੀ ਸਕਸੈਸ ਹੈ ਕਿ ਇਵੈਂਚੁਅਲੀ IMF ਨੇ ਵੀ ਲੋਨ ਪੈਕੇਜ ਜਿਹੜਾ ਉਹ ਐਕਸੈਪਟ ਕੀਤਾ ਔਰ ਜਿਹੜੇ 20 ਦੇ ਕਰੀਬ ਦੇਸ਼ਾਂ ਨੂੰ ਕਰੋਨਾ ਪੈਕੇਜ ਵੀ ਦਿੱਤਾ ਗਿਆ, ਉਹਦੇ ਥੱਲੇ ਪਾਕਿਸਤਾਨ ਵੀ ਉਹਦੇ 'ਚ ਸੀ। ਲੇਕਿਨ ਲੌਂਗ ਟਰਮ ਜੇ ਮੁਲਕ ਨੇ ਸਰਵਾਈਵ ਕਰਨਾ ਹੈ ਤੇ ਉਹ ਛੋਟੀਆਂ ਗਿਫਟਸ ਦੇ ਨਾਲ, ਜਾਂ ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਸਾਹ ਲੈ ਲੈ ਕੇ ਤੁਸੀਂ ਅੱਗੇ ਤੁਰੋ, ਇਹ ਤਾਂ ਨਹੀਂ ਹੈ। ਤੁਹਾਨੂੰ ਫਰਮ ਗਰਾਊਂਡ ਦੇ ਉੱਤੇ ਖੜਾ ਕਰਨਾ ਪਏਗਾ। ਔਰ ਇੱਕ ਰਿਪੋਰਟਿੰਗ ਜਿਹੜੀ ਵਰਲਡ ਬੈਂਕ ਦੀ ਸੀ, ਹੈ ਤਾਂ 2019 ਦੇ ਹਵਾਲੇ ਨਾਲ, ਹੁਣ ਇਹਨੂੰ ਇੱਕ ਪਾਕਿਸਤਾਨੀ ਮੀਡੀਆ 'ਚ ਵੀ ਡਿਸਕਸ ਹੋਇਆ ਕਿ ਭਾਈ ਇਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਇਹ ਪਾਕਿਸਤਾਨ ਦੀ ਇਕਨੋਮੀ ਦੇ ਵਿੱਚ, ਜਿਹਨੂੰ GDP ਕਹਿੰਦੇ ਨੇ, ਗ੍ਰੋਸ ਡੋਮੈਸਟਿਕ ਪ੍ਰੋਡਕਟ, ਉਹਦੇ ਕਿੰਨਾ ਵਾਧਾ ਕਰ ਸਕਦਾ, ਕਿੰਨੇ % ਵਾਧਾ ਹੋਏਗਾ। ਔਰ ਇਹ ਹੈਡਲਾਈਨ ਹੈ CPEC, ਕਿਉਂਕਿ ਇਹ ਪੂਰੇ ਦੀ ਐਬਰੀਵੇਸ਼ਨ ਹੈ, ਮੈਂ ਇਹੀ CPEC ਹੀ ਯੂਜ਼ ਕਰਾਂਗਾ। CPEC can add an extra 14% to Pakistan's GDP in 10 years। ਹੁਣ 2020 ਦੀ ਅਸੀਂ ਗੱਲ ਕਰ ਰਹੇ ਹਾਂ, 2020 ਦੀ, ਕਿ ਅਗਲੇ 10 ਸਾਲ 'ਚ CPEC ਪਾਕਿਸਤਾਨ ਦੀ GDP ਦੇ ਵਿੱਚ 14% ਦਾ ਵਾਧਾ ਕਰੇਗੀ। ਔਰ ਇਹ ਪੂਰਾ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਮੈਗਾ ਪ੍ਰੋਜੈਕਟ ਨੇ ਲਾਈਕ ਚਾਈਨਾਜ਼ ਬੈਲਟ ਐਂਡ ਰੋਡ ਇਨੀਸ਼ੀਏਟਿਵ and China-Pakistan economical corridor can prove to be growth pullers once the corona-led global recession is behind us, according to a report published by the World Bank. World Bank एक credible authority है। ਜਦੋਂ ਦੁਨੀਆ ਦੇ ਵਿੱਚ ਕਿੱਧਰ ਕਿਨੇ ਕੀ ਜਾਣਾ ਹੈ, ਵਰਲਡ ਬੈਂਕ ਹੋਏ, IMF ਹੋਏ, ਔਰ ਵਰਲਡ ਬੈਂਕ 'ਚ ਅਮਰੀਕਾ ਦੇ ਵੱਡੇ ਸ਼ੇਅਰ ਨੇ ਉਹਨਾਂ ਦੇ ਨਾਲ। ਔਰ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਵੀ ਪਤਾ ਹੈ ਕਿ ਭਾਈ ਪਾਕਿਸਤਾਨ ਦੀ ਜਿਹੜੀ ਇਕਨੋਮੀ ਹੈ ਉਹਨੂੰ ਕਿੰਨਾ ਵੱਡਾ ਫਾਇਦਾ ਹੋਏਗਾ। ਔਰ ਇਸ ਰਿਪੋਰਟ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਇਹਦੇ ਫਾਇਦੇ ਨੇ, ਇਹ ਉਹਦੇ 'ਚ ਉਹਨਾਂ ਨੇ GDP to increase by up to 6.43% till 2030 if one is to take only the investment on transport infrastructure under CPEC into account। ਜੇ ਕੱਲਾ ਤੁਸੀਂ ਟਰਾਂਸਪੋਰਟ ਦੇ ਹਵਾਲੇ ਨਾਲ ਹੀ ਦੇਖੋ, ਇਹ 6.43% ਹੈ। However, if one includes the impact of some policy measures like reducing border delays and
reduction in tariffs that the World Bank proposes, Pakistan can add as high as 14.06% to its GDP. ਇੱਕ ਤਾਂ plainly ਜਿਹੜਾ ਉਹਦਾ ਫਾਇਦਾ ਹੈ ਉਹ ਤਾਂ ਸਾਹਮਣੇ ਨਜ਼ਰ ਆ ਰਿਹਾ 6.43%, ਪਰ ਜਿਹੜਾ ਵਰਲਡ ਬੈਂਕ ਦੀ ਪ੍ਰਪੋਜ਼ਲ ਹੈ ਕਿ ਭਾਈ ਜਿਹੜੇ ਟੈਰਿਫ ਕੱਟੇ ਜਾਣਗੇ ਔਰ ਉਸ ਨੂੰ ਰਿਡਿਊਸਿੰਗ ਬਾਰਡਰ ਡਿਲੇਜ਼, ਉਹਦੇ ਥੱਲੇ ਪਾਕਿਸਤਾਨ 14% ਤੋਂ ਜ਼ਿਆਦਾ ਉਸ ਦਾ ਇਸ ਦੇ ਉੱਤੇ ਫਾਇਦਾ ਹੋਏਗਾ। ਔਰ ਅੱਗੇ ਵਰਲਡ ਬੈਂਕ ਦੀ ਸਟੇਟਮੈਂਟ ਕਿ ਦਾ ਇੰਪੈਕਟ of a more ambitious set of reforms could magnify the gains from the new infrastructure network। फिर अगे उन्होंने एग्जांपल्स दे के क्या है कि भाई ਜਿਹੜੀਆਂ BRI ਕੰਟਰੀਜ਼ ਨੇ ਜਿਹੜਾ ਇਸ ਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ, ਦੂਸਰੀਆਂ ਨੌਨ BRI ਨੇ, ਉਹਨਾਂ ਦਾ ਕੀ ਹੋਏਗਾ, ਲੋ ਇਨਕਮ ਕੰਟਰੀਜ਼ ਨੂੰ ਕੀ ਫਾਇਦਾ ਹੋਏਗਾ, ਦੂਸਰਿਆਂ ਨੂੰ ਕੀ ਹੋਏਗਾ। ਸੋ ਇਹ ਲੰਬੀ ਚੌੜੀ ਸਟੋਰੀ ਹੈ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ ਜਾਂ ਇਸ ਵੇਲੇ ਚੱਲ ਰਿਹਾ ਹੈ, ਇਹ ਸਿਰਫ ਇਹ ਨਹੀਂ ਹੈ ਕਿ ਚਾਈਨਾ ਨੂੰ ਸੁੱਤੇ ਪਏ ਡਰੈਗਨ ਨੂੰ ਸੁਪਨਾ ਆਇਆ ਕਿ ਜੀ ਲੈ ਲਓ 60 ਸਕੁਅਰ ਕਿਲੋਮੀਟਰ ਉਹ ਤੁਰ ਪਿਆ, ਉਹਨੂੰ ਇਹ ਲੱਗਾ ਕਿ ਬਈ ਨਹੀਂ ਇਹ ਉਹ ਭਾਰਤ ਬਹੁਤ ਅਮਰੀਕਾ ਦੇ ਢੇ ਚੜਿਆ ਹੋਇਆ, ਇਹਨਾਂ ਨੂੰ ਸਬਕ ਨਹੀਂ। ਜੇ ਤੁਸੀਂ ਇਸ ਸਾਰੇ ਦਾ ਹੀ ਫਿਰ ਮਰਕਜ਼ ਦੇਖੋਗੇ, ਠੀਕ ਹੈ ਇੰਟਰਨੈਸ਼ਨਲੀ ਅਮਰੀਕਾ ਚਾਈਨਾ ਦਾ ਇਕਨੋਮਿਕਲ ਜਾਂ ਟ੍ਰੇਡ ਵਾਰ ਜਿਹੜੀ ਪਿਛਲੇ 3 ਸਾਲ ਤੋਂ ਵਿਜ਼ੀਬਲ ਸੀ, ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਚੋਣ ਮੁੱਦਾ ਵੀ ਬਣਾਇਆ ਸੀ। ਲੇਕਿਨ ਜੇ ਕਹਿਣਾ ਹੋਏ ਕਿ ਇਹ ਸਾਰਾ ਜੋ ਚੱਲ ਰਿਹਾ ਉੱਥੇ ਖਿੱਚ ਖਿਚਾ, ਮਨ ਮੁਟਾ, ਤਨਾ ਤਨੀ, ਇਹਦਾ ਬੇਸ ਕੀ ਹੈ? ਤੇ ਉਹਦਾ ਬੇਸ ਹੈ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਬੈਲਟ ਐਂਡ ਰੋਡ ਇਨੀਸ਼ੀਏਟਿਵ। ਇਹ ਜਿਹੜਾ ਚਾਈਨਾ ਨੇ ਜਿਹਦੇ ਤੇ ਓਵਰਆਲ $380 ਬਿਲੀਅਨ ਦੀ ਜਿਹੜੀ ਆ ਉਹਨਾਂ ਨੇ ਓਵਰ ਏ ਪੀਰੀਅਡ ਆਫ ਟਾਈਮ ਇਨਵੈਸਟਮੈਂਟ ਕਰਨੀ ਹੈ, ਜਿਹਦਾ ਕਾਫੀ ਹਿੱਸਾ ਇੰਫਰਾਸਟ੍ਰਕਚਰ ਡਿਵੈਲਪ ਕਰਨ ਤੇ ਹੈ, ਔਰ ਉਹ ਯੂਰਪ ਤੱਕ, ਇਜ਼ਰਾਈਲ ਵੀ ਉਹਦੇ ਨਾਲ ਘੜੀਸੇ ਹੈ, ਨਾਲ ਦੇ ਸਾਰੇ ਦੇਸ਼ ਜੁਆਇਨ ਕੀਤੇ ਨੇ। ਔਰ ਇਹ ਉਹ ਏਰੀਆ ਗਿਲਗਿਤ ਬਲਟਿਸਤਾਨ ਦਾ ਜਿੱਥੋਂ ਕਿ ਇਸ ਨੇ ਗੁਜ਼ਰਨਾ, ਜਿਹੜਾ ਆਲਰੇਡੀ ਉਹਨਾਂ ਦੇ ਸਾਰੇ ਇਹ ਰਾਊਟ ਉੱਥੇ ਨੇ। ਔਰ ਜਿਹੜਾ ਚਾਈਨਾ ਨੇ ਇਹ ਬਿਲਕੁਲ ਲਾਈਕ ਏ ਲੈਪਰਡ, ਜਿਵੇਂ ਉਹਨੇ ਛਾਲ ਮਾਰ ਕੇ ਇਹ ਲੈ ਕੇ ਅਕਸਾਈ ਚਿਨ ਦੇ ਨਾਲ ਜੁੜਿਆ, ਲੱਦਾਖ ਦੇ ਵਿੱਚ ਹੀ ਇਹ ਜਿਹੜਾ ਏਰੀਆ ਕਵਰ ਕੀਤਾ ਹੈ। ਔਰ ਉਹ ਭਾਰਤ ਦੀ ਉਸ ਰੋਡ ਜਿਹੜੀ ਇਹਨਾਂ ਨੇ ਬਣਾਈ, ਇਹਨਾਂ ਨੂੰ ਵੀ ਸੀ ਜੀ ਅਸੀਂ ਆਪਣਾ ਇੰਫਰਾਸਟ੍ਰਕਚਰ ਬਣਾ ਰਹੇ, ਪਰ ਉਸ ਲੈਵਲ ਤੇ ਪਹੁੰਚ ਗਿਆ ਚਾਈਨਾ ਕਿ ਆਲਰੇਡੀ ਚਿਕਨ ਨੈਕ ਤਾਂ ਉਹਨਾਂ ਦੇ ਕੋਲ ਸੀ ਕਿ ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਕੱਟਣੀਆਂ। ਹੁਣ ਜੇ ਈਵਨ ਲੱਦਾਖ ਜਿਹੜਾ ਭਾਰਤ ਦੇ ਕਬਜ਼ੇ 'ਚ ਹੈ ਉਹ ਵੀ ਚੀਨ ਨੂੰ ਕੱਟਣਾ ਪਏ ਤੇ ਬਹੁਤਾ ਉਹਨਾਂ ਨੂੰ ਵਕਤ ਨਹੀਂ ਲੱਗਣਾ। ਉਹੀ ਜਨਰਲ ਵਿਕਰਮ ਸਿੰਘ BBC ਨੂੰ ਕਹਿ ਰਿਹਾ ਕਿ ਚਾਈਨਾ ਦਾ ਇੰਨਾ ਜ਼ਬਰਦਸਤ ਇੰਫਰਾਸਟ੍ਰਕਚਰ ਹੈ ਬਾਰਡਰ ਦੇ ਉੱਤੇ ਔਰ ਦੂਸਰੇ ਕਿ ਉਹ 32 ਡਿਵੀਜ਼ਨ ਜਿਹੜੀਆਂ ਨੇ ਉਹ ਕਿਸੇ ਵੇਲੇ ਵੀ ਮੂਵ ਕਰ ਸਕਦੇ ਨੇ ਉਹ ਸਾਰੇ ਏਰੀਆ ਦੇ ਵਿੱਚ। ਔਰ ਜ਼ਾਹਰ ਹੈ ਕਿ ਚਾਈਨਾ ਨੂੰ ਵੈਸੇ ਵੀ ਉਹ ਜਿਸ ਪਲੇਟਿਊ ਤੇ ਬੈਠੇ ਨੇ, ਤਿੱਬਤ ਦਾ ਸਾਰਾ ਰੀਜਨ ਹੈ, ਸੋ ਸਭ ਕੁਝ ਹੀ ਉਹਨਾਂ ਦੀ ਮਾਰ ਦੇ ਥੱਲੇ। ਸੋ ਇਸ ਸਾਰੇ ਦੇ ਨਾਲ ਜੇ ਹੁਣ ਚਾਈਨੀਜ਼ ਥਿੰਕ ਟੈਂਕ ਨੇ ਜਿਹੜਾ ਹੈ ਉਹ ਇਸਲਾਮਾਬਾਦ ਦੇ ਵਿੱਚ ਉਸ ਥਿੰਕ ਟੈਂਕ ਦੀ ਰਿਪੋਰਟ ਨੂੰ ਉਹਨਾਂ ਦੇ ਪ੍ਰੈਸ ਸੈਕਟਰੀ ਨੇ ਇਸਲਾਮਾਬਾਦ ਐਮਬੈਸੀ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਤੇ ਉਹਨਾਂ ਨੇ ਕਰਕੇ ਦੱਸਿਆ ਔਰ ਕਿਹਾ ਕਿ ਭਾਈ ਆ ਹਿਫਾਜ਼ਤ ਅਸੀਂ ਕਰ ਲਈ ਹੈ ਕਿ ਕੋਈ ਵੀ ਅਮਰੀਕਾ ਦੇ ਕਹਿਣ ਤੇ ਭਾਰਤ ਦੀ ਸ਼ਰਾਰਤ ਜਿਹੜੀ ਇਸ ਖਿੱਤੇ ਦੇ ਵਿੱਚ ਇਸ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਸਾਬੋਤਾਜ ਕਰਨ ਦੇ ਲਈ ਹੋ ਸਕਦੀ ਸੀ, ਉਹ ਤਾਂ ਉਹਨਾਂ ਨੇ ਬੰਦ ਹੀ ਕਰ ਦਿੱਤਾ ਹੈ। ਭਾਰਤ ਨੂੰ ਫਿਕਰ ਪਾ ਦਿੱਤਾ ਹੈ ਕਿ ਚਾਈਨਾ ਜੇ ਉਹ ਕੁੱਕੜ ਦੀ ਧੌਣ ਮਰੋੜ ਦੇ ਤੇ ਜਾਂ ਫਿਰ ਚੀਤੇ ਵਾਂਗ ਛਾਲ ਮਾਰ ਕੇ ਆ ਕੇ ਲੱਦਾਖ ਵੀ ਖੋਹ ਲੇ, ਜਿਵੇਂ ਹੁਣ ਕਹਿ ਰਹੇ ਨੇ ਕਿ ਇੰਡੀਆ ਕੈਨੇਡਾ ਲੂਜ਼ਿੰਗ ਹੋਲ ਆਫ ਲੱਦਾਖ। ਸੋ ਜ਼ਾਹਿਰ ਹੈ ਕਿ ਲੱਦਾਖ ਦਾ ਰੀਜਨ ਖਿੱਤਾ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਹੀ ਛੋਟਾ ਤਿੱਬਤ ਨੇ, ਸੋ ਇਹਨੂੰ ਕਹਿੰਦੇ ਨੇ ਲੈਣੇ ਦੇ ਦੇਣੇ ਪੈ ਗਏ। ਭਾਈ ਤੁਰੇ ਕੁਛ ਹੋਰ ਲੈ ਕੇ ਸੀ ਤੇ ਹੋ ਕੁਛ ਹੋਰ ਗਿਆ। ਤੇ ਮੈਂ ਹੁਣ ਜਰਾ ਟੈਕਨੀਕਲ ਟੀਮ ਦੀਆਂ ਇੰਸਟਰਕਸ਼ਨਸ ਦਾ ਖਿਆਲ ਰੱਖਦੇ ਆ, ਇਹਨੂੰ ਮਹਿਦੂਦ ਕਰਦੇ ਆ ਔਰ ਜਿਹੜਾ ਪਾਰਟ ਸਾਡਾ ਅਖੀਰਲਾ ਸੈਗਮੈਂਟ ਦਾ ਹਿੱਸਾ ਹੁੰਦਾ ਹੈ ਬਾਬਾ ਫਰੀਦ ਜੀ ਦੇ ਇਲਾਹੀ ਸਲੋਕ, ਇਲਾਹੀ ਜਿਹੜੇ ਰੱਬ ਦੇ ਨਾਲ ਜੋੜਨ ਵਾਲੇ ਨੇ, ਜਿਹੜੇ ਰੂਹਾਨੀਅਤ ਦੀਆਂ ਨਗੇਟਸ ਨੇ, ਰੂਹਾਨੀਅਤ ਦੀਆਂ ਸੋਨ ਡਲੀਆਂ ਨੇ, ਅਸੀਂ ਉਹਨਾਂ ਦੀ ਵਿਚਾਰ ਕਰਦੇ ਹਾਂ। ਬਾਬਾ ਫਰੀਦ ਦਾ ਕਲਾਮ ਗੰਜ ਸ਼ੱਕਰ
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਔਰ ਅੱਜ ਜਿਹੜੇ ਅਸੀਂ ਦੋ ਸ਼ਲੋਕ ਵਿਚਾਰ ਰਹੇ ਹਾਂ, ਇਹ ਦੱਸਦੇ ਨੇ ਕਿ ਇਹ ਜੋ ਸਾਡਾ ਨਜ਼ਰ ਆਉਣ ਵਾਲਾ ਸੰਸਾਰ ਹੈ ਕਿੰਨਾ ਟ੍ਰਾਂਜ਼ਿਟਰੀ ਹੈ, ਕਿੰਨਾ ਤੁਰ ਜਾਣ ਵਾਲਾ ਹੈ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਅੱਖਾਂ ਦੀ ਗੱਲ ਕਰਦੇ, ਸਾਰਾ ਇਨਸਾਨੀ ਵਜੂਦ, ਇਨਸਾਨੀ ਜਿਹੜਾ ਬੋਡੀ ਹੈ ਸਾਡੀ, ਇਸ ਦੇ ਵਿੱਚ ਰੱਬ ਨੇ ਖੂਬਸੂਰਤੀ ਭਰੀ ਹੋਈ ਹੈ। ਜ਼ਾਹਰ ਹੈ ਜੇ ਤੁਸੀਂ ਅੰਦਰ ਦੇਖੋ ਸਿਸਟਮ ਕਿਵੇਂ ਚੱਲਦੇ ਨੇ, ਕਿਵੇਂ ਸੈੱਲ, ਟਿਸ਼ੂ, ਆਰਗਨ, ਬੋਡੀ ਕਿਵੇਂ ਇੱਕੋ ਵਾਰ ਜਿਹੜੀ ਚੀਜ਼ ਸਾਨੂੰ ਮਿਲ ਜਾਂਦੀ ਹੈ ਜਨਮ ਦੇ ਨਾਲ, ਉਹ ਕਿੰਨੀ ਉਮਰ 90 ਸਾਲ 100 ਸਾਲ ਤੱਕ ਵੀ ਉਹ ਸਿਸਟਮ ਕਿਵੇਂ ਕੰਮ ਕਰਦੇ ਰਹਿੰਦੇ ਨੇ। ਕਿਸੇ 'ਚ ਕੋਈ ਬੈਟਰੀ ਨਹੀਂ ਪਵਾਉਣੀ ਪੈਂਦੀ। ਹਾਂ, ਫੂਡ ਜ਼ਰੂਰ ਹੈ, ਉਹ ਤੁਹਾਡਾ ਫਿਊਲ ਹੈ, ਲੇਕਿਨ ਬਾਕੀ ਸਾਰੇ ਸਿਸਟਮ ਆਪਣੇ ਤੌਰ ਦੇ ਉੱਤੇ ਜਿਹੜਾ ਉਹਨੇ ਸੈੱਟ ਕੀਤਾ ਹੈ ਨਿਰੰਕਾਰ ਨੇ, ਰੱਬ ਨੇ। ਲੇਕਿਨ ਬਹੁਤ ਵਾਰ ਅਸੀਂ ਇਸ ਕ੍ਰੀਏਸ਼ਨ ਦੇ ਨੂੰ ਦੇਖਦੇ ਹਾਂ, ਕ੍ਰੀਏਸ਼ਨ 'ਚ ਰਹਿੰਦੇ ਹਾਂ, ਕ੍ਰੀਏਟਰ ਨੂੰ ਭੁੱਲ ਜਾਂਦੇ ਹਾਂ। ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਹੜਾ ਦੇਣ ਵਾਲਾ ਦਾਤਾ ਹੈ ਉਹ ਸਾਨੂੰ ਭੁੱਲ ਗਿਆ, ਤੇ ਜਿਹੜੀ ਉਹਦੀ ਦਿੱਤੀ ਗਿਫਟ ਹੈ, ਉਹਦੀ ਦਾਤ ਹੈ, ਉਹਦੇ ਨਾਲ ਅਸੀਂ ਚੰਬੜ ਗਏ। ਇਸੇ ਤਰ੍ਹਾਂ ਇਨਸਾਨੀ ਖੂਬਸੂਰਤੀ ਦੇ ਵਿੱਚ ਔਰਤ ਦੇ ਲਈ ਜਿਹੜੀ ਉਹਦੀਆਂ ਅੱਖਾਂ ਦੀ ਖੂਬਸੂਰਤੀ ਹੈ, ਬਹੁਤ ਵਾਰ ਜਦੋਂ ਤੁਸੀਂ ਪੋਇਟਰੀ ਦੇ ਹਵਾਲੇ ਨਾਲ ਦੇਖੋਗੇ ਤੇ ਬਹੁਤ ਕੁਝ ਖੂਬਸੂਰਤੀ 'ਚ ਨੈਣ ਸਾਡੇ ਕਹਿਣਗੇ ਕਿ ਕਮਲ ਨੈਣ ਜਾਂ ਮ੍ਰਿਗ ਨੈਣੀ, ਕਿ ਹਿਰਨ ਵਰਗੀਆਂ, ਹਿਰਨੀ ਵਰਗੀਆਂ ਅੱਖਾਂ, ਔਰ ਇਹ ਸਾਰੀ ਖੂਬਸੂਰਤੀ। ਔਰ ਬਾਬਾ ਫਰੀਦ ਨਾਲ ਇਹ ਜਿਹੜਾ ਸ਼ਲੋਕ ਉਹਨਾਂ ਨੇ ਉਸ ਜਿਹੜਾ ਹੈ ਉਸ ਅਲੰਕਾਰ ਦੇ ਨਾਲ ਇਸਤੇਮਾਲ ਕੀਤਾ, ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਠ। ਹੁਣ ਉਹ ਇੱਕ ਖੂਬਸੂਰਤ ਮੁਟਿਆਰ ਜਿਸ ਦੀਆਂ ਅੱਖਾਂ ਇੰਨੀਆਂ ਸੋਹਣੀਆਂ ਸਨ, ਔਰ ਇਹ ਵੀ ਇੱਕ ਪੋਇਟੀਕਲ ਐਕਸਪ੍ਰੈਸ਼ਨ ਹੈ ਕਿ ਉਹ ਅੱਖਾਂ ਦਾ ਸੁਹੱਪਣ ਇੱਕ ਕਜਲੇ ਦੀ ਧਾਰ ਨੂੰ ਵੀ ਸਹਿਣ ਨਹੀਂ ਸੀ ਕਰਦਾ, ਕਿ ਜੇ ਉਹ ਇਵੇਂ ਲੱਗਦਾ ਹੈ ਕਿ ਵੀ ਇਹਦੇ ਨਾਲ ਅੱਖਾਂ ਨਾਲ ਕੁਛ ਨਾ ਕੀਤਾ ਜਾਏ, ਜੇ ਈਵਨ ਤੁਸੀਂ ਕਜਲਾ ਵੀ ਪਾਇਆ ਤੇ ਇਹ ਵੀ ਉਹਦੇ ਤੇ ਭਾਰ ਬਣ ਜਾਏਗਾ। ਨੈਣਾਂ ਦੀ, ਅੱਖਾਂ ਦੀ ਇੰਨੀ ਖੂਬਸੂਰਤੀ ਹੈ। ਬਾਬਾ ਫਰੀਦ ਫਰਮਾਉਂਦੇ ਨੇ ਕਿ ਫਰੀਦਾ ਜਿਨ ਲੋਇਣ ਜਗ ਮੋਹਿਆ, ਉਹਨਾਂ ਅੱਖਾਂ ਦੀ ਖੂਬਸੂਰਤੀ ਦੇ ਉੱਤੇ ਜ਼ਮਾਨਾ ਮਰਦਾ ਸੀ। ਜ਼ਮਾਨਾ ਜਿਹੜਾ ਉਹ ਜਗ ਮੋਹਿਆ, ਜਗ ਉਹਦੇ ਮੋਹ ਦੇ ਵਿੱਚ ਸੀ ਕਿ ਵਾਹ ਕਿਆ ਖੂਬਸੂਰਤ ਅੱਖਾਂ ਨੇ। ਪਰ ਅਨਫੋਰਚੂਨੇਟਲੀ ਹੁਣ ਬਾਬਾ ਫਰੀਦ ਦੇ ਫਸਟ ਪਰਸਨ ਜਦੋਂ ਤੁਸੀਂ ਬਿਆਨ ਕਰਦੇ ਹੋ ਕਿ ਉਸ ਦੀ ਮੌਤ ਹੋ ਜਾਂਦੀ ਹੈ, ਉਸ ਨੂੰ ਜਿਹੜੀ ਉਹਦੀ ਡੈਡ ਬੋਡੀ ਜਿਹੜੀ ਹੈ ਉਹ ਦਫਨਾਈ ਜਾਂਦੀ ਹੈ, ਜਾਂ ਫਿਰ ਕਿਵੇਂ ਇੱਕ ਸ਼ਾਇਰ ਆਪਣੀ ਇਮੈਜੀਨੇਸ਼ਨ 'ਚ ਰੂਹਾਨੀ ਸ਼ਾਇਰ ਕਿਵੇਂ ਦੇਖਦੇ ਨੇ, ਕਹਿੰਦੇ ਨੇ ਅਲਟੀਮੇਟਲੀ ਜਦੋਂ ਮਰ ਗਈ ਉਹ ਖੂਬਸੂਰਤ ਔਰਤ ਕਬਰ ਦੇ ਵਿੱਚ ਹੈ ਤੇ ਉਸ ਦੀਆਂ ਅੱਖਾਂ ਦੇ ਵਿੱਚ ਛੋਟੇ ਛੋਟੇ ਜੀਵਾਂ ਨੇ ਆਲਣੇ ਬਣਾ ਲਏ ਨੇ, ਔਰ ਉਹਨਾਂ ਆਲਣਿਆਂ ਚੋਂ ਬੱਚੇ ਦੇ ਰਹੇ ਨੇ ਕਿ ਭਾਈ ਕਿੱਥੇ ਗਈ ਅੱਖਾਂ ਦੀ ਖੂਬਸੂਰਤੀ। ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ, ਜਦੋਂ ਮੈਂ ਹੁਣ ਉਹਨਾਂ ਅੱਖਾਂ ਵੱਲ ਦੇਖਦਾ, ਕੱਜਲ ਰੇਖ ਨਾ ਸਹਿੰਦੇ ਆ, ਕਿ ਜਿਹੜੀ ਇੱਕ ਕੱਜਲ ਦੀ ਉਸ ਧਾਰ ਨੂੰ ਵੀ ਜਿਹੜਾ ਨਹੀਂ ਸੀ ਅੱਖਾਂ ਸਹਿ ਸਕਦੀਆਂ, ਸੇ ਪੰਖੀ ਸੂਏ ਬਹਿਠ, ਉਹਨਾਂ ਦੇ ਉੱਤੇ ਜਿਹੜੇ, ਜਦੋਂ ਅਸੀਂ ਪੰਖੀ ਕਹਿੰਦੇ ਆ ਜ਼ਰੂਰੀ ਨਹੀਂ ਬਰਡਸ ਹੁੰਦਾ, ਜਿਹੜੇ ਇਨਸੈਕਟ ਨੇ ਵਿਦ ਵਿੰਗਸ ਹੁੰਦੇ ਨੇ, ਔਰ ਉਹਨਾਂ ਦੇ ਉੱਤੇ ਜਿਹੜਾ ਹੈ ਉੱਥੇ ਸੂਏ ਹੋਏ ਨੇ, ਉਹਨਾਂ ਨੇ ਆਪਣੇ ਅੰਡੇ ਦਿੱਤੇ ਹੋਏ ਨੇ, ਬੱਚੇ ਦਿੱਤੇ ਹੋਏ ਨੇ, ਇਹ ਉਹਨਾਂ ਦਾ ਆਲਣਾ ਬਣਿਆ ਹੋਇਆ। ਔਰ ਇਹ ਯਾਦ ਦਹਾਨੀ ਇਹੀ ਹੈ ਕਿ ਇਹ ਜਿਹੜੀ ਫਿਜ਼ੀਕਲ ਬਿਊਟੀ ਹੈ, ਜਵਾਨੀ ਦਾ, ਹੁਸਨ ਦਾ ਮਾਣ ਹੈ, ਜਦੋਂ ਅਸੀਂ ਇਹਦੇ 'ਚ ਗਵਾਚ ਜਾਂਦੇ ਹਾਂ, ਅਲਟੀਮੇਟਲੀ ਇਹ ਤਾਂ ਜਾਣ ਵਾਲੀ ਚੀਜ਼ ਹੈ। ਔਰ ਦੂਸਰਾ ਸ਼ਲੋਕ ਵੀ ਜਿਹੜਾ ਬਾਬਾ ਫਰੀਦ ਦਾ ਇਸੇ ਥਾਟ ਦੇ ਉੱਤੇ ਐਮਫੈਸਿਸ ਹੈ, ਫਰੀਦਾ ਕੂ ਕਹਿੰਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ। ਹੁਣ ਉੱਪਰ ਵੀ ਉਹਨਾਂ ਨੇ ਸਮਝਾਈ ਗੱਲ ਕਿ ਕੀ ਚੱਲ ਰਿਹਾ,
ਕਿ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਮੈਂ ਕੂਕ ਕੂਕ ਕੇ ਕਹਿ ਰਿਹਾ, ਮੇਰੇ ਵਰਗੇ ਹੋਰ ਰੱਬ ਦੇ ਬੰਦੇ ਵੀ ਕਹਿ ਰਹੇ ਨੇ, ਚਾਂਗਰਾ ਮਾਰ ਕੇ ਕਹਿ ਰਹੇ ਆ, ਫਰੀਦਾ ਕੂਕੇਂਦੇ ਆ, ਝਾਂਗੇਂਦੇ ਆ, ਮੱਤੀ ਦਿੰਦੇ ਆ ਨਿਤ, ਕਿ ਰੋਜ਼ਾਨਾ ਅਸੀਂ ਇਹ ਮੱਤ ਦੇ ਰਹੇ ਹਾਂ, ਰੋਜ਼ਾਨਾ ਇਹ ਉਪਦੇਸ਼ ਕਰ ਰਹੇ ਹਾਂ, ਪਰ ਬੰਦੇ ਦੀ ਜ਼ਾਤ ਐਸੀ ਹੈ ਜੋ ਸ਼ੈਤਾਨ ਵੰਝਾਇਆ, ਉਹ ਸ਼ੈਤਾਨ ਦੀ ਗੱਲ ਸੁਣਦਾ ਹੈ, ਸ਼ੈਤਾਨ ਉਹਦੇ ਉੱਤੇ ਹਾਵੀ ਹੈ। ਸੇ ਕਿਤ ਫੇਰੇ ਚਿਤ, ਇਹ ਚੰਗੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਚਾਰ ਚਫੇਰੇ ਜਿਹੜੀਆਂ ਰੱਬ ਨਾਲ ਜੋੜਨ ਵਾਲੀਆਂ ਨੇ, ਪਰ ਚਲਦੀ ਸ਼ੈਤਾਨ ਦੀ ਹੈ। ਜਿਹੜੇ ਬੰਦੇ ਸ਼ੈਤਾਨ ਦਾ ਪ੍ਰਭਾਵ ਕਬੂਲ ਰਹੇ ਨੇ, ਉਹਨਾਂ ਨੇ ਆਪਣਾ ਚਿੱਤ ਜਾਂ ਆਪਣਾ ਮਨ ਜੋ ਸ਼ੈਤਾਨ ਵੰਝਾਇਆ, ਜਿੱਧਰ ਸ਼ੈਤਾਨ ਨੇ ਵੰਝਾਇਆ ਹੋਇਆ, ਤੋਰਿਆ ਹੋਇਆ, ਸੋ ਸੇ ਕਿਤ ਫੇਰੇ ਚਿੱਤ, ਉਹ ਕਿਵੇਂ ਆਪਣੇ ਮਨ ਨੂੰ ਉਸ ਤੋਂ ਹਟਾਣ। ਸੋ ਜ਼ਾਹਰ ਹੈ ਕਿ ਦੋਨੋਂ ਹੀ ਸਬਕ ਸਾਡੇ ਲਈ ਨੇ। ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਮਾਣ ਦੇ ਵਿੱਚ ਜਿਉਂਦੇ ਹਾਂ। ਕਿਸੇ ਨੂੰ ਆਪਣੀ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਸੋਹਣਾ ਹੋਣ ਦਾ ਮਾਣ ਹੈ, ਕਿਸੇ ਨੂੰ ਆਪਣੇ ਕਲਾਕਾਰ ਹੋਣ ਦਾ ਮਾਣ ਹੈ, ਕਿਸੇ ਨੂੰ ਆਪਣੇ ਅਮੀਰ ਹੋਣ ਦਾ ਮਾਣ ਹੈ, ਕਿਸੇ ਨੂੰ ਆਪਣਾ ਚੰਗਾ ਬੁਲਾਰਾ ਹੋਣ ਦਾ ਮਾਣ ਹੈ, ਕਿਸੇ ਨੂੰ ਆਪਣਾ ਚੰਗਾ ਆਰਟਿਸਟ ਹੋਣ ਦਾ ਮਾਣ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇੱਕ ਐਪਰੀਸ਼ੀਏਸ਼ਨ, ਇੱਕ ਗੱਲ ਦਾ ਧਿਆਨ ਰਹੇ ਕਿ ਰੱਬ ਨੇ ਜਿਸ ਬੱਚੇ ਬੱਚੀ ਨੂੰ ਇਸ ਦੁਨੀਆ ਦੇ ਵਿੱਚ ਭੇਜਿਆ, ਉਹਨੂੰ ਕੁਝ ਦੇ ਕੇ ਭੇਜਿਆ, ਔਰ ਉਸ ਦੇਣ 'ਚ ਜਿੱਥੇ ਇਨਸਾਨੀ ਵਜੂਦ ਹੈ, ਉਹਦੇ 'ਚ ਕੁਛ ਨਾ ਕੁਛ ਐਸਾ ਰੱਖਿਆ ਜਿਹੜਾ ਉਹਦਾ ਰਿਜ਼ਕ ਵੀ ਬਣਦਾ ਹੈ, ਜਿਹੜਾ ਉਹਨੂੰ ਰੈਕਗਨੀਸ਼ਨ ਵੀ ਦਿੰਦਾ ਹੈ। ਸੋ ਇੱਕ ਹੈ ਕਿ ਉਸ ਨੂੰ ਲੈ ਕੇ ਜੋ ਤੁਹਾਡੇ 'ਚ ਗੁਣ ਹੈ, ਹੁਸਨ ਦਾ ਹੋਣਾ, ਇਹ ਰੱਬ ਦੀ ਗਿਫਟ ਹੈ। ਰੱਬ ਕਿਸੇ ਨੂੰ ਚੰਗੀ ਸੂਰਤ ਦੇ, ਇਹ ਵੀ ਰੱਬ ਦਾ ਤੋਹਫਾ ਹੈ। ਸੂਰਤ ਦੇ ਨਾਲ ਜੇ ਸੀਰਤ ਵੀ ਦੇ, ਅਕਲ ਵੀ ਦੇ, ਇਹ ਤੋਹਫੇ ਦੇ ਉੱਤੇ ਤੋਹਫਾ ਹੈ। ਪਰ ਜੇ ਅਸੀਂ ਸੂਰਤ ਤੇ ਸੀਰਤ, ਰੱਬ ਕਿਸੇ ਨੂੰ ਦੌਲਤ ਦੇ, ਚੰਗੇ ਘਰ ਦੇ ਵਿੱਚ ਜਦੋਂ ਜਨਮ ਦਿੰਦਾ ਹੈ, ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਸਾਨੀਆਂ ਆਉਂਦੀਆਂ ਨੇ, ਸੋ ਬਜਾਏ ਕਿ ਇਹ ਰੱਬ ਦੀਆਂ ਗਿਫਟ ਸਾਨੂੰ ਗਰੂਰ ਦੇ ਵਿੱਚ ਸੁੱਟਣ, ਸਾਡੇ ਲਈ ਜੇ ਉਸ ਚੋਂ ਅਸੀਂ ਸ਼ੁਕਰ ਕੱਢੀਏ, ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਹੇ ਰੱਬ, ਤੇਰਾ ਸ਼ੁਕਰ ਹੈ, ਤੂੰ ਸਾਨੂੰ ਜ਼ਿੰਦਗੀ ਦਿੱਤੀ, ਖਾਣ ਪੀਣ ਦੇ ਲਈ ਅਬੰਡੈਂਟ ਚੀਜ਼ਾਂ ਦਿੱਤੀਆਂ ਨੇ, ਚੰਗਾ ਪਰਿਵਾਰ ਦਿੱਤਾ ਹੈ, ਭੈਣਾਂ ਭਰਾਵਾਂ 'ਚ ਅਸੀਂ ਹੱਸਦੇ ਖੇਡਦੇ ਹਾਂ, ਤੂੰ ਸਾਡੇ ਲਈ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ, ਤੂੰ ਸਾਡਾ ਪਿਤਾ ਹੈ, ਮਾਤਾ ਹੈ, ਬੰਧਪ ਹੈ, ਭਰਾਤਾ ਹੈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਹਰ ਥਾਂ ਕਿੰਨੀਆਂ ਮੁਸ਼ਕਲਾਂ 'ਚੋਂ, ਮੁਸੀਬਤ 'ਚੋਂ ਮੈਨੂੰ ਕੱਢਦਾ। ਮੈਂ ਕਿੰਨਾ ਕਮਜ਼ੋਰ ਹੈ, ਮੇਰੇ 'ਚ ਕਿੰਨੇ ਔਗਣ ਨੇ, ਪਰ ਤੂੰ ਕਿਵੇਂ ਭੇਤ ਰੱਖੇ ਹੋਏ ਨੇ ਮੇਰੇ ਔਗਣਾਂ ਦੇ। ਮੈਂ ਤੇਰੇ ਅੱਗੇ ਆ ਕੇ ਰੋਂਦਾ, ਤੈਨੂੰ ਪਤਾ ਮੈਂ ਕੀ ਹੈ, ਪਰ ਤੂੰ ਤਾਂ ਮੇਰੇ ਭੇਤ ਕਦੇ ਕਿਸੇ ਨੂੰ ਨਹੀਂ ਦੱਸੇ। ਔਰ ਮੇਰੇ ਅੰਦਰ ਜੇ ਕੁਛ ਹੈ ਤੇ ਉਹ ਤੇਰੀ ਬਦੌਲਤ ਹੈ। ਇਹਨੂੰ ਤੇ ਜੇ ਕੁਛ ਨਾ ਮਿਲੇ ਜਾਂ ਜ਼ਿੰਦਗੀ 'ਚ ਕੁਛ ਖੁੱਸ ਜਾਏ, ਫਿਰ ਵੀ ਤੁਸੀਂ ਸ਼ਿਕਾਇਤ ਨਾ ਕਰੋ। ਤੁਸੀਂ ਇਹ ਕਹੋ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ, ਜਿਸ ਕੀ ਵਸਤ ਸਾਗੇ ਰੱਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦੇ। ਜੇ ਜ਼ਿੰਦਗੀ ਦੇ ਅੰਦਰ ਅਸੀਂ ਸ਼ੁਕਰ, ਸਿਦਕ, ਸਬਰ, ਇਸ ਖਜ਼ਾਨੇ ਨੂੰ ਇਕੱਠਾ ਕਰਦੇ ਹਾਂ, ਤੇ ਫਿਰ ਰੱਬ ਦੀ ਇਬਾਦਤ, ਰੱਬ ਦੀ ਯਾਦ ਸਾਡਾ ਉਹ ਹਿੱਸਾ ਬਣ ਜਾਂਦੀ ਹੈ ਸਾਡੇ ਵਜੂਦ ਦਾ, ਜਿਹੜਾ ਸਾਨੂੰ ਚਤੇ ਪੈਰ ਆਨੰਦ ਦੇ ਵਿੱਚ ਰੱਖਦੀ ਹੈ। ਅਸੀਂ ਦੁਨੀਆ ਦੇ ਵਿੱਚ ਰਹਿੰਦੇ ਹਾਂ ਵੀ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਗੁਰੂ ਨਾਨਕ ਸਾਹਿਬ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗ ਆਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਬੇਸ਼ੱਕ ਅਸੀਂ ਦੁਨੀਆ ਦੇ ਵਿੱਚ, ਦੁਨੀਆ ਦੇ ਸਵਾਦਾਂ 'ਚ ਰੱਬ ਦੀਆਂ ਨਿਯਮਤਾਂ ਨੂੰ ਵੀ ਮਾਣਦੇ, ਪਰ ਅਸੀਂ ਇਸ ਤੋਂ ਉੱਪਰ ਰਹਿੰਦੇ ਹਾਂ। ਇਹ ਸਾਨੂੰ ਪਹੁੰਚਦੀਆਂ ਨਹੀਂ ਨੇ। ਜਿਵੇਂ ਕਮਲ ਦਾ ਫੁੱਲ, ਲੋਟਸ ਫਲਾਵਰ ਚਿੱਕੜ ਦੇ ਵਿੱਚ ਹੁੰਦਾ ਹੈ, ਪਰ ਚਿੱਕੜ ਤੋਂ ਉੱਪਰ ਹੁੰਦਾ ਹੈ। ਇਸੇ ਤਰ੍ਹਾਂ ਇਹੋ ਜਿਹੇ ਇਨਸਾਨ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ, ਉਹ ਰੱਬ ਦੀ ਬਣਾਈ ਇਸ ਦੁਨੀਆ ਦੇ ਵਿੱਚ ਫਸਦੇ ਨਹੀਂ ਨੇ। ਔਰ ਇਹੀ ਬਾਬਾ ਫਰੀਦ ਜੀ ਦਾ ਮੈਸੇਜ ਹੈ ਕਿ ਭਾਈ ਇਸ ਆਵਾਜ਼ ਨੂੰ ਸੁਣੋ, ਕਿ ਜੋ ਜ਼ਿੰਦਗੀ ਦੇ ਵਿੱਚ ਜੋ ਕੁਝ ਸਾਨੂੰ ਮਿਲਿਆ ਉਹਦੀ ਸ਼ੁਕਰਗੁਜ਼ਾਰੀ ਕਰੋ। ਮਾਣ ਦੇ ਵਿੱਚ ਨਾ ਰਹੋ, ਨਾ ਹੁਸਨ ਦਾ ਮਾਣ, ਨਾ ਜਵਾਨੀ ਦਾ ਮਾਣ, ਨਾ ਧਨ ਦਾ ਮਾਣ,
ਨਾ ਰਿਸ਼ਤੇਦਾਰੀਆਂ ਦਾ, ਨਾ ਕੁਨਬੇ ਦਾ, ਨਾ ਉੱਚਾ ਹੋਣ ਦਾ। ਹਮੇਸ਼ਾ ਜੋ ਮਿਲਿਆ ਉਹਦੇ ਲਈ ਸ਼ੁਕਰਗੁਜ਼ਾਰੀ ਕਰੋ ਔਰ ਰੱਬ ਦੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਆ ਆਪਣੀ ਜ਼ਿੰਦਗੀ ਰੱਬ ਦੀ ਇਬਾਦਤ ਵਿੱਚ ਗੁਜ਼ਾਰੋ, ਰੱਬ ਦੀ ਯਾਦ ਵਿੱਚ ਗੁਜ਼ਾਰੋ। ਇਹੀ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ